ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਅਪਡੇਟ ਇਮੀਗ੍ਰੇਸ਼ਨ। ਮੈਂ ਰਾਜਕਨਵੀਰ ਸਿੰਘ। ਜੁੜ ਚੁੱਕੇ ਨੇ ਮੇਰੇ ਨਾਲ ਇਸ ਟਾਈਮ ਯੂਐਸ ਇਮੀਗ੍ਰੇਸ਼ਨ ਦੇ ਅਟਰਨੀ ਜੇ ਟਰਕਿਆਣਾ ਜੀ। ਅਟਰਨੀ ਟਰਕਿਆਣਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ 4082722500। ਇਸ ਦੇ ਨਾਲ ਊੜਾ ਡੈਟ ਰਿਲੀਫ ਵਾਲੀ ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ 888-888-9914 888-888-9914। ਟਰਕਿਆਣਾ ਇਮੀਗ੍ਰੇਸ਼ਨ ਲਾ ਫਰਮ ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕਿਆਣਾ 415-909-0503 415-909-0503। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-272-5200 ਜਾਂ 408-722-7698 ਦੇ ਉੱਤੇ। ਯੂਐਸ ਦੀ ਇਮੀਗ੍ਰੇਸ਼ਨ ਦੇ ਵਿੱਚ ਕੀ ਕੁਛ ਚੱਲ ਰਿਹਾ ਹੈ ਉਸ ਬਾਰੇ ਕੁਛ ਨਿਊਜ਼ ਦੇ ਉੱਤੇ ਆਪਾਂ ਨਜ਼ਰ ਮਾਰਾਂਗੇ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਤੁਹਾਡੀਆਂ ਕਾਲਸ ਵੀ ਲਈਆਂ ਜਾਣਗੀਆਂ। ਕਾਲਸ ਕਰਨ ਦੇ ਲਈ ਸਟੂਡੀਓ ਦਾ ਨੰਬਰ ਰਹੇਗਾ 408-272-5200 4082725200 ਦੇ ਉੱਤੇ ਤੁਸੀਂ ਜਿਹੜੀ ਉਹ ਗੱਲ ਕਰ ਸਕਦੇ ਹੋ, ਕਾਲ ਜਿਹੜੀ ਉਹ ਤੁਸੀਂ ਕਰ ਸਕੋਗੇ। ਅਟਰਨੀ ਟਰਕਿਆਣਾ ਜੀ, ਜਿਵੇਂ ਆਪਾਂ ਨੂੰ ਪਤਾ ਵੀ ਮਿਨੀਸੋਟਾ ਦੇ ਵਿੱਚ ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਚੱਲਦਿਆਂ 2 ਅਮਰੀਕਨ ਸਿਟੀਜ਼ਨਸ ਦੀ ਜਿਹੜੀ ਉਹ ਮੌਤ ਹੋਈ ਆ ਲੇਟਲੀ। ਕੁਛ ਲਾਸਟ ਟਾਈਮ ਵੀ ਜਦੋਂ ਆਪਾਂ ਗੱਲ ਕਰ ਰਹੇ ਸੀ ਉਦੋਂ ਹੀ ਜਿਹੜੀ ਫੇਟਲ ਸ਼ੂਟਿੰਗ ਹੋਈ ਆ ਪਿਛਲੇ ਹਫਤੇ ਹੀ, ਤਕਰੀਬਨ ਇਸੇ ਕੀ ਟਾਈਮ ਐਲੈਕਸ ਪ੍ਰੈਟੀ ਦੀ। ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਚੱਲਦਿਆਂ ਹੀ ਸਾਰਾ ਕੁਛ ਜਿਹੜਾ ਇਹ ਵਾਪਰ ਰਿਹਾ ਸੀਗਾ। ਕਾਫੀ ਰੌਲਾ ਰੱਪਾ ਹੋਇਆ, ਪ੍ਰੋਟੈਸਟ ਵਗੈਰਾ ਵੀ ਉਹਨੂੰ ਲੈ ਕੇ ਜਿਹੜੇ ਉਹ ਕਾਫੀ ਹੋਏ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਜਿਹੜੀ ਸਕੱਤਰ ਆ ਉਹਦੇ ਤੇ ਵੀ ਤਲਵਾਰ ਲਟਕ ਰਹੀ ਆ। ਜਿਹੜਾ ਚੀਫ ਬਣਿਆ ਫਿਰਦਾ ਆ ਬਵੀਨੋ, ਜਿਹੜਾ ਸੀਗਾ ਕਮਾਂਡਰ ਇਨ ਚੀਫ, ਉਹਨੂੰ ਵੀ ਉੱਥੋਂ ਤੋਰਿਆ ਗਿਆ, ਉੱਥੇ ਬਾਰਡਰ ਜ਼ਾਰ ਨੂੰ ਜਿਹੜਾ ਹੁਣ ਘੱਲਿਆ ਗਿਆ ਆ। ਤੇ ਹੁਣ ਇਵੈਂਚੁਅਲੀ ਕਾਫੀ ਪ੍ਰੈਸ਼ਰ ਤੋਂ ਬਾਅਦ ਚ ਡਿਪਾਰਟਮੈਂਟ ਆਫ ਜਸਟਿਸ ਨੇ ਇਸ ਦੀ ਜਿਹੜੀ ਇੱਕ ਸਿਵਲ ਰਾਈਟਸ ਇਨਵੈਸਟੀਗੇਸ਼ਨ ਆ ਉਹ ਸ਼ੁਰੂ ਕੀਤੀ ਹੈ ਐਲੈਕਸ ਪ੍ਰੈਟੀ ਦੀ ਫੇਟਲ ਸ਼ੂਟਿੰਗ ਨੂੰ ਲੈ ਕੇ। ਹਾਂਜੀ ਬਿਲਕੁਲ ਜੀ। ਸੋ ਦੇਖੋ, ਹੁਣ ਸਰਕਾਰ ਨੇ ਧੱਕਾ ਤਾਂ ਕਾਫੀ ਕੀਤਾ ਤੇ ਪਹਿਲੀ ਡੈਥ ਹੋਈ ਉਹਦੇ ਵਿੱਚ ਕੁਐਸਚਨੇਬਲ ਸੀਗਾ। ਵੈਸੇ ਤਾਂ ਕਈ ਐਂਗਲਾਂ ਤੋਂ ਉਹ ਵੀਡੀਓ ਆਈ ਸੀਗੀ, ਜਿਹੜੀ ਲੇਡੀ ਨੂੰ ਗੱਡੀ ਦੇ ਭੱਜ ਰਹੀ ਸੀਗੀ ਤੇ ਮਾਰਿਆ ਸੀਗਾ ਜੀ। ਚਲੋ ਤੁਸੀਂ ਕਹਿ ਸਕਦੇ ਆ ਕਿ ਲੋਕਾਂ ਨੇ ਸਾਈਡ ਜਿਹੜੀ ਲੈਣੀ ਹੁੰਦੀ ਆ ਤੇ ਫਿਰ ਵੀ ਜਸਟੀਫਿਕੇਸ਼ਨ ਜੀ ਦਿੰਦੇ ਸੀਗੇ ਕਿ ਨਹੀਂ ਇਹ ਆਫਿਸਰ ਦੀ ਜਾਨ ਖਤਰੇ ਸੀਗਾ, ਇਹ ਸੀਗਾ ਉਹ ਸੀਗਾ। ਤੇ ਜਦ ਕਿ ਇਹਨਾਂ ਨੂੰ ਰੋਕਣਾ ਉਦੋਂ ਹੀ ਸੀਗਾ। ਫੈਕਟ ਆਫ ਦਾ ਮੈਟਰ ਇਹ ਸੀਗਾ ਕਿ ਜਿਹੜੇ ਇਹਨਾਂ ਦੀ ਬੰਦੇ ਥੱਲੇ ਗਰਾਊਂਡ ਦੇ ਵਿੱਚ ਹੈਗੇ ਉਹਨਾਂ ਨੂੰ ਟ੍ਰੇਨਿੰਗ ਨਹੀਂ ਹੈਗੀ ਪ੍ਰੋਪਰ, ਬਹੁਤ ਕੁਇਕ ਉਹਨਾਂ ਦੀ ਭਰਤੀ ਕੀਤੀ ਆ। ਦੂਸਰਾ ਉਹ ਕੋਈ ਐਸਚ ਜਿਹੜਾ ਪ੍ਰੋਪਰ ਪੁਲਿਸ ਬੈਜ ਵਾਲੇ ਬੰਦੇ ਤਾਂ ਹੈ ਨਹੀਂ, ਉਹਦਾ ਟੈਂਪਰੇਰੀ ਜਿੱਦਾਂ ਤੁਸੀਂ ਕਹਿ ਲਓ ਸਟਾਫਿੰਗ ਆ। ਤੇ ਉਹਦੇ ਵਿੱਚ ਕਈ ਤਰ੍ਹਾਂ ਦਾ ਬੰਦਾ ਇਹਨਾਂ ਦਾ ਜਿਹੜਾ ਬੋਨਸਾਂ ਦੇ ਚੱਕਰ ਦੇ ਵਿੱਚ ਆ ਗਿਆ ਤੇ ਉਹਨੂੰ ਇਹ ਡਿਫੈਂਡ ਕਰਦੇ ਸੀਗੇ। ਪਤਾ ਨਹੀਂ ਹੁਣ ਕੀ ਐਕਸਪੈਕਟ ਕਰ ਰਹੇ ਹੋਣੇ ਕਿ ਮਤਲਬ ਉਹ ਤਾਂ ਹੁਣ ਤੁਸੀਂ ਦੂਸਰਾ ਇਨਸੀਡੈਂਟ ਹੋ ਜਾਣਾ ਜਦੋਂ ਤੁਸੀਂ ਪਹਿਲੇ ਨੂੰ ਨਹੀਂ ਰੋਕਿਆ। ਤੇ ਆਪਣੇ ਵੱਲੋਂ ਤਾਂ ਜਿਹੜਾ ਸੀਗਾ ਇੱਕ ਤੁਸੀਂ ਕਹਿ ਲਓ ਕਿ ਡਰ ਦਾ ਮਾਹੌਲ ਹੀ ਜਿਹੜਾ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਘਰਾਂ 'ਚ ਰਹੋ, ਆਪਣੇ ਰੋਕਣਾ ਨਹੀਂ ਇਹਨਾਂ ਨੂੰ, ਏਦਾਂ ਨਹੀਂ ਕਰਨਾ, ਓਦਾਂ ਨਹੀਂ ਕਰਨਾ। ਬਟ ਐਂਡ ਆਫ ਦਾ ਡੇ ਉਹੀ ਅਮਰੀਕਾ, ਇੱਥੇ ਲੋਕਾਂ ਨੇ ਜਿਹੜਾ ਸੀਗਾ ਰਾਣੀ ਤੋਂ, ਇਹ ਵਾਲਾ ਦੇਸ਼ ਹੈ ਕੋਈ ਕੈਨੇਡਾ ਨਹੀਂ ਹੈ, ਕੋਈ ਆਸਟ੍ਰੇਲੀਆ ਨਹੀਂ, ਇੱਥੇ ਇਹਨਾਂ ਨੇ ਲੜ ਕੇ ਲਿਆ। ਬਾਕੀ ਜੇ ਦੱਸਦੇ ਜਾਈਏ ਉਹਨਾਂ ਦੇ ਵਿੱਚ ਲੜ ਕੇ ਉਹਨਾਂ ਨੇ ਆਜ਼ਾਦੀ ਨਹੀਂ ਪ੍ਰਾਪਤ ਕੀਤੀ, ਤਾਂ ਕਰਕੇ ਜਿਹੜਾ ਬਾਕੀ ਜਿਹੜੇ ਦੇਸ਼ਾਂ 'ਚ ਬੜਾ ਫਰਕ ਹੈਗਾ। ਕਿਤੇ ਉਹ ਆਪ ਹੀ ਜਿਹੜੇ ਛੱਡ ਕੇ ਚੱਲ ਗਏ ਸੀਗੇ। ਸੋ ਜਿਹੜੀ ਅਮੈਂਡਮੈਂਟਸ ਹੈਗੀਆਂ ਜਿਹੜੀਆਂ ਇਹਨਾਂ ਦੀਆਂ, ਸੈਕੰਡ ਅਮੈਂਡਮੈਂਟ ਹੋ ਗਈ, ਤੁਸੀਂ ਦੇਖੋ ਕਿ ਉਹਦਾ ਬਹਾਨਾ ਉਹਨਾਂ ਨੇ ਕੱਢਿਆ ਕਿ ਇਹ ਬੰਦੂਕ ਲੈ ਕੇ ਆ ਗਿਆ ਸੀਗਾ। ਈਵਨ ਜਿਹੜੀ ਐਨਆਰਆਈ ਵਾਲੇ ਸੀਗੇ ਉਹਨਾਂ ਨੇ ਵੀ ਅਗੇਂਸਟ ਉਹਨਾਂ ਦੇ ਕਿਹਾ ਕਿ ਨਹੀਂ, ਇਹਦਾ ਸੈਕੰਡ ਅਮੈਂਡਮੈਂਟ ਰਾਈਟ ਸੀਗਾ ਬੰਦੇ ਦਾ, ਇਹ ਪੂਰਾ ਲਾਇਸੈਂਸਡ ਜਿਹੜੀ ਉਹਦੀ ਉਹ ਸੀਗੀ। ਫਿਰ ਉਹਨੂੰ ਵੀਡੀਓ ਨੂੰ ਕਈ ਐਂਗਲ ਤੋਂ ਉਹਨਾਂ ਨੇ ਜਿਹੜਾ ਵਿਊ ਕੀਤਾ ਤੇ ਕਿਸੇ ਵੀ ਪੱਖੋਂ ਦੀ ਮਤਲਬ ਕਿ ਸਾਫ਼ ਹੀ ਪਤਾ ਲੱਗਦਾ ਕਿ ਬਿਲਕੁਲ ਹੀ ਜਿੱਦਾਂ ਸ਼ਰੇਆਮ ਜਿਹੜਾ ਧੱਕਾ ਕੀਤਾ। ਉਹ ਹੁਣ ਜਿਹੜਾ ਇੱਕ ਬੰਦੇ ਦਾ ਮਤਲਬ ਹੁਣ ਇਹਨੂੰ ਤੁਸੀਂ ਜੇ ਲਾ ਲਓ ਕਿ ਇਹ ਪਹਿਲਾ ਏਦਾਂ ਦਾ ਆਇਆ ਜਿਹਦੇ ਵਿੱਚ ਕਿ ਕਲੀਨ ਪ੍ਰੂਵ ਹੋ ਗਿਆ ਕਿ ਆਈਸ ਵਾਲਿਆਂ ਨੇ ਧੱਕਾ ਕੀਤਾ ਬੰਦੇ ਨਾਲ।
ਸੋ ਹੁਣ ਇੱਕ ਦੇ ਉੱਤੇ ਕਿੰਨਾ ਜ਼ਿਆਦਾ ਵਿਵਾਦ ਜਿਹੜਾ ਮਚਿਆ, ਕਿੰਨੇ ਲੋਕੀ ਜਿਹੜੇ ਹਰੇਕ 50 ਸਟੇਟ ਦੇ ਵਿੱਚ ਜਿਹੜਾ ਤੁਸੀਂ ਦੇਖ ਲਓ ਕਿ ਪ੍ਰੋਟੈਸਟ ਵਗੈਰਾ ਜਿਹੜੇ ਚੱਲਣੇ ਸ਼ੁਰੂ ਹੋ ਗਏ। ਤੇ ਇਹ ਜਿਹੜੀ ਇਸ ਮੁਲਕਾਂ 'ਚ ਲੋਕ ਜਿਹੜੇ ਖੜੇ ਫਿਰ ਸਟੈਂਡ ਇੱਕ ਲੈ ਲੈਂਦੇ ਆ, ਖੜੇ ਹੋ ਜਾਂਦੇ ਆ। ਤੇ ਆਪਣੇ ਮੁਲਕਾਂ 'ਚ ਸ਼ਾਇਦ ਇੱਕ ਅੱਧੇ ਬੰਦੇ ਦਾ ਤਾਂ ਨਹੀਂ ਪਰਵਾਹ ਲੋਕੀ ਕਰਦੇ, ਲੋਕੀ ਵੀ ਨਹੀਂ ਜਾਂਦੇ ਤੇ ਸਰਕਾਰ ਵੀ ਇੰਨੀ ਇੰਪੋਰਟੈਂਸ ਸ਼ੁਰੂਆਤ ਕਹਿੰਦਾ ਹੀ ਕੋਈ ਨਹੀਂ ਕੁਛ ਉੱਥੇ। ਹੁਣ ਗੱਲ ਇਹ ਹੋ ਗਈ ਸੀਗੀ ਕਿ ਸਰਕਾਰ ਨੇ, ਹੁਣ ਤੁਸੀਂ ਦੇਖ ਲਓ ਕਿ ਇੱਕ ਬੈਕ ਫੁੱਟ ਤੇ ਵੀ ਚੱਲ ਗਏ। ਤੇ ਇੱਕ ਤਾਂ ਇਹ ਹੈਗਾ ਕਿ ਜਦੋਂ ਉਹ ਵੀਡੀਓ ਦਿਖਾ ਰਹੇ ਸੀਗੇ, ਕਈ ਇਵਨ ਕੰਜ਼ਰਵੇਟਿਵ ਸਟੇਟਸ ਦੀ ਵੀ ਜਿਹੜੇ ਲੋਕੀ ਸੀਗੇ, ਇਹਨਾਂ ਦੇ ਪੂਰੇ ਸਪੋਰਟਰ ਵੀ ਸੀਗੇ, ਉਹਨਾਂ ਨੇ ਵੀ ਕਿਹਾ ਕਿ ਜਿਹੜੇ ਹਿਸਾਬ ਨਾਲ ਇਹ ਕਰ ਰਹੇ ਆ, ਮਨੋਂ ਲੈ ਗਿਆ ਇਹ ਕਈ ਲੋਕਾਂ ਦੇ। ਤੇ ਤੁਸੀਂ ਫਲੋਰੀਡਾ ਵਗੈਰਾ ਨਤੀਜੇ ਦੇਖ ਹੀ ਲਏ ਆ ਕਿ ਡੈਮੋਕ੍ਰੈਟਿਕ ਜਿਹੜੀ ਹੁਣ ਕੈਂਡੀਡੇਟ ਕਈ ਸਾਲਾਂ ਬਾਅਦ ਜਿਹੜੇ ਕਦੀ ਵੀ ਨਹੀਂ ਹੋਇਆ ਸੀਗਾ, ਉਹ ਪੋਜੀਸ਼ਨਾਂ ਜਿਹੜੀਆਂ ਚੇਂਜ ਹੋ ਰਹੀਆਂ। ਸੋ ਬੜਾ ਇੱਕ ਕਲੀਅਰ ਜੀ ਵੇਵ ਜੀ ਜਿਹੜੀ ਦੇਸ਼ ਦੇ ਵਿੱਚ ਆਂਦੀ, ਜਿਹੜੀ ਵਿਖ ਰਹੀ ਆ। ਕੰਟਰੀ ਬੜੀ ਫਾਸਟ ਜਿਹੜਾ ਸੀਗਾ ਉਹ ਜਿਹੜਾ ਤੁਸੀਂ ਕਹ ਲਓ ਕਿ ਸਾਈਡ ਸਵਿਚ ਜਿਹੜੀ ਕਰ ਰਿਹਾ। ਤੇ ਹੁਣ ਜਿਹੜਾ ਸਵਾਲ ਇਹ ਆ ਗਿਆ ਸੀਗਾ ਕਿ ਬਹਾਨੇ ਬੁਨੇ ਜੇ ਲਾ ਦਿੰਦੇ ਆ ਸੋਸ਼ਲ ਮੀਡੀਆ ਤੇ ਜਾ ਕੇ, ਕੁਝ ਵੀ ਕਹਿ ਦਿੰਦੇ ਆ ਕਿ ਏਦਾਂ ਸੀਗਾ ਓਦਾਂ ਸੀਗਾ। ਤੇ ਹੁਣ ਗੱਲ ਉਹੀ ਹੋ ਗਈ ਸੀ ਕਿ ਜੇ ਹੁਣ ਵੀ ਕੰਟਰੋਲ ਇਹ ਨਾ ਕਰਦੇ, ਦੂਜੀ ਦੀ ਜਾਂ ਤੀਜੀ ਹੋ ਜਾਂਦੀ ਡੈਥ ਕਿਸੇ ਦੀ, ਤਾਂ ਹੋਰ ਜ਼ਿਆਦਾ ਜਿਹੜਾ ਤੁਸੀਂ ਕਹਿ ਲਓ ਆਊਟ ਆਫ ਕੰਟਰੋਲ ਹੋ ਜਾਣੀ ਸੀ ਸਿਚੁਏਸ਼ਨ। ਤੇ ਇਹਨਾਂ ਦੇ ਕੋਲ ਫਿਰ ਚੋਇਸ ਵੀ ਨਹੀਂ ਸੀਗੀ। ਹੁਣ FBI ਇਹਨੂੰ ਇਨਵੈਸਟੀਗੇਸ਼ਨ ਕਰ ਰਹੀ ਆ ਕਿ ਜਿਹੜੀ ਫੋਰਸ ਸੀਗੀ ਉਹਨੇ ਫੈਡਰਲ ਸਿਵਲ ਰਾਈਟਸ ਜਿਹੜੇ ਲਾਅ ਹੈਗੇ ਆ ਉਹ ਵਾਇਲੇਟ ਕੀਤੇ ਕਿ ਨਹੀਂ ਕੀਤੇ। ਕਿਉਂਕਿ ਆਨਲਾਈਨ ਇਹ ਬਿਆਨ ਦੇਈ ਜਾ ਰਹੇ ਸੀਗੇ ਤੁਹਾਨੂੰ ਗਨ ਨਹੀਂ ਰੱਖਣੀ ਚਾਹੀਦੀ, ਤੁਹਾਨੂੰ ਉੱਥੇ ਜਾਣਾ ਨਹੀਂ ਚਾਹੀਦਾ, ਪੀਸਫੁਲ ਪ੍ਰੋਟੈਸਟ ਤੇ ਸੜਕਾਂ ਤੇ ਨਹੀਂ ਜਾਣਾ ਚਾਹੀਦਾ। ਔਰ ਲਿਟਰਲੀ ਜਿਹੜੀ US ਦੀ ਕਨਸਟੀਟਿਊਸ਼ਨ ਉਹਨੇ ਉਹੀ ਚੀਜ਼ਾਂ ਜਿਹੜੀਆਂ ਤੁਹਾਨੂੰ ਪ੍ਰੋਮਿਸ ਕੀਤੀਆਂ ਹੋਈਆਂ। ਅਮੈਂਡਮੈਂਟ ਇਹ ਕੋਈ ਅਮੈਂਡਮੈਂਟ ਏਦਾਂ ਦੀ ਕੋਈ ਚੀਜ਼ ਨਹੀਂ ਹੈਗੀ ਕਿ ਨਹੀਂ ਮੈਨੂੰ ਬੁਰਾ ਲੱਗਦਾ, ਮੈਂ ਇਹਦੇ ਨਾਲ ਸਹਿਮਤ ਨਹੀਂ ਆ, ਮੈਨੂੰ ਚੰਗਾ ਨਹੀਂ ਲੱਗਦਾ। ਇਹ ਅਮਰੀਕਾ ਦਾ ਲਾਅ ਆਫ ਲੈਂਡ ਆ, ਤੁਹਾਨੂੰ ਚੰਗਾ ਲੱਗੇ ਨਾ ਲੱਗੇ ਡਜ਼ ਨਾਟ ਮੈਟਰ। ਇਹ ਉਹਨਾਂ ਨੇ ਜਿਹੜੇ ਫਾਊਂਡਿੰਗ ਫਾਦਰ ਸੀਗੇ ਜਿਨ੍ਹਾਂ ਨੇ ਇਹ ਮੁਲਕ ਬਣਾਇਆ ਵਾ, ਜਦੋਂ ਉਹਨਾਂ ਨੇ ਰਾਣੀ ਨਾਲ ਲੜ ਕੇ ਜਦੋਂ ਇਹ ਚੀਜ਼ ਜਿਹੜੀ ਲਈ ਆ, ਉਹ ਇਹ ਵਾਲੇ ਸੰਵਿਧਾਨ ਦੇ ਵਿੱਚ ਲਿਖੀ ਗਈ ਆ ਕਿ ਤੁਸੀਂ ਲੋਕਾਂ ਤੋਂ ਇਹ ਚੀਜ਼ ਲੈ ਨਹੀਂ ਸਕਦੇ। ਕਿਉਂਕਿ ਉਹਨਾਂ ਨੂੰ ਪਤਾ ਕਿ ਜਿਹੜੀ ਪ੍ਰੋਟੈਕਸ਼ਨ ਹੈਗੀ ਆ ਉਹ ਸਿਰਫ ਬਾਹਰੋਂ ਦੀ ਨਹੀਂ ਚਾਹੀਦੀ ਹੁੰਦੀ, ਉਹ ਅੰਦਰੋਂ ਵੀ ਚਾਹੀਦੀ ਆ ਲੋਕਾਂ ਨੂੰ। ਗॉड ਗਿਵਨ ਰਾਈਟ ਦੇ ਤੌਰ ਦੇ ਉੱਤੇ ਦੇਖਦੇ ਆ ਇਸ ਅਮੈਂਡਮੈਂਟ ਨੂੰ, ਵੀ ਪ੍ਰਮਾਤਮਾ ਨੇ ਇਸ ਰਾਈਟ ਦੇ ਨਾਲ ਤੁਹਾਨੂੰ ਜਿਹੜਾ ਇੱਥੇ ਹੈਗਾ ਵੀ ਸਾਰੀਆਂ ਚੀਜ਼ਾਂ ਜਿਹੜੀਆਂ ਹੋਣੀਆਂ ਚਾਹੀਦੀਆਂ। ਇਹ ਤਾਂ 100% ਇਸ ਗੱਲ ਦੇ ਨਾਲ ਆਪਾਂ ਜਿਹੜੀ ਇਸ ਚੀਜ਼ ਦੇ ਵਿੱਚ ਸਹਿਮਤ ਆ ਅਟਾਰਨੀ ਟਰਕਿਆਣਾ ਜੀ, ਵੀ ਇਦਾਂ ਤਾਂ ਤੁਸੀਂ ਕਹਿ ਥੋੜੀ ਸਕਦੇ ਆ ਵੀ ਤੁਸੀਂ ਆਹ ਨਹੀਂ ਕਰਨਾ, ਤੁਸੀਂ ਉਹ ਨਹੀਂ ਕਰਨਾ। ਪਰ ਤੁਸੀਂ ਦੇਖੋ ਕਮਾਲ ਦੀ ਗੱਲ, ਤੁਸੀਂ ਕੰਪੈਰੀਜ਼ਨ ਥੋੜਾ ਜਿਹਾ ਕੀਤਾ ਸੀ, ਸੌਰੀ 1 ਮਿੰਟ ਮੈਂ ਵਿੱਚੋਂ ਲੈ ਕੇ ਇਸ ਚੀਜ਼ ਦੇ ਵਿੱਚ ਗੱਲ 'ਚ ਐਡ ਕਰਨਾ ਆ। ਮੈਂ ਕਹਿੰਦਾ ਵੀ ਫਿਰ ਦੇਖੋ ਇਹ ਕਿੱਡੇ ਲੋਕ ਚੰਗੇ ਆ, ਇਮੀਗ੍ਰੇਸ਼ਨ ਵਾਲੇ ਇਹਨਾਂ ਜਿਹੜੇ ਮਾਰੇ ਗਏ ਆ ਗੋਰੇ ਆ, ਅਮਰੀਕਨ ਸਿਟੀਜ਼ਨ ਆ, ਇਹਨਾਂ ਨੂੰ ਕੋਈ ਮਤਲਬ ਨਹੀਂ ਆ ਜੇ ਦੇਖਿਆ ਜਾਵੇ ਤਾਂ ਉਹਨਾਂ ਲੋਕਾਂ ਦੇ ਨਾਲ। ਪਰ ਫਿਰ ਵੀ ਉਹ ਦੇਖੋ ਸੜਕਾਂ ਤੇ ਉਤਰੇ ਆ, ਆਪਣੀ ਕਰੀਅਰ ਆਪਣੀ ਜਾਨ ਇੱਕ ਹਿਸਾਬ ਦੇ ਨਾਲ ਜੋਖਮ 'ਚ ਪਾ ਰਹੇ ਆ। ਜਿਸ ਤਰੀਕੇ ਦਾ ਰਵੱਈਆ ਏਜੰਟਸ ਦਾ ਜਿਹੜਾ ਹੈਗਾ, ਤੇ ਜਿਨ੍ਹਾਂ ਮੁਲਕਾਂ ਤੋਂ ਆਪਾਂ ਆਏ ਆ, ਉਹ ਦਾਵਾ ਉੱਥੇ ਕਿੱਦਾਂ ਦਾ ਕਰਦੇ ਆ ਤੇ ਆ ਕੇ ਇੱਥੇ ਕੀ ਕੁਛ ਕਰਦੇ ਆ। ਉਹ ਗੱਲਾਂ ਜਿਹੜੀਆਂ ਨਾ ਉਹ ਥੋੜ੍ਹੀਆਂ ਜਿਹੀ ਨਾਲ ਸੋਚਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ, ਵੀ ਆਪਾਂ ਦੇਖੀਏ ਵੀ ਅਸਲ ਦੇ ਵਿੱਚ ਲੋਕਾਂ ਦੇ ਨਾਲ ਖੜਨ ਵਾਲੇ ਲੋਕ ਹੈ ਕਿਹੜੇ ਨੇ ਇੱਥੇ। ਜੀ ਨਹੀਂ ਜੀ, ਬਿਲਕੁਲ ਖੜਦੇ ਆ, ਲੋਕਾਂ ਦੇ ਨਾਲ ਖੜਦੇ ਆ, ਇਮੀਗ੍ਰੈਂਟਾਂ ਦੇ ਨਾਲ ਖੜਦੇ ਆ, ਵੈਲਕਮ ਕਰਦੇ ਆ। ਹੁਣ ਸੇਮ ਜਿਹੜੇ ਉਰੇ ਦੇ ਲੋਕ ਆ, ਉਹ ਜਿਹੜੇ ਆਪਣੇ ਇੰਡੀਆ ਦੇ ਵਿੱਚ ਗਏ ਹੋਵੇ ਨਾ ਕਿ ਨਹੀਂ ਇਹ ਬਾਰਡਰ ਤੇ ਬੰਗਲਾਦੇਸ਼ ਤੋਂ ਲੋਕ ਆ ਗਏ ਜਾਂ ਰਿਫਿਊਜੀ ਨੇ ਚਾਹੀਦੇ ਆ, ਸਾਰਿਆਂ ਦੇ ਕਮੈਂਟ ਇਹੀ ਹੁੰਦੇ ਕਿ ਨਹੀਂ ਇਹਨਾਂ ਨੂੰ ਮਨਾ ਕਰੋ, ਸਾਡੇ ਕੋਲ ਪਹਿਲਾਂ ਹੀ ਬਹੁਤ ਜ਼ਿਆਦਾ ਲੋਕੀ ਜਿਹੜੇ ਹੈਗੇ ਆ। ਜ਼ਿਆਦਾਤਰ ਜਿਹੜਾ ਸੈਂਟੀਮੈਂਟ ਇਹੀ ਹੁੰਦਾ, ਤੇ ਸਵਾਲ ਨਹੀਂ ਪੈਦਾ ਹੁੰਦਾ ਕਿ ਕੋਈ ਉੱਥੇ ਖੜ ਜਾਵੇ ਕਿਸੇ ਹੋਰ ਲਈ। ਏਦਾਂ ਦਾ ਸਾਰਿਆਂ ਨੂੰ ਪਤਾ ਇਹ ਸੱਚ ਗੱਲ ਹੈ, ਇਹਦੇ ਵਿੱਚ ਕੋਈ ਉਹ ਨਹੀਂ। ਸੋ ਬਿਲਕੁਲ ਖੜਦੇ ਆ ਜੀ, ਤਾਂ ਹੀ ਉਹ ਆਪਾਂ ਇਹਨਾਂ ਮੁਲਕਾਂ 'ਚ ਆਉਂਦੇ ਆ। ਜ਼ਿਆਦਾਤਰ ਜਿਹੜਾ ਹੈਗਾ ਵਧੀਆ ਲੋਕੀ ਜ਼ਿਆਦਾ ਨਹੀਂ, ਠੀਕ ਆ। ਹੁਣ ਇਹ ਸੀਗਾ ਕਿ ਮਾਹੌਲ ਜਿਹੜਾ ਬਣਿਆ ਏਦਾਂ ਦਾ ਹੋਇਆ ਸੀਗਾ ਕਿ 3-4 ਸਾਲਾਂ ਦੇ ਵਿੱਚ ਜਿਹੜੀ ਐਂਟੀ ਇਮੀਗ੍ਰੇਸ਼ਨ ਸੈਂਟੀਮੈਂਟ ਜਿਹੜਾ ਸੀਗਾ, ਤੇ ਹਰੇਕ ਚੀਜ਼ ਹਮੇਸ਼ਾ ਉਦਾਂ ਦੀ ਨਹੀਂ ਰਹਿੰਦੀ। ਪੈਂਡੂਲਮ ਸਵਿੰਗ ਜਿਹੜਾ ਕਰਦੇ ਰਹਿੰਦਾ, ਕਦੀ ਇੱਧਰ ਨੂੰ ਕਦੀ ਉੱਧਰ ਨੂੰ। ਤੁਸੀਂ ਇਹ ਦੇਖ ਰਹੇ ਆ ਕਿ ਅੱਤ ਬੜੀ ਜ਼ਿਆਦਾ ਚੱਕੀ ਸੀ। ਜੇ ਸਿਸਟਮ ਨਾਲ ਕਰਦੇ ਰਹਿੰਦੇ ਤਾਂ ਹੋਪਫੁਲੀ ਸਕਸੈਸਫੁਲ ਵੀ ਉਹਨਾਂ ਨੇ ਆਪਣੇ ਹਿਸਾਬ ਨਾਲ ਹੋ ਜਾਣਾ ਸੀਗਾ। ਪਰ ਸਿਸਟਮ ਤੋਂ ਬਾਹਰ ਚੱਲ ਗਏ ਤੇ ਹੁਣ ਵਿਦਰੋਹ ਉਹਨਾਂ ਨੂੰ ਇੰਨਾ ਕੁ ਜ਼ਿਆਦਾ ਜਿਹੜਾ ਹੋ ਰਿਹਾ, ਤੇ ਜੇਲ੍ਹਾਂ ਜੁਲ੍ਹਾਂ ਚੋਂ ਵੀ ਦੇਖ ਲਓ ਤੁਸੀਂ, ਜੱਜ ਜਿਹੜੇ ਸਟੈਂਡ ਲੈਣ ਲੱਗ ਪਏ, ਤੇ ਉਹ ਸਾਰੇ ਕੰਮ ਜਿਹੜੇ ਸੀਗੇ। ਹੁਣ ਸਪੀਡ ਜਿਹੜੀ ਸੀਗੀ ਆਪੋਜੀਸ਼ਨ ਨੇ ਵੀ ਤੁਸੀਂ ਕਹ ਲਓ ਇੱਕ ਤਰ੍ਹਾਂ ਪੂਰੀ ਜਿਹੜੀ ਫੜੀ ਹੋਈ ਆ। ਤੇ ਵਾਪਸ ਜੇ ਆਪਣਾ ਟੌਪਿਕ ਦੇ ਵੱਲ ਆਈਏ, ਰਾਈਟ, ਤੇ ਜਿਹੜੀਆਂ ਸਰਟਨ ਅਮੈਂਡਮੈਂਟਸ ਜਿਹੜੀਆਂ ਹੈਗੀਆਂ ਕਿ ਤੁਸੀਂ ਪੀਸਫੁਲੀ ਪ੍ਰੋਟੈਸਟ ਕਰ ਸਕਦੇ ਆ, ਤੁਸੀਂ ਆਰਮਸ ਰੱਖ ਸਕਦੇ ਆ। ਹੁਣ ਜਿਹੜੀਆਂ ਕਈ ਲੋਕਾਂ ਨੂੰ ਲੱਗਦਾ ਕਿ ਨਹੀਂ ਇਹ ਵਿਘਨ ਪਾ ਰਹੇ ਆਈਸ ਵਾਲਿਆਂ ਦੇ ਮਸਲਿਆਂ ਦੇ ਵਿੱਚ, ਤੁਸੀਂ ਪ੍ਰੋਟੈਸਟ ਨਹੀਂ ਕਰ ਸਕਦੇ।
ਇਹੀ ਤਾਂ ਚੀਜ਼ ਹੈਗੀ ਨਾ, ਜਦੋਂ ਹੁਣ ਕਿਸੇ ਦੇ ਫੇਵਰ ਦੀ ਗੱਲ ਹੁੰਦੀ ਹੋਵੇ, ਜੇ ਤੁਹਾਨੂੰ ਕੋਈ ਮੁੱਦਾ ਚੰਗਾ ਲੱਗਦਾ, ਤੁਸੀਂ ਤੇ ਉਹੀ ਕਹਿਣਾ ਨਾ ਕਿ ਅਗਲਾ ਬੰਦਾ ਕੋਈ ਆ ਕੇ ਆਪਣਾ ਓਪੀਨੀਅਨ ਨਾ ਦੇਵੇ ਅੱਗੋਂ ਦੀ। ਸੋ ਉਹੀ ਚੀਜ਼ਾਂ ਨੂੰ ਜਿਹੜਾ ਸੀਗਾ, ਇਹ ਜਿਹੜੇ ਫਾਊਂਡਿੰਗ ਫਾਦਰ ਸੀਗੇ ਕੰਟਰੀ ਦੇ, ਉਹਨਾਂ ਨੇ ਉਹੀ ਚੀਜ਼ਾਂ ਨੂੰ ਪ੍ਰੋਟੈਕਟ ਕੀਤਾ। ਉਹ ਵਿਜ਼ਨ ਉਹਨਾਂ ਦਾ ਬੜਾ ਤਕੜਾ ਸੀਗਾ, ਕਿਉਂਕਿ ਉਹਨਾਂ ਨੇ ਕੋਈ ਏਦਾਂ ਨਹੀਂ ਕਿ ਕਾਗਜ਼ਾਂ ਦੇ ਵਿੱਚ ਕੋਈ ਗਾਣੇ ਗੁਣੇ ਸੁਣ ਕੇ ਮੱਲਾਂ ਮਾਰ ਲਈਆਂ। ਉਹਨਾਂ ਨੇ ਵਾਕਈ ਜਿਹੜਾ ਲੜ ਲੁੜ ਕੇ ਕਈ ਸਾਲ ਜਿਹੜਾ ਚੱਲਦੇ ਰਹੇ, ਬੜਾ ਜ਼ਿਆਦਾ ਫਰਕ ਹੁੰਦਾ। ਠੀਕ ਹੈ, ਤੁਸੀਂ ਕਹੋ ਸਾਡੇ ਦੇਸ਼ ਨੇ ਆਜ਼ਾਦੀ ਲਈ, ਉੱਥੇ ਨਹੀਂ ਲਈ, ਗੋਰੇ ਛੱਡ ਕੇ ਚੱਲ ਗਏ ਸੀ। 1947 ਦੇ ਵਿੱਚ, ਜਦੋਂ 45 ਦੇ ਵਿੱਚ ਵਰਲਡ ਵਾਰਾਂ ਦੇ ਵਿੱਚ ਬ੍ਰਿਟੇਨ ਜਿਹੜਾ ਸੀਗਾ ਵੀਕ ਪੈ ਗਿਆ, ਫਿਰ ਚਲੋ ਜਿੱਧਰ ਨੂੰ ਮਰਜ਼ੀ ਚੀਜ਼ਾਂ ਜਿਹੜੀਆਂ ਚੱਲ ਜਾਂਦੀਆਂ। ਇਹ ਜਿਹੜੇ ਸੀਗੇ ਲਿਟਰਲੀ ਇਹਨਾਂ ਨੇ ਜਿਹੜਾ ਸੀਗਾ ਬੰਦੂਕ ਦੇ ਜ਼ੋਰ ਤੇ ਇਹਨਾਂ ਨੇ ਆਜ਼ਾਦੀ ਲਈ ਸੀਗੀ, ਤੇ ਉਹ ਚੀਜ਼ਾਂ ਇਹਨਾਂ ਦੇ ਪ੍ਰੋਟੈਕਟਡ ਹੈਗੇ, ਪ੍ਰੋਟੈਕਟਡ ਇਹਨਾਂ ਦੇ ਰਾਈਟਸ ਹੈਗੇ, ਫਰੀडम, ਅਸੈਂਬਲੀ ਸੁੰਬਲੀ। ਸੋ ਜਿਹੜੇ ਫਾਊਂਡਿੰਗ ਫਾਦਰ ਸੀਗੇ, ਉਹਨਾਂ ਨੇ ਪਹਿਲਾਂ ਹੀ ਦੇਖਿਆ ਸੀਗਾ ਕਿ ਇਹ ਬਾਅਦ ਚ ਦੁਬਾਰਾ ਕਿਤੇ ਫੇਸਿਜ਼ਮ ਵੱਲ ਜਿਹੜਾ ਦੇਸ਼ ਨਾ ਚੱਲ ਜਾਵੇ, ਦੁਬਾਰਾ ਕਿਤੇ ਇਦਾਂ ਦੇ ਜਿਹੜੇ ਸੀਗੇ ਕਬਜ਼ਾ ਨਾ ਇਹਦੇ ਉੱਤੇ ਹੋ ਜਾਵੇ। ਉਹਨਾਂ ਨੇ ਜਿਹੜਾ ਉਹ ਸੀਗਾ ਮਸਾਲਾ, ਤੁਸੀਂ ਕਹ ਲਓ ਕਿ ਵਿੱਚ ਪੂਰਾ ਕਨਸਟੀਟਿਊਸ਼ਨ ਦੇ ਜਿਹੜਾ ਪਾ ਕੇ ਗਏ ਕਿ ਤੁਸੀਂ ਇਹਨੂੰ ਚੇਂਜ ਨਹੀਂ ਕਰ ਸਕਦੇ। ਦੇਖੋ ਅਟਾਰਨੀ ਟਰਕੀਆਨਾ ਜੀ, ਇਸ ਦੇ ਵਿੱਚ ਬਸ ਗੱਲ ਕਰਕੇ ਫਿਰ ਆਪਾਂ ਅਗਲੀ ਖਬਰ ਵੱਲ ਵੱਧਦੇ ਹਾਂ। ਹੁਣ ਜਿਹੜਾ ਸੈਕਿੰਡ ਅਮੈਂਡਮੈਂਟ ਦੇ ਵਿੱਚ ਇਹੀ ਆ ਨਾ ਵੀ ਜੇ ਸਰਕਾਰ ਤੁਹਾਡੇ ਤੇ ਧੱਕਾ ਕਰੇ ਵੀ ਉਹਦੇ ਉਲਟ ਤੁਸੀਂ ਖੜਨ ਦੇ ਲਈ ਇਹ ਪ੍ਰੋਟੈਕਟਡ ਰਾਈਟ ਆ ਤੁਹਾਡਾ। ਤੇ ਹੁਣ ਜਦੋਂ ਧੱਕਾ ਹੋ ਰਿਹਾ ਤੇ ਜੇ ਉਹਦੇ ਉਲਟ ਕੋਈ ਵਰਤਣ ਦੀ ਕੋਸ਼ਿਸ਼ ਕਰ ਰਿਹਾ ਤੇ ਤੁਸੀਂ ਉੱਥੇ ਇਹ ਆਰਗੂਮੈਂਟ ਨਹੀਂ ਦੇ ਸਕਦੇ ਲੈ ਉੱਥੇ ਇਹ ਪ੍ਰੋਟੈਸਟ ਦੇ ਉੱਤੇ ਆਪਣਾ ਲਾਇਸੈਂਸਡ ਕੰਸੀਲਡ ਵੈਪਨ ਜਿਹੜਾ ਉਹ ਕਿਉਂ ਲੈ ਕੇ ਜਾ ਰਿਹਾ ਸੀ। ਬਿਲਕੁਲ ਲੈ ਕੇ ਜਾ ਸਕਦਾ ਆ, ਕਿਉਂਕਿ ਸੈਕਿੰਡ ਅਮੈਂਡਮੈਂਟ ਉਸ ਨੂੰ ਅਲਾਓ ਕਰਦਾ ਹੈਗਾ ਆ। ਤੇ ਇਦਾਂ ਨਹੀਂ ਹੋ ਸਕਦਾ ਨਾ ਵੀ ਇੱਕ ਟਾਈਮ ਦੇ ਉੱਤੇ ਜਦੋਂ ਤਾਂ ਰਿਟਨ ਹਾਊਸ ਮਾਰੇ ਪ੍ਰੋਟੈਸਟਰਸ ਦੇ ਉੱਤੇ ਗੋਲੀ, ਉਦੋਂ ਤਾਂ ਕਵੇ ਵੀ ਉਹ ਆਪਣੀ ਸੇਫਟੀ ਲਈ ਚਲਾ ਰਿਹਾ ਸੀ, ਵੀ ਉਦੋਂ ਬੰਦੂਕ ਉਹਦੀ ਠੀਕ ਆ, ਤੇ ਜਦੋਂ ਇਹ ਲੈ ਕੇ ਜਾਵੇ ਜਿਹੜੀ ਇਹਦੀ ਉਹ ਤੋਂ ਲੈ ਵੀ ਲਈ ਸੀ ਆਈਸ ਏਜੰਟਸ ਨੇ, ਤੇ ਜੇ ਇਹ ਲੈ ਕੇ ਜਾਵੇ ਕਹਿੰਦੇ ਵੀ ਇਹ ਲੈ ਕੇ ਨਹੀਂ ਤੁਸੀਂ ਜਾ ਸਕਦੇ। ਸੋ ਇਦਾਂ ਨਹੀਂ, ਦੋ ਚੀਜ਼ਾਂ ਨਹੀਂ ਹੋ ਸਕਦੀਆਂ। ਤੁਸੀਂ ਹਿਪੋਕ੍ਰੇਸੀ ਨਹੀਂ ਜਿਹੜੀ ਇਸ ਦੇ ਵਿੱਚ ਦਿਖਾ ਸਕਦੇ। ਇਟਸ ਆਈਦਰ ਐਬਸੋਲੂਟ ਔਰ ਨਥਿੰਗ। ਇਹ ਇਦਾਂ ਦਾ ਅਮੈਂਡਮੈਂਟ ਆ ਜੀ। ਤੇ FBI ਦੀ ਫਿਰ ਇਨਵੈਸਟੀਗੇਸ਼ਨ ਹੁਣ ਜਿਹੜੀ ਚੱਲਣੀ ਹੈ, ਇੰਡੀਪੈਂਡੈਂਟ ਇਨਵੈਸਟੀਗੇਸ਼ਨ ਇਹ ਹੁੰਦੀ ਆ। ਤੇ ਇਨਵੈਸਟੀਗੇਸ਼ਨ ਤਾਂ ਦੇਖੋ ਜੀ ਫੇਅਰ ਸਕੁਅਰ ਹੀ ਇਹਨਾਂ ਨੂੰ ਕਰਨੀ ਪੈਂਦੀ ਹੈ। ਇਹਦੇ ਵਿੱਚ ਕੋਈ ਉਹ ਨਹੀਂ ਹੈਗਾ ਕਿ ਬਿਨਾਂ ਮਤਲਬ ਉਹਨੂੰ ਖਿੱਚ ਧੂ ਕੇ ਸਟ੍ਰੈਚ ਕਰਤਾ, ਕਿਉਂਕਿ ਬੜੀ ਕਲੀਅਰ ਜੀ ਜਿਹੜੀ ਵੀਡੀਓ ਦੇ ਵਿੱਚ ਸਾਰਾ ਜਿਹੜਾ ਆ ਗਿਆ, ਤੇ ਲੋਕਾਂ ਨੂੰ ਸ਼ਾਂਤ ਨਹੀਂ ਕਰਾਇਆ ਜਾ ਸਕਦਾ। ਸੋ ਜਿਹੜੇ ਸਿਵਲ ਰਾਈਟ ਐਡਵੋਕੇਟ ਹੈਗੇ, ਉਹਨਾਂ ਨੇ ਕਿਹਾ ਸੀਗਾ ਕਿ ਇੰਡੀਪੈਂਡੈਂਟ ਰਿਵਿਊ ਜਿਹੜਾ ਆਪਣਾ ਕਰੋ। ਜਸਟਿਸ ਡਿਪਾਰਟਮੈਂਟ ਨੇ ਫਿਰ ਜਿਹੜਾ ਭਾਵੇਂ ਚਲਾਉਂਦੇ ਹੀ ਹੈਗੇ ਆ, ਪਰ ਜਸਟਿਸ ਡਿਪਾਰਟਮੈਂਟ ਨੂੰ ਜਿਹੜਾ ਸੀਗਾ ਡਿਸੀਜਨ ਕੀਤਾ ਗਿਆ ਇਹਨਾਂ ਨੇ ਲਾਂਚ ਕਰਨੀ ਹੈ ਸਿਵਲ ਰਾਈਟ ਇਨਵੈਸਟੀਗੇਸ਼ਨ। ਇਹ ਤੋਂ ਇਹ ਪਤਾ ਲੱਗਦਾ ਕਿ ਹੁਣ ਜਿਹੜੀ ਸਟੈਂਡਰਡ ਕੀ ਹੋਣੇ ਚਾਹੀਦੇ ਆ ਐਨਫੋਰਸਮੈਂਟ ਦੇ, ਜਸਟਿਸ ਡਿਪਾਰਟਮੈਂਟ ਦੇ ਵੀ ਹੁਣ ਹੱਥ ਵੱਜ ਗਏ। ਉਹਨਾਂ ਨੂੰ ਵੀ ਇਹ ਕੰਸੀਡਰ ਜਿਹੜਾ ਕਰਨਾ ਪੈ ਰਿਹਾ, ਕਿਉਂਕਿ ਹੱਥ ਚੱਕ ਹੋ ਗਈ ਸੀਗੀ। ਸੋ ਜਿੱਦਾਂ ਜਿੱਦਾਂ ਇਹ ਇਨਵੈਸਟੀਗੇਸ਼ਨ ਅਨਫੋਲਡ ਹੋ ਰਹੀ ਆ, ਉਦਾਂ ਦਾ ਜਿਹੜਾ ਸੀਗਾ ਨੈਸ਼ਨਲ ਡਿਬੇਟ ਵੱਧ ਰਿਹਾ ਕਿ ਅਕਾਊਂਟੇਬਿਲਿਟੀ ਇਹਨਾਂ ਦੀ ਆਫਿਸਰਾਂ ਦੀ ਕੀ ਹੋਣੀ ਚਾਹੀਦੀ ਆ। ਕਿਉਂਕਿ ਜਿਹੜੀ ਸਰਕਾਰ ਸੀ ਉਹਨੇ ਤਾਂ ਪੋਜੀਸ਼ਨ ਜਿਹੜੀ ਲਈ ਸੀ ਕਿ ਜਿੱਦਾਂ ਮਰਜ਼ੀ ਜਿੱਥੋਂ ਮਰਜ਼ੀ ਚੱਕ ਲਓ, ਜਿਹੜੇ ਮਰਜ਼ੀ ਹਿਸਾਬ ਨਾਲ, ਠੀਕ ਆ, ਲੱਤ ਟੁੱਟਦੀ ਬਾਂਹ ਟੁੱਟਦੀ ਕੋਈ ਚੱਕਰ ਨਹੀਂ। ਤੇ ਹੁਣ ਉਹ ਜਿਹੜੀ ਸੀਗੀ ਜਿਹੜਾ ਐਗਰੈਸਿਵ ਟੈਕਟਿਕ ਜਿਹੜੇ ਵਰਤਦੇ ਸੀਗੇ, ਕੋਈ ਓਵਰਸਾਈਟ ਜਿਹੜੀ ਨਹੀਂ ਸੀਗੀ। ਤੇ ਉਹ ਗੱਲ ਹੁਣ ਉਹੀ ਹੋ ਗਈ ਨਾ, ਜਦੋਂ ਮੁਲਾਜ਼ਮਾਂ ਤੇ ਚੈੱਕ ਨਹੀਂ ਰੱਖਣਾ ਮਾਲਕ ਨੇ, ਤੇ ਉਹਨਾਂ ਨੇ ਜੋ ਮਰਜ਼ੀ ਕਰ ਸਕਦੇ, ਉਹ ਵਾਲਾ ਹਿਸਾਬ ਆ ਜਾਂਦਾ ਇੱਥੇ। ਤੇ ਹੁਣ ਇਹਨਾਂ ਨੂੰ ਜਿਹੜੀ ਸੀਗੀ ਕਿ ਓਵਰਸਾਈਟ ਦੀ ਉਹਦੇ ਬੇਸ ਦੇ ਉੱਤੇ ਹਨਾ, ਤੇ ਕਈ ਤੁਹਾਨੂੰ ਪਤਾ ਮੁਕੱਦਮੇ ਵੀ ਹੋ ਸਕਦੇ ਆ ਰੋਂਗਫੁਲ ਡੈਥ ਦੇ, ਕਈ ਜਿਹੜੇ ਲਾਅ ਸੂਟ ਵੀ ਕਈ ਤਰ੍ਹਾਂ ਦੇ ਲੋਕੀ ਜਿਹੜੇ ਲੈ ਕੇ ਆ ਸਕਦੇ ਆ। ਓਵਰਸਾਈਟ ਮਿਸਿੰਗ ਆ। ਸੋ ਇਹਨਾਂ ਨੂੰ ਇਹ ਜਿਹੜੇ ਸੀਗੇ ਪ੍ਰੋਸੀਜਰਸ ਜਿਹੜੇ ਹੁਣ ਜਿਹੜੇ ਪਾਣੇ ਪੈਣੇ ਆ। ਜਿਹੜੀ ਸਰਕਾਰ ਉਹ ਕਹਿੰਦੀ ਹੈ ਇਨਫੋਰਸਮੈਂਟ ਜ਼ਰੂਰੀ ਸੀ, ਕਿਉਂਕਿ ਆਪਾਂ ਨੈਸ਼ਨਲ ਸਿਕਿਉਰਿਟੀ, ਉਹ ਹਰ ਚੀਜ਼ 'ਚ ਨੈਸ਼ਨਲ ਸਿਕਿਉਰਿਟੀ ਜਿਹੜੀ ਸਾਈਡ ਕਰਦੇ ਆ ਜੀ। ਇਹ ਨੈਸ਼ਨਲ ਸਿਕਿਉਰਿਟੀ ਦੀ ਕਿਹਦੀ ਗੱਲ ਰਹਿ ਗਈ ਜਦੋਂ ਤੁਸੀਂ ਆਪ ਹੀ ਆਪਣੇ ਬੰਦੇ ਜਿਹੜੇ 2 ਮਾਰਤੇ ਆ। ਸੋ ਜਿਹੜੀ ਇਨਵੋਲਵਮੈਂਟ ਹੋ ਗਈ FBI ਦੀ ਤੇ ਡਿਪਾਰਟਮੈਂਟ ਆਫ ਜਸਟਿਸ ਦੀ ਮਿਨੀਐਪੋਲਿਸ ਦੇ ਵਿੱਚ, ਇਹ ਹੁਣ ਜਿਹੜਾ ਲੋਕਲ ਰਿਵਿਊ ਤੋਂ ਬਾਹਰ ਗੱਲ ਚੱਲ ਗਈ। ਇਹ ਏਦਾਂ ਨਹੀਂ ਹੁਣ ਕੱਲੀ ਜਿਹੜੀ ਸਟੇਟ ਫਾਈਟ ਕਰ ਰਹੀ। ਪਹਿਲਾਂ ਤਾਂ ਸਟੇਟ ਵਰਸਸ ਫੈਡਰਲ ਹੋ ਗਿਆ ਸੀਗਾ ਨਾ, ਕਿ ਉਹਨਾਂ ਨੂੰ ਮਾੜਾ ਚੰਗਾ ਬੋਲ ਦਿੰਦੇ ਸੀ ਗਵਰਨਰਾਂ ਨੂੰ। ਹੁਣ ਜਿਹੜੀ FBI ਤੇ DOJ ਨੇ ਜਦੋਂ ਇਨਵੈਸਟੀਗੇਸ਼ਨ ਇਹਨਾਂ ਤੇ ਕੀਤੀਆਂ, ਨੈਸ਼ਨਲ ਪੱਧਰ ਦੀ ਗੱਲ ਜਿਹੜੀ ਹੋ ਗਈ, ਤੇ ਇਹਦੇ ਵਿੱਚ ਹੁਣ ਪੂਰੀ ਜਿਹੜੀ ਇਵੈਂਟਸ ਕਿੱਦਾਂ ਹੋਏ ਉਹਦੀ ਰੀਕਨਸਟਰਕਸ਼ਨ ਹੋ ਰਹੀ ਹੈ। ਜਿੱਦਾਂ ਤੁਸੀਂ ਦੱਸਿਆ ਕਿ ਉਹ ਬੰਦੂਕ ਲੈ ਕੇ ਚੱਲ ਗਿਆ ਸੀਗਾ, ਵਾਪਸ ਗਿਆ ਹਨਾ। ਤੇ ਇਹਦੇ ਵਿੱਚ ਜਿਹੜੀ ਫਿਰ ਉਹ ਅਸੈਸਮੈਂਟ ਕਰ ਰਿਹਾ ਕਿ ਲੀਗਲ ਸਟੈਂਡਰਡ ਕੀ ਹੋਣੇ ਚਾਹੀਦੇ ਆ, ਕਿੰਨੀ ਫੋਰਸ ਤੁਸੀਂ ਵਰਤ ਸਕਦੇ ਆ, ਕਿੰਨੀ ਨਹੀਂ ਵਰਤ ਸਕਦੇ ਆ। ਨਹੀਂ ਤਾਂ ਆਪਾਂ ਨੂੰ ਜਿਹੜਾ ਐਕਸ ਪਲੇਟਫਾਰਮ ਹੋਇਆ ਏਦਾਂ, ਉਹਦੇ ਵਿੱਚ ਤਾਂ ਏਦਾਂ ਸੀਗਾ ਕਿ ਨਹੀਂ ਜੋ ਕਰਨਾ ਪਵੇ ਕਰੋ, ਏਦਾਂ ਨਹੀਂ ਹੁੰਦਾ। ਇਹ ਮੁਲਕਾਂ 'ਚ ਏਦਾਂ ਨਹੀਂ ਹੁੰਦਾ। ਅਲਟੀਮੇਟਲੀ ਜਿਹੜਾ ਸੀਗਾ ਕੋਰਟਸ ਨੂੰ ਇੰਟਰਵੀਨ ਜਿਹੜਾ ਕਰਨਾ ਪੈਂਦਾ। ਸੋ ਇਹਦਾ ਹੁਣ ਜਿਹੜਾ ਆਊਟਕਮ ਇਹਦਾ ਕੀ ਹੋਊਗਾ, ਇਹ ਤੋਂ ਡਿਪੈਂਡ ਕਰਦਾ ਕਿ ਇਨਫੋਰਸਮੈਂਟ ਆਪਰੇਸ਼ਨ ਕਿਹੜੇ ਹਿਸਾਬ ਨਾਲ ਹੋਣੇ। ਆਮ ਸ਼ੋਰ ਐਟ ਮਿਨੀਮਮ ਉਹਨਾਂ ਦੀ ਟ੍ਰੇਨਿੰਗ ਜਿਹੜੀ ਹੋਣੀ ਆ। ਹੁਣ ਗੱਲ ਉੱਥੇ ਆ ਗਈ ਕਿ ਜੇ 2 ਦੇ ਹੁਣ ਜੇ 3 ਬਣ ਗਏ ਤਾਂ ਫਿਰ ਹਾਹਾਕਾਰ ਜਿਹੜੀ ਮਚ ਜਾਣੀ ਆ। ਤੇ ਪਹਿਲਾਂ ਇਹਨਾਂ ਨੇ ਕੋਸ਼ਿਸ਼ ਬੜੀ ਕੀਤੀ ਸੀਗੀ ਕਿ ਹੁਣ ਰਿਪੋਰਟਰ ਵੀ ਫੜ ਲਿਆ, ਕਿ ਜਿਹੜੇ ਲੋਕੀ ਪ੍ਰੋਟੈਸਟ ਆਰਗੇਨਾਈਜ਼ ਕਰ ਰਹੇ ਆ ਉਹਨਾਂ ਨੂੰ ਵੀ ਇਨਵੈਸਟੀਗੇਟ ਕੀਤਾ ਜਾਵੇ। ਉਧਰਲੇ ਪਾਸੇ ਨੂੰ ਜਿਹੜੀ ਸਰਕਾਰ ਜਿਹੜੀ ਚੱਲ ਗਈ ਸੀ,
ਉਹ ਫਿਰ ਇੱਕ ਡੈਮੋਕ੍ਰੇਸੀ ਤੇ ਫੈਸਿਜ਼ਮ ਦੇ ਵਿੱਚ ਤੁਸੀਂ ਕਹ ਲਓ ਕਿ ਇੱਕ ਬੜੀ ਫਾਈਨ ਲਾਈਨ ਜੀ ਰਹਿ ਜਾਂਦੀ ਆ। ਤੇ ਹੋਪਫੁਲੀ ਜਿਹੜਾ ਸੀਗਾ ਸਮਝਦਾਰ ਜਿਹੜੇ ਲੋਕੀ ਆ ਉਹ ਪ੍ਰਵੇਲ ਕਰਨਗੇ, ਤੇ ਇਹ ਪੁੱਠੇ ਪਾਸੇ ਨੂੰ ਜਿਹੜੀਆਂ ਚੀਜ਼ਾਂ ਜਾ ਰਹੀਆਂ ਸੀ ਇਹਨੂੰ ਲੈ ਕੇ ਵਾਪਸ ਜਿੱਦਾਂ ਯੂਐਸ ਹੋਣਾ ਚਾਹੀਦਾ ਉਧਰ ਨੂੰ ਚੀਜ਼ਾਂ ਇਹ ਵਾਪਸ ਸੈਂਟਰ 'ਚ ਲੈ ਕੇ ਆਉਣ। ਜੀ ਜੀ ਬਿਲਕੁਲ। ਇਹਦੇ ਵਿੱਚ ਇੱਕ ਲੇਟੈਸਟ ਨਿਊਜ਼ ਟਰਕਿਆਨਾ ਜੀ ਇਹ ਆ ਰਹੀ ਆ, ਮਿਨੇਸੋਟਾ ਨੇ ਰਿਕੁਐਸਟ ਕੀਤੀ ਸੀਗੀ ਫੈਡਰਲ ਜੱਜ ਦੇ ਮੂਹਰੇ ਵੀ ਆਈਸ ਦੇ ਜਿਹੜੇ ਆਪਰੇਸ਼ਨਸ ਆ, ਜਿਹੜਾ ਮੈਟਰੋ ਸਰਜ ਚੱਲ ਰਿਹਾ ਵੀ ਉਸ ਨੂੰ ਉਹ ਰੋਕ ਦੇਣ, ਪਰ ਜੱਜ ਨੇ ਉਹਨਾਂ ਦੀ ਇਹ ਜਿਹੜੀ ਦਰਖਾਸਤ ਆ ਉਸ ਨੂੰ ਰੱਦ ਕਰ ਦਿੱਤਾ, ਡਿਨਾਈ ਕਰ ਦਿੱਤਾ ਆ। ਮਿਨੇਸੋਟਾ ਸਟੇਟ ਦੀ ਜਿਹੜੀ ਰਿਕੁਐਸਟ ਸੀਗੀ ਵੀ ਆਈਸ ਲੈਡ ਆਪਰੇਸ਼ਨਸ ਆ ਉਹਨਾਂ ਨੂੰ ਹਾਲਟ ਕਰਨ ਦੇ ਲਈ, ਰੋਕਣ ਦੇ ਲਈ। ਸੋ ਸਟੇਟ ਤੇ ਜਿਹੜੀਆਂ 2 ਸਿਟੀਜ਼ ਆ ਉਹਨਾਂ ਨੇ ਕਿਹਾ ਵੀ ਜਿਹੜਾ ਲੀਗਲ ਹਾਈ ਲੀਗਲ ਬਾਰ ਰਿਕੁਆਇਰਡ ਆ ਬਲੌਕ ਕਰਨ ਦੇ ਲਈ ਫੈਡਰਲ ਲਾ ਐਨਫੋਰਸਮੈਂਟ ਆਪਰੇਸ਼ਨ ਨੂੰ, ਉਹ ਪੂਰਾ ਕਰਨ ਦੇ ਵਿੱਚ ਉਹ ਨਾਕਾਮਯਾਬ ਰਹੇ ਆ। ਸੋ ਉਹਨਾਂ ਦੀ ਉਹ ਜਿਹੜੀ ਰਿਕੁਐਸਟ ਆ ਉਹ ਡਿਨਾਈ ਜਿਹੜੀ ਉਹ ਕਰ ਦਿੱਤੀ ਗਈ ਆ ਫੈਡਰਲ ਜੱਜ ਦੇ ਜਿਹੜੇ ਉਹ ਦੁਆਰਾ। ਉਹ ਜੀ ਕਰ ਵੀ ਨਹੀਂ ਸਕਦੇ, ਕਿਉਂਕਿ ਐਂਡ ਆਫ ਦਾ ਡੇ ਜਿਹੜੇ ਕੋਰਟਸ ਉਹਨਾਂ ਨੇ ਲਾਅ ਐਨਫੋਰਸ ਕਰਨਾ ਹੁੰਦਾ। ਸਰਕਾਰ ਚਲੋ ਜੋ ਵੀ ਵਾਇਲੇਸ਼ਨ, ਜਿਹੜਾ ਕੋਰਟ ਆ ਉਹਨਾਂ ਨੂੰ ਸਿਸਟਮ ਦੇ ਹਿਸਾਬ ਨਾਲ ਚੱਲਣਾ ਪੈਂਦਾ, ਭਾਵੇਂ ਉਹ ਗੱਲ ਸਹੀ ਹੋਵੇ ਗਲਤ ਹੋਵੇ ਜਿੱਦਾਂ ਵੀ ਲੱਗੇ, ਪਰ ਉਹਨਾਂ ਨੂੰ ਜਿਹੜੇ ਰਿਟਨ ਲਾਜ਼ ਆ ਉਹਦੇ ਹਿਸਾਬ ਨਾਲ ਜਿਹੜਾ ਚੱਲਣਾ ਪੈਂਦਾ। ਤੇ ਫੈਡਰਲ ਜਿਹੜੇ ਇਮੀਗ੍ਰੇਸ਼ਨ ਆਪਰੇਸ਼ਨ ਹੈ ਕਈ ਵਾਰੀ ਉਹਨਾਂ ਨੇ ਪਹਿਲਾਂ ਸਟੈਬਲਿਸ਼ ਕਰ ਲਿਆ, ਉਹਦੇ ਵਿੱਚ ਜਿਹੜੇ ਕੋਰਟ ਆ ਇਹ ਇੰਟਰਵੀਨ ਜਿਹੜਾ ਨਹੀਂ ਕਰ ਸਕਦੇ ਆ, ਕਿਉਂਕਿ ਐਂਡ ਆਫ ਦਾ ਡੇ ਸੁਪਰੀਮ ਕੋਰਟ ਦੀਆਂ ਵੀ ਜਜਮੈਂਟਸ ਵਗੈਰਾ ਜਿਹੜੀਆਂ ਇਸ ਟੌਪਿਕ ਦੇ ਉੱਤੇ ਕਈ ਸਾਰੀਆਂ ਹੈਗੀਆਂ, ਤੇ ਉਹ ਚੀਜ਼ ਨਹੀਂ ਹੋ ਸਕਦੀ। ਮਤਲਬ ਇਹ ਜਿਹੜਾ ਪਿੱਛੋਂ ਦੀ ਹੈਗਾ ਇਹ ਸਰਕਾਰ ਵੱਲੋਂ ਜਿਹੜਾ ਫੈਡਰਲ ਗਵਰਨਮੈਂਟ ਆ ਉਹੀ ਬੇਸਿਕਲੀ ਇਮੀਗ੍ਰੇਸ਼ਨ ਨੂੰ ਜ਼ਿਆਦਾਤਰ ਉਹੀ ਕੰਟਰੋਲ ਕਰਦੀ ਆ। ਬਾਕੀ ਇਹ ਹੈ ਕਿ ਸਰਚ ਸੀਜ਼ਰ ਕਿੱਦਾਂ ਹੋਣੀ ਚਾਹੀਦੀ ਹੈ, ਕਨਸਟੀਟਿਊਸ਼ਨਲ ਜਿਹੜੀਆਂ ਪ੍ਰੋਟੈਕਸ਼ਨਸ ਜਿਹੜੀਆਂ ਹੈਗੀਆਂ ਉਹਨੂੰ ਕੋਰਟ ਜਿਹੜਾ ਐਨਫੋਰਸ ਜ਼ਰੂਰ ਕਰ ਸਕਦਾ। ਜੀ ਅਗਲੀ ਜਿਹੜੀ ਟਰਨੀ ਟਰਕਿਆਨਾ ਜੀ ਆਪਾਂ ਜੇ ਗੱਲ ਕਰਦੇ ਜਾਈਏ ਤਾਂ ਨੇਸ਼ਨ ਵਾਈਡ ਸਕਿਪ ਟ੍ਰੇਸਿੰਗ ਸਰਵੇਲੈਂਸ ਪ੍ਰੋਗਰਾਮ ਆਈਸ ਦੇ ਦੁਆਰਾ, ਉਹਦਾ ਕਾਫੀ ਰੌਲਾ ਵਿਵਾਦ ਜਿਹੜਾ ਉਹ ਪਿਆ ਆ ਹੁਣ। ਹਾਂਜੀ, ਸੋ ਇਹ ਕਾਫੀ ਕੰਟਰੋਵਰਸ਼ੀਅਲ ਜਿਹੜੀ ਇਹਨਾਂ ਦੇ ਸਰਵੇਲੈਂਸ ਪ੍ਰੋਗਰਾਮ ਜਿਹੜੇ ਸੀਗੇ, ਇਹਨਾਂ ਨੇ ਕੀ ਕੀਤਾ ਕਿ ਪ੍ਰਾਈਵੇਟ ਕੰਟਰੈਕਟਰ ਜਿਹੜੇ ਹਾਇਰ ਕਰਨੇ ਸ਼ੁਰੂ ਕਰਤੇ। ਠੀਕ ਹੈ, ਹੁਣ ਤੁਸੀਂ ਦੇਖੋ ਕਿ ਇੱਕ ਤਰ੍ਹਾਂ ਜਿਹੜੇ ਆਈਸ ਏਜੰਟ ਹੈਗੇ ਤਾਂ ਇਹ ਵੀ ਪ੍ਰਾਈਵੇਟ ਬੰਦੇ ਹੀ ਆ ਨਾ, ਕਿ ਬੋਨਸ ਦੇ ਕੇ ਰੱਖਿਆ, ਬਿੱਲ ਪਾਸ ਕਰਤਾ। ਤੁਸੀਂ ਦੇਖੋ ਕਿ ਇਸ ਹਿਸਾਬ ਨਾਲ ਵੀ ਕਿ ਇੱਕ ਸਰਕਾਰ ਛੋਟੀ ਜੀ ਸੀਗੀ, ਉਹਨਾਂ ਤੇ ਬੰਦੇ ਜਿਹੜੇ ਭਰਤੀ ਕਰਕੇ ਕਿੱਡੀ ਜ਼ਿਆਦਾ ਵਰਕਫੋਰਸ ਬਣਾ ਲਈ, ਹਜ਼ਾਰਾਂ ਚ ਏਜੰਟ ਜਿਹੜੇ ਬਣਾਤੇ। ਸੋ ਇਹ ਕੀ ਪ੍ਰਾਈਵੇਟ ਕੰਟਰੈਕਟਰ ਇਹ ਹਾਇਰ ਕਰਨੇ ਸ਼ੁਰੂ ਕਰਤੇ। ਸੋ ਸਕਿਪ ਟ੍ਰੇਸਿੰਗ ਸਰਵਿਸਿਜ਼, ਇਹਦੇ ਵਿੱਚ ਇਹ 1.5 ਮਿਲੀਅਨ ਇੰਡੀਵਿਜੂਅਲ ਨੂੰ ਜਿਹੜਾ ਟਰੈਕ ਕਰਦੇ ਆ ਡੇਟਾ ਐਨਾਲਿਟਿਕਸ ਦੇ ਨਾਲ। ਮਤਲਬ ਉਹਨਾਂ ਦੀ ਸੋਸ਼ਲ ਮੀਡੀਆ ਤੇ ਡੇਟਾ ਐਨਾਲਿਟਿਕਸ ਹੁੰਦਾ ਕਿ ਜਦੋਂ ਤੁਸੀਂ ਕੋਈ ਵੀ ਚੀਜ਼ ਕਿਤੇ ਵੀ ਆਪਣਾ ਡਿਜੀਟਲ ਫੁੱਟਪ੍ਰਿੰਟ ਛੱਡਦੇ ਆ, ਕਿਤੇ ਕਮੈਂਟ ਪਾਉਂਦੇ ਆ, ਕੋਈ ਪੋਸਟ ਸ਼ੇਅਰ ਕਰਦੇ ਆ, ਕਿਸੇ ਨੂੰ ਫੋਲੋ ਕਰਦੇ ਆ, ਆਪਸ ਦੇ ਵਿੱਚ ਮੈਸੇजेस ਦੇ ਥਰੂ ਕਿਸੇ ਨਾਲ ਗੱਲਬਾਤ ਕਰਦੇ ਆ, ਠੀਕ ਆ, ਭਾਵੇਂ ਸੋਸ਼ਲ ਮੀਡੀਆ, ਭਾਵੇਂ ਤੁਹਾਡੇ ਮੋਬਾਈਲ ਵਾਲੇ ਜਿਹੜੀ ਐਪਸ ਉਪਸ ਹੈਗੀਆਂ। ਈਵਨ ਇਹਦੇ ਵਿੱਚ ਸਿਗਨਲ ਐਪ ਜਿਹੜੀ ਸੀਗੀ, ਜਿਹੜੀ ਕਿ ਸਿਕਿਉਰ ਮੰਨੀ ਜਾਂਦੀ ਆ, ਉਹਨੂੰ ਵੀ ਕਰਨ ਦਾ ਵਿਵਾਦ ਜਿਹੜਾ ਤੁਸੀਂ ਦੇਖਿਆ ਹੋਣਾ ਕਿ ਕਹਿੰਦੇ ਕਿ ਉਹਨੂੰ ਵੀ ਜਿਹੜਾ ਪ੍ਰੋਬ ਉਹ ਕਰਨਾ, ਉਹਦੇ ਉੱਤੇ ਵੀ ਲੋਕਾਂ ਨੇ ਫਿਰ ਰੌਲਾ ਪਾਇਆ ਸੀਗਾ ਕਿ ਯਾਰ ਤੁਸੀਂ ਤਾਂ ਜਿਹੜਾ ਸੀਗਾ ਸਰਵੇਲੈਂਸ ਸਟੇਟ ਜਿਹੜੇ ਬਣ ਗਏ ਆ। ਸੋ ਹੁਣ ਜਿਹੜਾ ਸਕਿਪ ਟ੍ਰੇਸਿੰਗ ਸਰਵਿਸਿਜ਼ ਜਿਹੜੀਆਂ ਹੈਗੀਆਂ ਉਹ ਕੀ ਕਹਿੰਦੇ ਆ ਕਿ ਔਨ ਗਰਾਊਂਡ ਜਿਹੜੀ ਆਪਾਂ ਸਰਵੇਲੈਂਸ ਕਰਨੀ ਆ, ਜਿਹੜਾ ਵੀ ਡੇਟਾ ਜਿੱਥੋਂ ਵੀ ਸਾਨੂੰ ਮਿਲਦਾ ਉਹਦੇ ਹਿਸਾਬ ਨਾਲ ਪਤਾ ਲੱਗੇ ਕਿਹੜਾ ਬੰਦਾ ਕੱਚਾ, ਕਿਹੜਾ ਬੰਦਾ ਨਹੀਂ ਕੱਚਾ, ਕਿਹੜਾ ਬੰਦਾ ਪ੍ਰੋਟੈਸਟਰ ਜਿਹੜੇ ਸੀਗੇ ਉਹਨੂੰ ਇਨਕਰੇਜ ਕਰਦਾ, ਕਿਹੜਾ ਬੰਦਾ ਇਹ ਚੀਜ਼ ਨੂੰ ਆਰਗੇਨਾਈਜ਼ ਕਰਦਾ। ਕੈਪਜੈਮਨਾਈ ਗਵਰਨਮੈਂਟ ਸੋਲਿਊਸ਼ਨਸ ਕਰਕੇ ਕੰਪਨੀ ਜਿਹੜੀ ਹੈਗੀ ਹੈ ਕੈਪਜੈਮਨਾਈ ਦੀ, ਤੇ ਉਹਨੂੰ ਇਹਨਾਂ ਨੇ ਇੱਕ ਕੰਟਰੈਕਟ ਦਿੱਤਾ 365 ਮਿਲੀਅਨ ਦਾ। ਠੀਕ ਆ, ਸੋ ਤੁਸੀਂ ਦੇਖ ਲਓ ਹੁਣ ਐਡੇ ਵੱਡੇ ਜਦੋਂ ਫੈਡਰਲ ਕੰਟਰੈਕਟ ਆਉਂਦੇ ਆ ਤੇ ਕਿਹੜੀ ਕੰਪਨੀ ਨੇ ਮਨਾ ਕਰਨੀ ਹੈ। ਤੇ ਉਹਦਾ ਫਿਰ ਰੌਲਾ ਰੱਪਾ ਚੰਗਾ ਜਿਹੜਾ ਪੈ ਗਿਆ, ਤੇ ਫਿਰ ਜਿਹੜੀ ਕੰਪਨੀ ਸੀਗੀ ਉਹਨੇ ਐਗਜ਼ੀਕਿਊਸ਼ਨ ਪੌਜ਼ ਕਰਤੀ। ਉਹ ਕਹਿੰਦੇ ਆਪਾਂ ਨਹੀਂ ਕਰਨਾ, ਕਿਉਂਕਿ ਜਿਹੜੀ ਪਬਲਿਕ ਤੇ ਡਿਪਲੋਮੈਟਿਕ ਫਾਲਆਊਟ ਜਿਹੜਾ ਬਹੁਤ ਜ਼ਿਆਦਾ ਕੰਪਨੀ ਨੂੰ ਹੋਇਆ। ਲੋਕੀ ਆਬਵੀਅਸਲੀ ਕੰਪਨੀਆਂ ਨੂੰ ਵੀ, ਲੋਕਾਂ ਦੇ ਵੀ ਪੈਸੇ ਚਾਹੀਦੇ ਹੁੰਦੇ ਆ, ਨਹੀਂ ਕਿ ਫੈਡਰਲ ਗਵਰਨਮੈਂਟ ਦਾ ਕੰਟਰੈਕਟ ਆ ਗਿਆ 300 ਮਿਲੀਅਨ ਦਾ ਤੇ ਉਹਨਾਂ ਨੇ ਹਾਂ ਕਰ ਦੇਣੀ ਹੈ। ਸੋ ਫਿਲਹਾਲ ਉਹਨਾਂ ਨੇ ਜਿਹੜਾ ਸੀਗਾ, ਕਿਉਂਕਿ ਲੋਕਾਂ ਵੱਲੋਂ ਕਾਫੀ ਰੌਲਾ ਰੱਪਾ ਪਿਆ ਜਿਹੜਾ, ਤੇ ਕੰਪਨੀ ਨੇ ਉਹਨੂੰ ਪੌਜ਼ ਕਰਤਾ ਪ੍ਰੋਗਰਾਮ ਨੂੰ। ਸੋ ਬੇਸਿਕਲੀ ਇਹਦੇ ਵਿੱਚ ਕੀ ਸੀਗਾ ਕਿ ਇਹ ਜਿਹੜੀ ਆਪਣੀ ਅਥਾਰਟੀ ਹੈਗੀ, ਕਿ ਜਿੱਦਾਂ ਹੁਣ FBI ਲੋਕਾਂ ਨੂੰ ਮੋਨੀਟਰ ਕਰਦੀ ਹੈ ਕੀ ਕਰਨਾ ਕੀ ਨਹੀਂ ਕਰਨਾ, ਉਹ ਇਹ ਕੰਪਨੀਆਂ ਨੂੰ ਆਊਟਸੋਰਸ ਕਰ ਰਹੇ ਸੀਗੇ, ਤੁਸੀਂ ਦੇਖ ਕੇ ਸਾਨੂੰ ਕਨਕਲੂਜਨ ਕਰਕੇ ਜਿਹੜਾ ਦੱਸੋ। ਸੋ ਮਤਲਬ ਇਹ ਸੀਗਾ ਕਿ US ਦੀ ਪਬਲਿਕ ਨੇ ਫਿਰ ਜਿਹੜਾ ਇੱਕ ਤਰ੍ਹਾਂ ਕਹਿ ਲਓ ਤੁਸੀਂ ਕਿ ਇਮੀਗ੍ਰੇਸ਼ਨ ਦੀ ਆੜ ਦੇ ਵਿੱਚ ਜਿਹੜਾ ਸੀਗਾ, ਹੁਣ ਉਹਨਾਂ ਨੇ ਇਕੱਲਾ ਉੱਥੇ ਤਾਂ ਰੁਕਣਾ ਨਹੀਂ। ਹੁਣ ਜਿਹੜੀ ਤੁਸੀਂ ਕਿਸੇ ਨੂੰ ਸਰਵੇਲੈਂਸ ਕਰਨ ਲੱਗ ਪਏ, ਇਹ ਤਾਂ ਹੁਣ ਜਿਹੜਾ US ਸਿਟੀਜ਼ਨ ਆ ਉਹਨੂੰ ਫਿਰ ਜਿਹੜੇ ਹਿਸਾਬ ਨਾਲ ਮਰਜ਼ੀ ਸਰਵੇਲੈਂਸ ਕਰੀ ਜਾਊਗੀ, ਉਹਦੇ ਜਿਹੜੇ ਪ੍ਰਾਈਵੇਟ ਮੈਸੇजेस ਆ ਕੀ ਆ ਕਿੱਦਾਂ ਉਹਨੂੰ ਦੇਖੂਗੇ ਇਹ। ਇਹਦੇ ਵਿੱਚ ਫਿਰ ਸਿਵਲ ਲਿਬਰਟੀਜ਼ ਦਾ ਲੋਕਾਂ ਨੇ ਕੰਸਰਨ ਜਿਹੜਾ ਚੱਕਿਆ, ਉਹ ਕਹਿੰਦੇ ਕਿ ਇਹ ਅਨਅਕਾਊਂਟੇਬਲ ਸਰਵੇਲੈਂਸ ਜਿਹੜੀ ਹੈਗੀ ਆ, ਕਿ ਕੋਈ ਇਹਨੂੰ ਚੈੱਕ ਨਹੀਂ ਕਰ ਰਿਹਾ, ਕਿ ਮਿਸਯੂਜ਼ ਕਰ ਸਕਦੇ ਆ ਉਹ ਡੇਟਾ ਦਾ। ਤੇ ਇਹਦੇ ਨਾਲ ਜਿਹੜਾ ਸੀਗਾ ਡਿਊ ਪ੍ਰੋਸੈਸ ਪ੍ਰੋਟੈਕਸ਼ਨ ਜਿਹੜੀਆਂ ਹੈਗੀਆਂ US ਕਨਸਟੀਟਿਊਸ਼ਨ ਦੀਆਂ, ਉਹ ਵਾਇਲੇਟ ਹੁੰਦੀਆਂ। ਅਗੇਨ ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਉਹ ਕਲੇਮ ਕਰਦੀ ਹੈ ਕਿ ਇਹ ਜਿਹੜੇ ਪ੍ਰੋਗਰਾਮ ਹੈਗੇ ਆ ਇਹ ਲੀਗਲ ਗਾਈਡਲਾਈਨ ਜਿਹੜੀਆਂ ਉਹਨਾਂ ਦੀਆਂ ਹੈਗੀਆਂ ਉਹਨਾਂ ਨਾਲ ਕੰਪਲਾਈ ਕਰਦੇ ਆ, ਪਰ ਉਹਨਾਂ ਨੇ ਜਿਹੜੀ ਡਿਟੇਲ ਨਹੀਂ ਦਿੱਤੀ ਕਿ ਕਿਹੜੇ ਹਿਸਾਬ ਨਾਲ ਕੰਪਲਾਈ ਕਰਦੇ ਆ ਕਿ ਨਹੀਂ ਕਰਦੇ ਆ।
ਓਵਰਸਾਈਟ ਮਤਲਬ ਹੋ ਜਾਣੀ ਹੈ। ਇਹ ਡਰ ਜਿਹੜਾ ਜ਼ਿਆਦਾ ਹੈਗਾ ਕਿ ਪ੍ਰਾਈਵੇਟ ਕੰਪਨੀਆਂ ਨੂੰ ਹੋਰ ਜ਼ਿਆਦਾ ਐਕਸਪਲੋਇਟ ਜਿਹੜੀਆਂ ਕਰ ਸਕਦੀਆਂ, ਤੇ ਤੁਸੀਂ ਪ੍ਰਾਈਵੇਟ ਕੰਪਨੀਆਂ ਨੂੰ ਲੋਕਾਂ ਦੇ ਜਿਹੜਾ ਡੇਟਾ ਉਹ ਕਰਦੇ ਉਹਦੇ ਖਿਲਾਫ ਜਿਹੜਾ ਨਾ ਕਰੋ। ਕਿਉਂਕਿ ਹੁਣ ਅੱਜ ਦੀ ਡੇਟ 'ਚ ਦੇਖੋ, ਏਦਾਂ ਨਹੀਂ ਤੁਸੀਂ ਕਹਿ ਸਕਦੇ ਕਿ ਜਿਹੜਾ ਵੀ ਬੰਦਾ ਇੰਟਰਨੈਟ ਤੇ ਹੈਗਾ ਕੁਝ ਵੀ ਪਾਉਂਦਾ ਉਹਨੂੰ ਸੋਚ ਕੇ ਪਾਉਣਾ ਚਾਹੀਦਾ। ਹੁਣ ਬੰਦਾ ਤਾਂ ਆਪਣੇ ਹਿਸਾਬ ਨਾਲ ਪਾਉਂਦਾ, ਪਰ ਹੁਣ ਡੇਟਾ ਮਾਈਨਿੰਗ ਕੀ ਆ ਕਿ ਹੁਣ ਤੁਸੀਂ ਏਦਾਂ ਦੀਆਂ ਨਵੀਆਂ ਟੈਕਨੋਲੋਜੀਆਂ ਲਾ ਕੇ ਤੁਸੀਂ ਬੰਦੇ ਦੀ 10 ਸਾਲ ਦੀ ਪ੍ਰੋਫਾਈਲ ਕੱਢ ਲਈ ਕਿ ਇਹਨੇ 10 ਸਾਲਾਂ 'ਚ ਕੀ ਕੀਤਾ, ਤੇ ਫਿਰ ਤੁਸੀਂ ਉਹਨੂੰ ਉਹੀ ਜਿਹੜਾ ਬੰਦੇ ਦੇ ਖਿਲਾਫ ਜਿਹੜਾ ਵਰਤ ਰਹੇ ਆ, ਉਹ ਚੀਜ਼ ਦਾ ਜਿਹੜਾ ਡਰ ਇੱਕ ਹੁੰਦਾ ਕਿ ਬੰਦਾ ਫਿਰ ਆਜ਼ਾਦੀ ਨਾਲ ਜੀ ਨਹੀਂ ਸਕਦਾ ਇਹਦੇ ਹਿਸਾਬ ਨਾਲ। ਸੋ ਜਿਹੜੇ ਸਿਵਲ ਰਾਈਟ ਐਡਵੋਕੇਟ ਹੈਗੇ ਉਹ ਕਹਿੰਦੇ ਕਿ ਸਾਨੂੰ ਹੋਰ ਟਰਾਂਸਪੇਰੈਂਸੀ ਦਿਓ ਕਿ ਕਿਹੜੇ ਹਿਸਾਬ ਨਾਲ ਤੁਸੀਂ ਚੈੱਕ ਕਰ ਰਹੇ ਆ, ਤੇ ਜਿਹੜੀ ਹੋਰ ਫੰਡਿੰਗ ਜਿਹੜੀ ਸੀਗੀ ਇਹਨਾਂ ਨੂੰ ਹੋਣੀ ਚਾਹੀਦੀ ਕਿ ਨਹੀਂ, ਕਿਉਂਕਿ ਐਂਡ ਆਫ ਦਾ ਡੇ ਲੋਕਾਂ ਦਾ ਹੀ ਪੈਸਾ ਹੈਗਾ ਇਹ। ਜਿਹੜੇ 365 ਮਿਲੀਅਨ ਡਾਲਰ ਹੈਗੇ ਆ, ਇਹਦੇ ਵਿੱਚ ਤੁਹਾਡੇ ਸਾਰਿਆਂ ਦਾ, ਸਾਡੇ ਵਰਗਿਆਂ ਦਾ, ਟੈਕਸ ਪੇਅਰ ਦਾ ਮਨੀ ਗਿਆ ਹੋਇਆ ਵਾ। ਸਾਡੇ ਪੈਸੇ ਵਰਤ ਕੇ ਸਾਨੂੰ ਹੀ ਜਿਹੜੀ ਸੀਗੀ ਡਰਾਵੇ ਧਮਕਾਵੇ ਜਿਹੜੇ ਕਰ ਰਿਹਾ, ਉਹ ਚੀਜ਼ ਜਿਹੜੀ ਆ ਜਾਂਦੀ ਹੈ ਕਿ ਜਿਹੜੀ ਫੰਡਿੰਗ ਹੈਗੀ ਆ ਉਹ ਕਿਹਨੂੰ ਜਾਣੀ ਚਾਹੀਦੀ ਹੈ, ਕਿਹਨੂੰ ਨਹੀਂ ਜਾਣੀ ਚਾਹੀਦੀ ਹੈ। ਤੁਸੀਂ 365 ਮਿਲੀਅਨ ਸਕੂਲਾਂ ਤੇ ਲਾਓ, ਹਸਪਤਾਲਾਂ ਤੇ ਲਾਓ, ਬਟ ਤੁਸੀਂ ਉਹਨੂੰ ਜਿਹੜਾ ਇੱਧਰਲੇ ਪਾਸੇ ਨੂੰ ਪ੍ਰਾਈਵੇਟ ਕੰਪਨੀਆਂ ਨੂੰ ਜਿਹੜਾ ਦੇ ਰਹੇ ਆ। ਤੇ ਇਹਦੇ ਵਿੱਚ ਫਿਰ ਕੰਸਰਨ ਆ ਗਿਆ ਕਿ ਟੈਕਨੋਲੋਜੀ ਕਿਹੜੀ ਯੂਜ਼ ਕਰ ਰਹੇ ਆ, ਐਨਫੋਰਸ ਕਿਹੜੇ ਹਿਸਾਬ ਨਾਲ ਕਰ ਰਹੇ ਆ। ਫੇਸ਼ੀਅਲ ਰੈਕੋਗਨੀਸ਼ਨ ਜਿਹੜੀ ਟੈਕਨੋਲੋਜੀ ਹੈਗੀ ਆ, ਉਹਨੂੰ ਇਹ 에ਅਰਪੋਰਟਾਂ ਤੇ, ਸੜਕਾਂ ਤੇ, ਹਰ ਜਗ੍ਹਾ ਇਹ ਯੂਜ਼ ਕਰ ਰਹੇ ਆ। ਲਾਇਸੈਂਸ ਪਲੇਟ ਜਿਹੜੇ ਰੀਡਰ ਇਹਨਾਂ ਨੇ ਉਹ ਲਾਤੇ ਆ, ਉਹਦੇ ਵਿੱਚ ਇਹ ਕਹਿ ਰਹੇ ਆ ਕਿ ਵਿਦਆਊਟ ਕਲੀਅਰ ਜਿਹੜੇ ਪੈਰਾਮੀਟਰ ਨਹੀਂ ਡਿਫਾਈਨ ਕੀਤੇ ਕਿ ਤੁਸੀਂ ਕਿਹੜੇ ਹਿਸਾਬ ਨਾਲ ਜਿਹੜਾ ਲਿੰਕ ਕਰ ਰਹੇ ਆ। ਤੇ ਇਹਦੇ ਵਿੱਚ ਤੁਸੀਂ ਪ੍ਰਾਈਵੇਟ ਜਿਹੜੇ ਕੰਟਰੈਕਟਰ ਸੀਗਾ ਉਹਨੂੰ ਇੰਨਾ ਜ਼ਿਆਦਾ ਡੇਟਾ ਜਿਹੜਾ ਨਾ ਦਿਓ। ਇਸ ਚੀਜ਼ ਦਾ ਜਿਹੜਾ ਰੌਲਾ ਲੱਪਾ ਜਿਹੜਾ ਹੁਣ ਜਿਹੜਾ ਪਿਆ ਹੋਇਆ ਇਸ ਵੇਲੇ, ਕਿਉਂਕਿ ਹੁਣ ਦੇਖੋ ਫਿਰ ਐਂਡ ਆਫ ਦਾ ਡੇ ਤਾਂ ਅਮਰੀਕਾ ਪੁਲਿਸ ਸਟੇਟ ਬਣ ਗਈ ਨਾ ਇੱਕ। ਤੁਸੀਂ ਮਤਲਬ ਪ੍ਰੋਟੈਕਸ਼ਨ ਕਰਦੇ, ਜਿਹੜੇ ਤੁਸੀਂ ਦੇਖ ਲਓ ਕਿ ਲੋਕਾਂ ਨੂੰ, ਇਮੀਗ੍ਰੈਂਟਾਂ ਨੂੰ ਟੰਗਦੇ, ਤੁਸੀਂ ਹੁਣ ਅਮਰੀਕੀਆਂ ਨੂੰ ਜਿਹੜਾ ਟੰਗਣ ਲੱਗ ਪਏ ਆ। ਬਿਲਕੁਲ ਬਿਲਕੁਲ ਜੀ। ਐਂਟੀ ਆਈਸ ਦੇ ਪ੍ਰੋਟੈਸਟ ਕਾਫੀ ਜਿਹੜੇ ਉਹ ਹੋ ਰਹੇ ਨੇ। ਨੇਸ਼ਨ ਵਾਈਡ ਸ਼ਟਡਾਊਨ ਮੂਵਮੈਂਟ ਦਾ ਵੀ ਕਾਫੀ ਰੌਲਾ ਜਿਹੜਾ ਉਹ ਚੱਲ ਰਿਹਾ ਆ। ਜਿਹੜੇ ਪ੍ਰੋਟੈਸਟਰਸ ਆ ਉਹ ਇੱਕ ਹਿਸਾਬ ਦੇ ਨਾਲ ਬੜੇ ਇਕੱਠੇ ਹੋ ਕੇ ਬੜਾ ਐਕਟਿਵਿਜ਼ਮ ਜਿਹੜਾ ਉਹ ਕਰ ਰਹੇ ਨੇ ਇਸ ਟਾਈਮ। ਹਾਂਜੀ, ਆਈਸ ਆਊਟ ਐਵਰੀਵੇਅਰ ਹੈ ਨਾ। ਇਹ ਪ੍ਰੋਟੈਸਟਰ ਜਿਹੜੇ ਹਰ ਪੂਰੇ 50 ਸਟੇਟਾਂ ਦੇ ਵਿੱਚ ਇਹ ਜਿਹੜਾ ਚੱਲ ਰਿਹਾ। ਆਪਣੇ ਸੈਨ ਫ੍ਰਾਂਸਿਸਕੋ 'ਚ ਵੀ ਐਕਚੁਅਲੀ ਬੇ ਏਰੀਆ 'ਚ ਐਜ਼ ਵੀ ਸਪੀਕ ਕਾਫੀ ਜ਼ਿਆਦਾ ਜਿਹੜੇ ਇਕੱਠ ਦੇਖਿਆ ਹੋਣਾ ਤੁਸੀਂ ਸਾਰਿਆਂ ਨੇ ਸੋਸ਼ਲ ਮੀਡੀਆ ਤੇ। ਸੋ ਇਹ ਸਿਰਫ ਹੁਣ ਮਿਨੀਐਪਲਸ, ਨਿਊਯਾਰਕ ਜਾਂ ਐਲਏ ਤੱਕ ਨਹੀਂ ਰਹਿ ਗਈ, ਬਾਕੀ ਪੂਰੀ ਕੰਟਰੀਆਂ ਦੇ ਵਿੱਚ ਜਿਹੜੀ ਪੂਰੀ ਸਟੇਟਾਂ ਦੇ ਵਿੱਚ ਇਹ ਫੈਲ ਗਈ ਹੈ। ਇਹਦੇ ਵਿੱਚ ਆਪਾਂ ਹੁਣ ਕੀ ਦੇਖ ਰਹੇ ਹਾਂ ਕਿ ਐਕਟਿਵਿਸਟ ਜਿਹੜੇ ਹੋ ਗਏ, ਠੀਕ ਆ, ਇਮੀਗ੍ਰੇਸ਼ਨ ਦੇ ਐਕਟਿਵਿਸਟ ਹੋ ਗਏ, ਜਿਹੜੇ ਲੇਬਰ ਗਰੁੱਪ ਵੀ ਜਿਹੜੇ ਸੀਗੇ ਉਹ ਵੀ ਈਵਨ ਸੜਕਾਂ ਤੇ ਆ ਗਏ ਆ। ਸਟੂਡੈਂਟਸ ਤਾਂ ਚਲੋ ਆ ਹੀ ਜਾਂਦੇ ਆ, ਸਟੂਡੈਂਟ ਹਮੇਸ਼ਾ ਹੀ ਜਿਹੜੇ ਫਰੰਟ ਤੇ ਹੀ ਜਿਹੜੇ ਰਹੇ ਇਹਨਾਂ ਦੇ। ਤੇ ਸਿਟੀਜ਼ਨਸ ਹੁਣ ਜਿਹੜੇ ਸੀਗੇ ਆਮ, ਤੁਸੀਂ ਦੇਖ ਲਓ ਕਿ ਉਮਰ ਦਾ ਵੀ ਨਹੀਂ ਹੁਣ ਕੋਈ, ਉਹ ਹਰ ਉਮਰ ਦਾ ਬੰਦਾ ਜਿਹੜਾ, ਭਾਵੇਂ ਠੰਡ ਆ, ਭਾਵੇਂ ਕੁਛ ਵੀ ਆ, ਭਾਵੇਂ ਸ਼ਿਕਾਗੋ ਆ, ਭਾਵੇਂ ਮਿਨੀਐਪਲਸ ਆ, ਬਰਫ਼ ਪੈਂਦੀ, ਭਾਵੇਂ ਜੋ ਮਰਜ਼ੀ ਆ। ਜਿਹੜੀ ਤੁਸੀਂ ਗੱਲ ਦੱਸੀ ਇੱਥੇ ਦੇ ਲੋਕ ਜਿਹੜੇ ਸਟੈਂਡ ਲੈਂਦੇ ਆ ਇਮੀਗ੍ਰੈਂਟਾਂ ਦੇ ਕਰਕੇ, ਤੇ ਉਹ ਵਾਕਈ ਜਿਹੜੇ ਸਟੈਂਡ ਲੈਂਦੇ ਆ। ਆਪਾਂ ਖੁਦ ਕੋਰਟਸ ਦੇ ਵਿੱਚ ਦੇਖਿਆ ਕਿ ਬਾਹਰ ਖੜੇ ਹੁੰਦੇ ਆ ਕਿ ਰੈਗੂਲਰ ਕੋਰਟ ਆਵਰ ਦੇ ਵਿੱਚ ਵੀ, ਤੇ ਸਾਈਡ ਤੇ ਜਿਹੜੇ ਖੜੇ ਹੁੰਦੇ ਆ ਸਾਈਨ ਸੂਨ ਜੇ ਲੈ ਕੇ ਆਪਣੇ, ਜਿਹੜੇ ਉਹ 'ਚ ਵੱਡੀ ਉਮਰ ਵਾਲੇ ਲੋਕੀ ਵੀ ਕਾਫੀ ਜਿਹੜੇ ਆਏ ਹੁੰਦੇ ਆ। ਸਵੇਰੇ ਆਪਾਂ ਤਾਂ ਚਲੋ ਸਾਡਾ ਕੰਮ ਆ ਕੋਰਟ ਜਾਣਾ, ਪਰ ਮਤਲਬ ਉਹ ਵੀ ਪੋਸਟਰ ਲੈ ਕੇ ਜਿਹੜੇ ਉਹ ਤੁਹਾਨੂੰ ਜੇ ਕਿਤੇ ਦੇਖਦੇ ਆ, ਜਾ ਕੇ ਪਲੀਜ਼ ਉਹਨਾਂ ਨੂੰ ਮਾੜਾ ਜਿਹਾ ਥੈਂਕ ਯੂ ਕਹਿ ਦਿਆ ਕਰੋ। ਕਈ ਵਾਰੀ ਲੋਕੀ ਮੈਂ ਏਦਾਂ ਉਹ ਵਿਚਾਰੇ ਖੜੇ ਹੁੰਦੇ ਆ, ਮੂੰਹ ਵੱਟ ਕੇ ਐਂ ਨਿਕਲ ਜਾਂਦੇ ਆ, ਜਿਹੜੇ ਉਹ ਮਤਲਬ ਤੁਹਾਡੇ ਲਈ ਖੜੇ ਆ, ਤੁਹਾਡੀ ਸਪੋਰਟ ਦੇ ਵਿੱਚ ਖੜੇ ਆ। ਉਹ ਖੜੇ ਆ ਤਾਂ ਆਈਸ ਜਿਹੜੀ ਡਰਦੀ ਆ ਕਿ ਇਹਨਾਂ ਨੇ ਕੈਮਰੇ ਬਣਾ ਦੇਣੇ, ਵੀਡੀਓ ਬਣਾ ਦੇਣੀ। ਜੇ ਸ਼ਾਇਦ ਏਦਾਂ ਦੇ ਲੋਕੀ ਇੰਟਰਵੀਨ ਨਾ ਕਰਦੇ, ਜਿਹੜਾ ਹੁਣ ਬੰਦੇ ਨੇ ਗੋਲੀ ਖਾਧੀ ਹੈ, ਵੀ ਉੱਥੇ ਇੱਕ ਕੁੜੀ ਨੂੰ ਬਚਾ ਰਿਹਾ ਸੀਗਾ। ਸੋ ਇਹ ਵਿੱਚ ਜਿਹੜੀ ਦਖਲਅੰਦਾਜ਼ੀ ਜਿਹੜੀ ਕਰਦੇ ਆ, ਸੋ ਇਹ ਅਗਰ ਮਿਨੀਮਮ ਇੱਕ ਜੇ ਤੁਹਾਨੂੰ ਕਿਤੇ ਖੜੇ ਦੇਖਦੇ ਆ, ਠੀਕ ਹੈ, ਤੇ ਜਾ ਕੇ ਭਾਵੇਂ ਨਹੀਂ ਵੀ ਬੜਾ ਕਮਿਊਨੀਕੇਸ਼ਨ ਆ, ਥੈਂਕ ਯੂ ਛੋਟਾ ਜਿਹਾ ਬੰਦਾ ਇੱਕ ਜਿਹੜਾ ਕਹਿ ਦਿੰਦਾ, ਐਕਨੋਲੇਜ ਕਰਦਾ। ਨਹੀਂ ਤਾਂ ਡਿਸਕਨੈਕਟ ਜਾਓ ਤਾਂ ਵੀ ਵਿਚਾਰੇ ਜਿਹੜੇ ਕੌਂਕੜ ਆਪਾਂ ਦੇਖਿਆ, ਸੈਂਟਾਨਾ ਵਗੈਰਾ ਆਪਾਂ ਦੇਖੇ, ਕੋਰਟਸ ਦੇ ਬਾਹਰ ਇਹ ਕਾਫੀ ਜਿਹੜੇ ਟਾਈਮ ਕੱਢ ਕੇ ਜਿਹੜੇ ਬਜ਼ੁਰਗ ਜਿਹੜੇ ਪਹੁੰਚਦੇ ਆ ਉੱਥੇ, ਲੋੜ ਨਹੀਂ ਉਹਨਾਂ ਨੂੰ ਹੈਗੀ, ਪਰ ਫਿਰ ਵੀ ਜਿਹੜੇ ਕੋਰਟਸ ਦੇ ਬਾਹਰ ਜਾ ਕੇ ਕਿ ਆਈਸ ਨਹੀਂ ਚਾਹੀਦੀ ਇੱਥੇ, ਬੰਦਾ ਲੀਗਲੀ ਆਪਣਾ ਪ੍ਰੋਸੈਸ ਜਿਹੜਾ ਕਰ ਰਿਹਾ। ਸੋ ਹੁਣ ਇਹਦੇ ਵਿੱਚ ਆਪਾਂ ਕੀ ਦੇਖਿਆ ਕਿ ਲੋਕਾਂ ਨੇ ਜਿਹੜੀਆਂ ਜਨਰਲ ਸਟ੍ਰਾਈਕ ਕਰਤੀਆਂ, ਬਿਜ਼ਨੈਸਿਸ ਦੇ ਵਿੱਚੋਂ ਵੀ ਕਈ ਵਾਰੀ ਵਾਕਆਊਟ ਉਹਨਾਂ ਨੇ ਸ਼ੁਰੂ ਕਰਤੇ ਕਿ ਇੱਕ ਜਿਹੜਾ ਸਾਈਨ ਜਿਹਾ ਮਿਲੇ, ਇਕਨੋਮਿਕ ਸ਼ਟਡਾਊਨ ਹੋਵੇ ਕਿ ਇਮੀਗ੍ਰੈਂਟਸ ਨੂੰ ਤੁਸੀਂ ਧੱਕਾ ਨਹੀਂ ਕਰ ਸਕਦੇ। ਸਕੂਲਾਂ ਦੇ ਵਿੱਚੋਂ, ਯੂਨੀਵਰਸਿਟੀਆਂ ਦੇ ਵਿੱਚੋਂ ਲੋਕ, ਸਟੂਡੈਂਟਸ ਨੇ ਜਿਹੜਾ ਵਾਕਆਊਟ ਕਰਨਾ ਸ਼ੁਰੂ ਕਰਤਾ, ਵਰਕ ਪਲੇਸ ਚੋਂ ਵਾਕਆਊਟ ਕਰਨਾ ਸ਼ੁਰੂ ਕਰਤਾ। ਲੋਕਾਂ ਨੇ ਇੱਕ ਆਪਣਾ ਸੈਂਟੀਮੈਂਟ ਦੱਸਿਆ ਕਿ ਇਤਰਾਜ਼ ਦਿਖਾਇਆ ਕਿ ਸਰਕਾਰ ਬਹੁਤ ਜ਼ਿਆਦਾ ਅੱਗੇ ਲੈ ਕੇ ਜਾ ਰਹੀ ਆ। ਇਹ ਜਿੱਦਾਂ ਇੰਡੀਆ ਜਿਹਨੂੰ ਕਹਿੰਦੇ ਨਾ ਆਪਾਂ ਚੱਕਾ ਜਾਮ ਕਰਤਾ, ਉਹਲੇ ਪਾਸੇ ਨੂੰ ਜਿਹੜੇ ਹਾਲਾਤ ਜਿਹੜੇ ਪਹੁੰਚ ਗਏ ਆ। ਤੇ ਆ ਜਿਹੜੇ ਦੂਜੇ ਇਹਨਾਂ ਨੇ ਜਿਹੜਾ ਮਰਡਰ ਕਹਿ ਲਓ, ਐਗਜ਼ੀਕਿਊਸ਼ਨ ਕਹਿ ਲਓ, ਜਾਂ ਡੈਥ ਹੋਈ ਬੰਦੇ ਦੀ, ਜਿਹੜੇ ਮਰਜ਼ੀ ਹਿਸਾਬ ਨਾਲ ਤੁਸੀਂ ਸੋਚਦੇ ਆ, ਮਤਲਬ ਦੂਜੇ ਦਾ ਜੇ ਕਿਤੇ ਇਹ ਤੀਜਾ ਹੋ ਜਾਂਦਾ ਤਾਂ ਬੜੀ ਪ੍ਰੋਬਲਮ ਜਿਹੜੀ ਪੈ ਜਾਣੀ ਸੀ। ਲੋਕਾਂ ਦਾ ਸੈਂਟੀਮੈਂਟ ਉੱਥੇ ਜਿਹੜਾ ਸਟੈਂਡ ਕਰਦਾ, ਕਿਉਂਕਿ ਦੋਨੋਂ ਬੰਦੇ ਯੂਐਸ ਸਿਟੀਜ਼ਨ ਜਿਹੜੇ ਸੀਗੇ। ਜਿਹੜੇ ਆਰਗੇਨਾਈਜ਼ਰ ਹੁਣ ਜਿਹੜੇ ਹੈਗੇ ਆ, ਉਹ ਕਹਿੰਦੇ ਆ ਕਿ ਸਿਸਟਮੈਟਿਕ ਜਿਹੜੇ ਰਿਫਾਰਮ ਕਰੋ। ਸਿਰਫ ਇਹ ਪ੍ਰੋਟੈਸਟਾਂ ਦੀ ਹੁਣ ਗੱਲ ਨਹੀਂ ਰਹੀ ਹੈਗੀ, ਜਾਂ ਸਿਰਫ ਇਹ ਦੋ ਹਾਦਸਿਆਂ ਦੀ ਗੱਲ ਨਹੀਂ ਰਹੀ ਹੈਗੀ। ਤੁਸੀਂ ਪੂਰੇ ਜਿਹੜੇ ਸੀਗੇ ਸਿਸਟਮਿਕ ਲੈਵਲ ਤੇ ਪੂਰਾ ਜਿਹੜਾ ਤੁਸੀਂ ਰਿਫਾਰਮ ਕਰੋ ਕਿ ਕਿਹੜੇ ਹਿਸਾਬ ਨਾਲ ਜਿਹੜਾ ਸੀਗਾ ਇਹ
ਆਪਣੇ ਆਪਰੇਸ਼ਨਸ ਕੰਡਕਟ ਕਰ ਸਕਦੇ ਆ। ਕਈ ਲੋਕੀ ਕਹਿ ਰਹੇ ਆ ਕਿ ਆਈਸ ਨੂੰ ਡੀਫੰਡ ਕਰ ਦਿਓ, ਕਈ ਕਹਿ ਰਹੇ ਆ ਕਿ ਟਰਾਂਸਪੇਰੈਂਸੀ ਹੋਰ ਜ਼ਿਆਦਾ ਵਧਾਓ, ਓਵਰਸਾਈਟ ਵਧਾਓ, ਇਹਨਾਂ ਦੇ ਉੱਤੇ ਕਮੇਟੀਆਂ ਦੀ ਓਵਰਸਾਈਟ ਵਧਾਓ ਕਿ ਕੀ ਇਹ ਕਰ ਸਕਦੇ ਆ ਕੀ ਨਹੀਂ ਕਰ ਸਕਦੇ ਆ। ਤੇ ਮਿਲਟਰਾਈਜ਼ਡ ਇਮੀਗ੍ਰੇਸ਼ਨ ਇਨਫੋਰਸਮੈਂਟ ਦਾ ਲੇਬਲ ਇਹਨਾਂ ਨੇ ਲਾਇਆ ਕਿ ਜਿਹੜੀ ਮਿਲਟਰਾਈਜ਼ਡ ਇਮੀਗ੍ਰੇਸ਼ਨ ਇਨਫੋਰਸਮੈਂਟ ਆ ਉਹਨੂੰ ਤੁਸੀਂ ਹਟਾਓ। ਮਿਨੀਐਪਲਿਸ 'ਚ ਆਪਾਂ ਦੇਖਿਆ ਵੀ ਸੀ ਉਹਨਾਂ ਨੇ ਨੈਸ਼ਨਲ ਗਾਰਡ ਵਗੈਰਾ ਜਿਹੜਾ ਪੁੱਲ ਅਪ ਕਰ ਲਏ ਸੀਗੇ, ਜਿਹੜੇ ਏਜੰਟ ਦੌੜੇ ਵੀ ਉੱਥੋਂ ਦੀ, ਜਿਹੜਾ ਉਹ ਸੀਗਾ ਉਹ ਕਹਿੰਦਾ ਆਪਾਂ ਆਪਣੀ ਪਾਵਰ ਜਿਹੜੀ ਯੂਜ਼ ਕਰਨੀ ਹੈ, ਮੇਰੇ ਖਿਆਲ 15 ਤੁਹਾਨੂੰ ਜ਼ਿਆਦਾ ਪਤਾ ਹੋਣਾ 1500 1800 ਜਿਹੜੇ ਬੰਦੇ ਸੀਗੇ ਉਹ ਲੈ ਕੇ ਆਏ ਸੀ। ਉਹ ਕਹਿੰਦੇ ਕਿ ਪੂਰੀ ਜਿਹੜੀ ਮਿਨੀ ਸੋਡਾ ਨੇ ਵੀ ਤਾਂ ਫਿਰ ਪੈਡਲ ਪੁਸ਼ ਡਾਊਨ ਕਰ ਹੀ ਦਿੱਤਾ ਸੀਗਾ ਕਿ ਆਪਾਂ ਇਨਫ ਇਜ਼ ਇਨਫ ਵਾਲਾ ਕੰਮ ਜਿਹੜਾ ਕਰਤਾ ਸੀਗਾ। ਸੋ ਜਿਹੜੇ ਡਿਫੈਂਡਰ ਆਈਸ ਵਾਲੇ ਉਹ ਆਰਗਿਊ ਕਰਦੇ ਆ ਕਿ ਇਹ ਜਿਹੜੀ ਧਰਨੇ ਆ ਪੋਲੀਟੀਕਲੀ ਮੋਟੀਵੇਟਡ ਆ, ਇਹ ਡਿਸਟਰੈਕਸ਼ਨ ਆ ਇੱਕ ਇਨਫੋਰਸਮੈਂਟ ਐਫਰਟ ਤੋਂ। ਇਹ ਤਾਂ ਇਹੀ ਕਹੀ ਜਾ ਰਹੇ ਆ ਕਿ ਪੋਲੀਟੀਕਲੀ ਮੋਟੀਵੇਟਡ ਆ, ਪੇਡ ਪ੍ਰੋਟੈਸਟਰ ਆ। ਦੇਖੋ ਪੇਡ ਥੋੜੇ ਬਹੁਤ ਹੋ ਸਕਦੇ 10-15%, ਤੇ ਉੱਥੇ ਤਾਂ ਲੋਕੀ ਹੁਣ ਜਿਹੜੇ ਵੀਡੀਓ ਤੇ ਸਾਨੂੰ ਦੇਖਦੇ ਆ, ਠੀਕ ਆ, ਉਹ ਤਾਂ ਆਮ ਲੋਕੀ ਜਿਹੜੇ ਸੜਕਾਂ ਤੇ ਉਤਰੇ ਹੋਏ ਆ, ਸਾਰੇ ਕਿੱਥੋਂ ਪੇਡ ਜਿਹੜੇ ਹੋਣੇ ਆ। ਸੋ ਜਿਹੜਾ ਸੀਗਾ ਇਹਨਾਂ ਦੀ ਆਵਾਜ਼ ਜਿਹੜੀ ਸੀਗੀ ਇੱਕ ਲੇਬਲਿੰਗ ਜੀ ਜਿਹੜੀ ਕਰ ਦਿੰਦੇ ਸੀਗੇ ਕਿ ਲੋਕੀ ਪੇਡ ਪ੍ਰੋਟੈਸਟਰ ਆ ਏਦਾਂ ਓਦਾਂ, ਉਹ ਸਾਰੀ ਜਿਹੜੀ ਸੀ ਹੁਣ ਆਰਗੂਮੈਂਟ ਇਹਨਾਂ ਦੀ ਕੋਈ ਸੁਣਦਾ ਨਹੀਂ, ਕਿਉਂਕਿ ਹੁਣ ਟੂ ਮੱਚ ਜਿਹੜਾ ਤੁਸੀਂ ਕਹ ਲਓ ਤਰੀਕੇ ਦਾ ਹੋ ਗਿਆ। ਤੇ ਐਂਟੀ-ਆਈ ਸੈਕਸ਼ਨ ਜਿਹੜੇ ਸੀਗੇ ਹੁਣ ਸਾਰੀ ਪੂਰੀ ਦੇਸ਼ ਦੇ ਵਿੱਚ ਹੀ ਜਿਹੜੇ ਚੱਲ ਰਹੇ ਆ, ਪੀਸਫੁਲ ਮਾਰਚਸ ਚੱਲ ਰਹੀਆਂ, ਵਿਜਲ ਚੱਲ ਰਹੀਆਂ, ਪਬਲਿਕ ਟੈਸਟੀਮਨੀਜ਼ ਜਿਹੜੀਆਂ ਕਾਫੀ ਸੋਸ਼ਲ ਮੀਡੀਆ ਦੇ ਉੱਤੇ ਕੈਂਪੇਨ ਲੋਕਾਂ ਨੇ ਜਿਹੜੇ ਚਲਾਏ ਹੋਏ ਆ। ਹਰੇਕ ਜਿਹੜਾ ਕਈ ਇਨਫਲੂਐਂਸਰ ਇਹਦੇ ਵਿੱਚ ਜਿਹੜੇ ਹੁਣ ਹੈਗੇ ਆ, ਵਕੀਲ ਵੀ ਜਿੱਦਾਂ ਮੈਂ ਦੇਖਿਆ ਜਿਹੜਾ ਨਹੀਂ ਵੀ ਇਮੀਗ੍ਰੇਸ਼ਨ ਦਾ ਕੰਮ ਕਰਦਾ ਹੁਣ ਉਹ ਵੀ ਇਹਦੇ ਉੱਤੇ ਕਮੈਂਟ ਜਿਹੜਾ ਜ਼ਰੂਰ ਕਰਦਾ, ਕਿਉਂਕਿ ਹੌਟੈਸਟ ਜਿਹੜਾ ਟੌਪਿਕ ਕੰਟਰੀ ਦੇ ਵਿੱਚ ਇਸ ਵੇਲੇ ਜਿਹੜਾ ਇਮੀਗ੍ਰੇਸ਼ਨ ਹੀ ਹੈਗਾ। ਇਮੀਗ੍ਰੇਸ਼ਨ ਟੌਪ ਦੇ ਉਹੀ ਆ, ਬਿਲਕੁਲ ਦੁਨੀਆ 'ਚ ਮੈਂ ਕਹਿੰਦਾ ਇਸ ਵੇਲੇ ਉਹਦਾ ਜਿਹੜਾ ਤੁਸੀਂ ਇੱਕ ਗੱਲ ਇਹ ਦੇਖੀ ਹੋਣੀ ਕਿ ਜਦੋਂ ਮੈਂ ਕਿਹਾ ਜਦੋਂ ਇਹਨਾਂ ਦੇ ਆਹ ਚੀਜ਼ਾਂ ਆਉਂਦੀਆਂ, ਜਿੱਦਾਂ ਪਹਿਲਾਂ ਇਹ ਕਈ ਵਾਰੀ ਵਿਵਾਦ ਛੇੜਦੇ ਆ ਕਿ ਇੱਥੇ ਲੜਾਈ ਹੋ ਜਾਣੀ, ਉਹ ਹੋ ਜਾਣਾ, ਦੇਸ਼ ਨੇ ਕਰ ਦੇਣਾ, ਮੈਂ ਕਿਹਾ ਆਟੋਮੈਟਿਕਲੀ ਉਹ ਚੀਜ਼ਾਂ ਤਾਂ ਇਹਨਾਂ ਦੀਆਂ ਆਪਣੇ ਆਪ ਡਿਸਪੀਅਰ ਹੋ ਜਾਂਦੀਆਂ। ਮਤਲਬ ਇਹ ਸਾਰੇ ਮੁੱਦੇ ਜਿਹੜੇ ਆ ਬਣਾਏ ਜਾਂਦੇ ਆ ਇੱਕ ਤਰੀਕੇ ਨਾਲ, ਤੁਸੀਂ ਕਹਿ ਸਕਦੇ ਆ ਕਿ ਜਿਹੜਾ ਮੁੱਦਾ ਹੌਟ ਹੋ ਜਾਂਦਾ ਉਧਰ ਹੀ ਫਿਰ ਭਾਵੇਂ ਸਾਲ ਨਿਕਲ ਜਾਵੇ, 2 ਸਾਲ ਨਿਕਲ ਜਾਵੇ, ਤੇ ਉਹ ਮਿਡ ਰੋਮਨੀ ਵਰਗੀ ਗੱਲ ਹੋ ਜਾਂਦੀ ਕਿ ਜੀ ਫਲਾਣੇ ਮੁਲਕ ਨੇ ਸਾਨੂੰ ਨੁਕਸਾਨ ਪਹੁੰਚਾ ਦੇਣਾ, ਸਿਕਿਉਰਿਟੀ ਕੰਸਰਨ ਹੋ ਗਿਆ। ਮਤਲਬ ਉਹ ਜਿਹੜੇ 10-10 20-20 ਸਾਲ ਤੋਂ ਆਪਣੇ ਏਜੰਡੇ ਜਿਹੜੇ ਚਲਾਉਂਦੇ ਆ, ਪਰ ਇਹ ਸੀਗਾ ਕਿ ਇਮੀਗ੍ਰੇਸ਼ਨ ਵਾਲਾ ਜਿਹੜਾ ਸੀਗਾ ਹੁਣ ਇਹ ਚੱਲਿਆ ਹੋਇਆ ਸੀਗਾ, ਇਹਨਾਂ ਨੇ ਜੋ ਕਰਨਾ ਸੀ ਕਰਤਾ। ਹੁਣ ਅੱਗੇ ਬੈਕ ਟੂ ਡੈਮੋਕ੍ਰੈਟਸ, ਓਬਾਮੇ ਨੇ 2 ਮਿਲੀਅਨ ਲੋਕੀ ਡਿਪੋਰਟ ਕੀਤੇ ਸੀਗੇ, ਬਸ ਫਰਕ ਇਹ ਸੀਗਾ ਕਿ ਇਹਨੇ ਅਜੇ 2 ਮਿਲੀਅਨ ਨਹੀਂ ਪਹੁੰਚੇ, ਓਬਾਮੇ ਵਾਲੇ ਅੰਕੜੇ ਦੇ ਲਾਗੇ ਛਾਗੇ ਵੀ ਨਹੀਂ ਆਇਆ। ਪਿਛਲੀ ਇਹਨਾਂ ਦੇ 6 ਲੱਖ ਸਮਥਿੰਗ ਨੰਬਰ ਜਿਹੜਾ ਹੈਗਾ, ਤੇ ਉਹਦੇ 2 ਮਿਲੀਅਨ ਸੀਗੇ ਚੁੱਪ ਚਪੀਤੇ, ਪਰ ਉਹ ਕਰਕੇ ਗਿਆ ਸੀਗਾ, ਇਹਦੇ ਵਾਂਗੂ ਰੌਲਾ ਨਹੀਂ ਪਾਇਆ ਸੀਗਾ, ਤਾਂ ਕਰਕੇ ਕਿਸੇ ਨੂੰ ਪਤਾ ਨਹੀਂ ਲੱਗਾ। ਪਰ ਸਭ ਤੋਂ ਜ਼ਿਆਦਾ ਹਾਈਐਸਟ ਜਿਹੜਾ ਉਹਦਾ ਸੀਗਾ, ਵਿੱਚ ਮੈਜੋਰਟੀ ਦੇ ਵਿੱਚ ਵੀ ਸੀਗੇ ਇਹ, ਪਰ ਇਹਨਾਂ ਨੇ ਰਿਫਾਰਮ ਜਿਹੜਾ ਸੀਗਾ ਡੈਮੋਕ੍ਰੇਟਸ ਨੇ ਪਾਸ ਨਹੀਂ ਕੀਤਾ ਸੀਗਾ, ਤੇ ਇਹ ਵੀ ਜਿਹੜੇ ਸੀਗੇ ਇਮੀਗ੍ਰੈਂਟਸ ਨੂੰ ਪਲੇ ਕਰਕੇ ਜਿਹੜਾ ਗਏ ਆ ਪੂਰਾ। ਹੁਣ ਗੱਲ ਉੱਥੇ ਆ ਜਾਂਦੀ ਆ ਕਿ ਫਿਰ ਇਲੈਕਸ਼ਨ ਜਿਹੜੇ ਆਣੇ ਆ, ਕਈ ਕੁਛ ਇਹਨਾਂ ਨੇ ਵਾਅਦੇ ਕਰਨੇ ਆ। ਹੁਣ ਇਹ ਚਾਹੀਦਾ ਹੈਗਾ ਕਿ ਹੁਣ ਇਮੀਗ੍ਰੇਸ਼ਨ ਰਿਫਾਰਮ ਜਿਹੜਾ ਹੋਣਾ ਬਿਲਕੁਲ ਬਣਦਾ ਹੈਗਾ। ਇੱਕ ਲੈਵਲ ਤੇ ਤੁਹਾਨੂੰ ਮੇਰੇ ਹਿਸਾਬ ਨਾਲ ਹੁਣ ਹਰੇਕ ਦਾ ਆਪਦਾ ਓਪੀਨੀਅਨ ਆ, ਜੇ ਤੁਸੀਂ ਇੱਕ ਸੈਂਟਰਿਸਟ ਅਪਰੋਚ ਵੀ ਲੈਣੀ ਹੋਵੇ, ਠੀਕ ਆ, ਕਿ ਠੀਕ ਆ ਮੰਨ ਲਿਆ ਕਿ ਅਨਲਿਮਿਟਿਡ ਤੁਸੀਂ ਬਾਰਡਰ ਨਹੀਂ ਖੋਲ ਸਕਦੇ, ਪਰ ਇੱਕ ਤੁਹਾਨੂੰ ਕਿਤੇ ਨਾ ਕਿਤੇ ਲਾਈਨ ਇਹਨਾਂ ਨੂੰ ਖਿੱਚਣੀ ਚਾਹੀਦੀ ਸੀ ਕਿ ਬੰਦੇ ਨੂੰ ਹੁਣ 5 ਸਾਲ ਹੋ ਗਏ, ਉਹਨੇ ਟੈਕਸ ਦਿੱਤਾ, ਉਹਦੇ ਜਵਾਕ ਉੱਥੇ ਆ, ਉਹਦੇ ਕੋਈ ਟਿਕਟ ਨਹੀਂ, DUI ਤੱਕ ਨਹੀਂ, ਕੁਛ ਨਹੀਂ, ਪ੍ਰੋਪਰ ਇੱਕ ਓਨੈਸਟ ਜਿਹੜਾ ਸਿਟੀਜ਼ਨ ਆ, ਫੈਮਿਲੀ ਇੱਥੇ ਰੇਜ਼ ਕਰ ਰਿਹਾ। ਇੱਕ ਇਹਨਾਂ ਨੂੰ ਬ੍ਰਾਈਟ ਲਾਈਨ ਜਿਹੜੀ ਸੀਗੀ, ਉਹ ਜਿਹੜੀ ਹੁਣ ਇਮੀਗ੍ਰੇਸ਼ਨ ਰਿਫਾਰਮ ਜਿਹੜਾ ਤੁਸੀਂ ਕਹ ਲਓ ਕਿ ਐਮਨੈਸਟੀ ਵਗੈਰਾ ਦਿੰਦੇ ਆ, ਇੱਕ ਇਹਨਾਂ ਨੂੰ ਜ਼ਰੂਰ ਜਿਹੜਾ ਕਰਨਾ ਚਾਹੀਦਾ ਕਿ ਜਿਹੜੇ ਲੋਕਾਂ ਨੂੰ ਇੱਕ ਟਾਈਮ ਹੋ ਗਿਆ, ਜਿਹਨਾਂ ਨੇ ਕਮਿਟਮੈਂਟ ਕਰਤੀ, ਵਧੀਆ ਜਿਹੜੇ ਇਮੀਗ੍ਰੈਂਟ ਆ ਉਹਨਾਂ ਨਾਲ ਮਤਲਬ ਤੁਸੀਂ ਇਸ ਹਿਸਾਬ ਨਾਲ ਧੱਕੇਸ਼ਾਹੀ ਜਿਹੜੀ ਸੀਗੀ ਨਹੀਂ ਕਰਨੀ ਚਾਹੀਦੀ ਸੀ। ਮਤਲਬ 10-10 15-15 ਸਾਲ ਪੁਰਾਣੇ ਜਿਹੜੇ ਲੋਕੀ ਆ, ਤੁਸੀਂ ਸਮਝਿਆ ਨਹੀਂ ਉਹਨਾਂ ਨੂੰ ਕੁਛ। ਪਰ ਇਹ ਆ ਕਿ ਹੁਣ ਇਲੈਕਸ਼ਨ ਇੱਕ ਵਾਰੀ ਹੋ ਜਾਂਦੇ ਆ ਕੇ, ਜੇ ਹੁਣ ਵੀ ਨਹੀਂ ਇਹਨਾਂ ਨੇ ਇਮੀਗ੍ਰੇਸ਼ਨ ਦਾ ਮੁੱਦਾ ਸੋਲਵ ਕੀਤਾ ਤਾਂ ਫਿਰ ਕਦੀ ਨਹੀਂ ਹੋਣਾ। ਤੇ ਮਤਲਬ ਇਹਦੇ ਵਿੱਚ ਡੈਮੋਕ੍ਰੈਟ ਵੀ ਜਿਹੜੇ ਹੈਗੇ ਨਾ ਉਹ ਇਕੁਅਲੀ ਰਿਸਪੌਂਸਿਬਲ ਆ। ਇਹਦਾ ਥੋੜਾ ਜਿਹਾ ਇਹ ਹੈਗਾ ਕਿ ਇਹ ਆ ਕੇ ਰੌਲਾ ਜ਼ਿਆਦਾ ਪਾ ਦਿੰਦਾ, ਤਾਂ ਕਰਕੇ ਅੱਖਾਂ 'ਚ ਜ਼ਿਆਦਾ ਵੱਜਦਾ। ਪਰ ਜਿਹੜੇ ਅੰਕੜੇ ਆ ਉਹ ਸਹੀ ਹੈਗੇ ਆ ਕਿ 2 ਮਿਲੀਅਨ ਜਿਹੜੇ ਸੀਗੇ ਓਬਾਮੇ ਨੇ ਜਿਹੜਾ ਸੀਗਾ ਡਿਪੋਰਟ ਕੀਤੇ ਸੀਗੇ, ਤੇ ਕਮੈਂਟ ਉਹ ਵੀ ਇਮੀਗ੍ਰੈਂਟਸ ਦੇ ਉੱਤੇ ਕਰਦੇ ਆ। ਮਤਲਬ ਟਵਿੱਟਰ ਐਕਸ ਪਲੇਟਫਾਰਮ ਆ, ਉਹ ਵੀ ਚਲਾ ਰਿਹਾ ਹੈਗਾ, ਉਹ ਵੀ ਕਰ ਰਿਹਾ ਨਹੀਂ ਡਿਪੋਰਟ ਨਹੀਂ ਕਰਨਾ ਚਾਹੀਦਾ। ਮੈਂ ਕਿਹਾ ਲੈ ਦੱਸ, ਤੇ ਉਹ ਚੀਜ਼ ਨੂੰ ਜਿਹੜਾ ਸੀਗਾ ਇਮੀਗ੍ਰੈਂਟਸ ਨੂੰ ਜਿਹੜੀ ਸਮਝਣ ਦੀ ਲੋੜ ਹੈ ਕਿ ਕਿੱਦਾਂ ਮਤਲਬ ਉਹਨਾਂ ਦੀ ਕੀ ਪੋਜੀਸ਼ਨ ਹੈ ਇਸ ਵੇਲੇ। ਤੇ ਮਤਲਬ ਕਿ ਆਪਾਂ ਆ ਗਏ, ਚਲੋ ਠੀਕ ਹੈ, ਇੱਥੇ ਜਿਹੜਾ ਹੁਣ ਜਿਹੜੇ ਮੈਜੋਰਟੀ ਆਫ ਇਮੀਗ੍ਰੈਂਟ ਜਿਹੜੇ ਆਪਣੇ ਵਰਗੇ ਆਏ ਆ ਉਹ 80s 90s ਉਹਦੇ ਵਿੱਚ ਆਏ ਆ। ਉਦਾਂ ਠੀਕ ਆ, ਕਹਿਣ ਨੂੰ 100 ਸਾਲ ਪਹਿਲਾਂ ਵੀ ਜਿਹੜੇ ਆਏ ਸੀਗੇ, ਪਰ ਐਡੀ ਵੋਲਿਊਮ 'ਚ ਨਹੀਂ ਸੀਗੇ ਜਿਹੜੇ ਆਪਾਂ ਕਹਿ ਲਓ ਕਿ ਇੱਕ ਸਾਈਜ਼ੇਬਲ ਵੋਲਿਊਮ 'ਚ ਇਹਨਾਂ ਦੇਸ਼ਾਂ ਦੇ ਵਿੱਚ, ਆਸਟ੍ਰੇਲੀਆ ਹੋ ਗਿਆ, ਕੈਨੇਡਾ ਹੋ ਗਿਆ, US ਹੋ ਗਿਆ, ਪਿਛਲੇ 30 ਸਾਲਾਂ ਦੇ ਵਿੱਚ ਹੈਗੇ ਆ। ਤੇ ਇੱਕ ਠੀਕ ਆ, ਸਟੈਪ 1 ਆਪਾਂ ਕੰਪਲਿਸ਼ ਕਰ ਲਿਆ, ਬਿਜ਼ਨਸ ਪਾਲੇ ਵੈਲ ਆਫ ਹੋ ਗਏ ਸਾਰੇ, ਹਨਾ।
ਪਰ ਇਹ ਜੀ ਹੈ ਕਿ ਹੁਣ ਆਪਾਂ ਨੂੰ ਵੀ ਉਹਨਾਂ ਚੋਂ ਬਾਹਰ ਨਿਕਲਣ ਦੀ ਲੋੜ ਹੈਗੀ, ਉਹ ਚੀਜ਼ ਤੋਂ ਐਡਵੋਕੇਸੀ ਵੱਲ ਆਪਾਂ ਨੂੰ ਜਾਣਾ ਹੀ ਪੈਣਾ ਹੈਗਾ। ਤੇ ਹੂੰ ਕਮਿਊਨਿਟੀ ਦੇ ਵਿੱਚ ਅਜੇ ਵੀ ਥੋੜਾ ਜਿਹਾ ਉਹ ਹੈਗਾ ਕਿ ਜਿਹੜਾ ਮਾੜਾ ਜਿਹਾ ਕੁਝ ਕਰ ਦੋ ਉਹਦੀ ਲੱਤ ਖਿੱਚ ਦੋ, ਉਹਦੀ ਲੱਤ ਖਿੱਚ ਦੋ। ਤੇ ਉਹ ਚੱਕਰ ਦੇ ਵਿੱਚ ਵੀ ਜਿਹੜੀ ਸੀ ਕਮਿਊਨਿਟੀ, ਉਹ ਛੋਟੀ ਜੀ ਗੱਲ ਦੇ ਵਿੱਚ ਨਾ ਹੁਣ ਮਤਲਬ ਕਿ ਠੀਕ ਆ, ਹੁਣ ਆ ਗਏ ਕਰ ਲਿਆ, ਠੀਕ ਆ, ਪੈਸੇ ਬਣਾ ਲਏ ਲੋਕਾਂ ਨੇ। ਤੇ ਹੁਣ ਉਹ ਜਿਹੜਾ ਸੀਗਾ ਕਿ ਇਹ ਜਿਹੜਾ ਸਾਰਾ ਹੋਣ ਤੋਂ ਬਾਅਦ ਨਾ, ਹੁਣ ਮੈਂ ਕਿਹਾ ਇੱਕ ਆਪਣੀ ਕਮਿਊਨਿਟੀ ਨੂੰ ਚਾਹੀਦਾ ਕਿ ਇੱਕ ਐਡਵੋਕੇਸੀ ਜਿਹੜੀ ਆਰਗੇਨਾਈਜੇਸ਼ਨ ਜਿਹੜੀ ਹੋਵੇ, ਬਿਨਾਂ ਫੂਫਾਂ ਦੇ ਹੋਵੇ, ਬਿਨਾਂ ਪ੍ਰਧਾਨਗੀਆਂ ਤੋਂ ਹੋਵੇ, ਠੀਕ ਆ, ਜਿਹੜੀ ਨਿਊਟਰਲ ਇੱਕ ਹੋਵੇ ਕਿ ਇਮੀਗ੍ਰੈਂਟ ਦੀ ਸਪੋਰਟ ਜਿਹੜੀ ਹੋਣੀ ਆ। ਜਿੱਦਾਂ ਹੁਣ ਇਹ ਹਿਸਪੈਨਿਕ ਗਰੁੱਪ ਹੈਗੇ ਆ, ਇਹਨਾਂ ਦੇ ਵਿੱਚ ਏਦਾਂ ਨਹੀਂ ਹੈਗਾ ਕਿ ਕਿਹੜਾ ਬੰਦਾ ਕਿਹੜੀ ਸਟੇਟ ਤੋਂ ਆ, ਪੰਜਾਬੀ ਆ, ਹਰਿਆਣਵੀ ਆ, ਸਿੱਖ ਆ, ਹਿੰਦੂ ਆ, ਕਿੱਦਾਂ। ਸੋ ਇੱਕ ਉਹ ਚੀਜ਼ ਜਿਹੜੀ ਚਾਹੀਦੀ ਸੀਗੀ, ਉਹਦੀ ਜਿਹੜੀ ਘਾਟ ਇੱਕ ਬੜੀ ਵੱਡੀ ਹੈਗੀ ਆ, ਕਿਉਂਕਿ ਜਿਹੜੀ ਓਵਰਆਲ ਜਿਹੜੀ ਹੈਗੀ ਉਹ ਪੋਲੀਟੀਕਲ ਲੈਵਲ ਤੇ ਹੀ ਗੇਮ ਜਿਹੜੀ ਚੱਲੀ ਜਾ ਰਹੀ, ਉਹੀ ਜਿਹੜਾ ਪਿੱਛੇ ਆਪਣੀਆਂ ਕੰਟਰੀਆਂ 'ਚ ਹੁੰਦਾ ਸੀਗਾ, ਉਹੀ ਕੰਟਰੀਆਂ ਨੇ ਤੇ ਉਹੀ ਲੜਾਈ ਝਗੜੇ, ਉਹੀ ਸੰਸਥਾਵਾਂ, ਉਹਨੂੰ ਲੈ ਕੇ ਉਹ ਇੱਥੇ ਯੂਐਸ ਦੇ ਵਿੱਚ ਆ ਕੇ ਵੀ ਉਹੀ ਜਿਹੜੀਆਂ ਰੈਪਲੀਕੇਟ ਜਿਹੜੀਆਂ ਹੋ ਜਾਂਦੀਆਂ। ਹੂੰ ਬਾਕੀ ਦੇਖਦੇ ਆ ਕਿੱਦਾਂ, ਮਤਲਬ ਕਿ ਜੇ ਐਡੇ ਵੱਡੇ ਹਾਦਸੇ ਤੋਂ ਬਾਅਦ ਵੀ ਰੀਗਰੁੱਪ ਨਹੀਂ ਕੀਤੇ ਤਾਂ ਫਿਰ ਨਹੀਂ ਕੀਤੇ। ਜੀ ਆਈਸ ਵਾਲੇ ਜਿਹੜੇ ਵੇਅਰ ਹਾਊਸ ਆ ਉਹਨਾਂ ਨੂੰ ਮਾਸ ਡਿਟੈਂਸ਼ਨ ਸੈਂਟਰਸ ਦੇ ਵਿੱਚ ਬਦਲਣ ਦੇ ਲਈ ਪਲੈਨਿੰਗ ਉਹਨਾਂ ਦੀ ਜਿਹੜੀ ਉਹ ਚੱਲ ਰਹੀ ਆ। ਕਹਿੰਦੇ ਵੀ ਤਕਰੀਬਨ 23 ਕੁਝ ਵੇਅਰ ਹਾਊਸਿਸ ਦੇ ਉੱਤੇ ਇਹਨਾਂ ਦੀ ਨਜ਼ਰ ਆ। ਹਾਂਜੀ, ਸੋ 80,000 ਜਿਹੜੇ ਕਹਿੰਦੇ ਸੀਗੇ ਡਿਟੇਨੀਆਂ ਦੇ ਲਈ ਜਗ੍ਹਾ ਬਣਾਉਣੀ ਆ, ਵੇਅਰ ਹਾਊਸ ਜਿਹੜੇ ਇਹ ਕਹਿੰਦੇ ਆ ਕਿ ਆਪਾਂ ਕਨਵਰਟ ਕਰ ਦੇਣੇ ਆ। ਵੇਅਰ ਹਾਊਸ ਫੈਸਿਲਿਟੀਜ਼ ਤੁਸੀਂ ਦੇਖ ਲਓ ਕਿ ਹੁਣ ਉਹ ਪਹਿਲੀ ਗੱਲ ਤਾਂ ਉਹ ਸੈਂਕਸ਼ਨ ਨਹੀਂ ਹੁੰਦੀਆਂ, ਅਪਰੂਵਡ ਨਹੀਂ ਹੁੰਦੀਆਂ। ਏਦਾਂ ਦਾ ਬੰਦਾ ਘਰ ਬਣਾਉਣ ਲੱਗੇ ਸਿਟੀ ਨਕਸ਼ਾ ਨਾ ਪਾਸ ਕਰੇ, ਕਿੰਨੇ ਨੁਕਸ ਕੱਢਦੇ ਆ ਸਾਰਿਆਂ ਨੂੰ ਪਤਾ। ਜਦੋਂ ਬੰਦਾ ਕੰਸਟਰਕਸ਼ਨ ਕਿਸੇ ਵੀ ਚੀਜ਼ ਦੀ ਕਰਦਾ, ਉਹਦੇ ਵਿੱਚ ਹੁਣ ਕੰਸਰਨ ਇਹ ਆ ਗਏ, ਕਹਿੰਦੇ ਕਿ ਨਹੀਂ ਆਪਾਂ ਮਾਡਰਨ ਟੈਕਨੋਲੋਜੀ ਵਰਤਣੀ, ਆਪਾਂ ਪੂਰੀਆਂ ਜਿਹੜੀਆਂ ਫੈਸਿਲਿਟੀਜ਼ ਦੇ ਦੇਣੀਆਂ। ਪਰ ਜਿਹੜੇ ਹੁਣ ਆਪਾਂ ਬੰਦੇ ਛਡਾਈਦੇ ਆ ਜਿਹੜੇ ਡਿਟੈਂਸ਼ਨ ਸੈਂਟਰਾਂ ਚੋਂ ਇੱਕ ਗੱਲ ਤਾਂ ਇਹੀ ਹੁੰਦੀ ਕਿ ਇਹਨਾਂ ਦੇ ਕੋਈ ਫੈਸਿਲਿਟੀਆਂ ਨਹੀਂ ਪ੍ਰੋਪਰ ਹੈਗੀਆਂ, ਬਾਥਰੂਮ ਵਗੈਰਾ ਇਹਨਾਂ ਦੇ ਵਧੀਆ ਨਹੀਂ ਹੈਗੇ, ਉੱਥੇ ਮਤਲਬ ਕਿ ਜਿਹੜੇ ਹਿਸਾਬ ਕੰਡੀਸ਼ਨਸ ਵਧੀਆ ਨਹੀਂ ਹੈਗੀਆਂ। ਜਿਹੜੇ ਆਲਰੇਡੀ ਇਹਨਾਂ ਦੇ ਡਿਟੈਂਸ਼ਨ ਸੈਂਟਰ ਜਿਹੜੇ ਚੱਲ ਰਹੇ ਸੀਗੇ ਕਹਿੰਦੇ ਕਹਾਂਦੇ ਓਵਰ ਕੈਪੈਸਿਟੀ ਹੈਗੇ ਆ। ਇਹ ਕਹਿ ਰਹੇ ਕਿ ਵੇਅਰ ਹਾਊਸਾਂ ਨੂੰ ਕਨਵਰਟ ਕਰ ਦੇਣਾ। ਤੇ ਲੋਕੀ ਜਿਹੜੇ ਸੀਗੇ, ਜਿਹੜੇ ਕ੍ਰਿਟਿਕਸ ਹੈਗੇ ਆ, ਉਹ ਇਹੀ ਕਹਿ ਰਹੇ ਆ ਕਿ ਤੁਸੀਂ ਕੰਪਲਾਈ ਹੀ ਨਹੀਂ ਕਰ ਪਾਣਾ, ਜਿਹੜੀ ਸੈਨੀਟਰੀ ਕੰਡੀਸ਼ਨਸ ਜਿਹੜੀਆਂ ਹੁੰਦੀਆਂ ਤੁਸੀਂ ਉਹੀ ਨਹੀਂ ਜਿਹੜਾ ਦੇ ਪਾਣਾ। ਇਹਦੇ ਵਿੱਚ ਫਿਰ ਜਿਹੜਾ ਸੀਗਾ ਬੈਕਲੈਸ਼ ਜਿਹੜਾ ਕਾਫੀ ਜਿਹੜਾ ਵੱਧ ਰਿਹਾ। ਪਰ ਆਫ ਕੋਰਸ ਜਿਹੜੀ ਸਰਕਾਰ ਹੈਗੀ ਉਹਨਾਂ ਨੇ ਸੁਣਨੀ ਤਾਂ ਕਿਸੇ ਦੀ ਹੈ ਨਹੀਂ। ਤੇ 80,000 ਡਿਟੇਨੀਆਂ ਦੀ ਕਹਿੰਦੇ ਜਗ੍ਹਾ ਜਿਹੜੀ ਬਣਾਉਣੀ ਆ, ਤੇ ਹੁਣ 80,000 ਡਿਟੇਨੀਆਂ ਦੀ ਜਗ੍ਹਾ ਬਣਾਉਗੇ, 80,000 ਤਾਂ ਹੁਣ ਵੀ ਨਹੀਂ ਇਹਨਾਂ ਦੇ ਕੋਲ ਡਿਟੇਨੀ ਇਸ ਵੇਲੇ ਹੈਗੇ, ਮਤਲਬ ਕਿ 65,000 ਸਮਥਿੰਗ ਦਾ ਅੰਕੜਾ ਜਿਹੜਾ ਆ ਰਿਹਾ। ਤੇ 80,000 ਦਾ ਕਹਿੰਦੇ ਇਹ ਹੋਰ ਜਿਹੜਾ ਕਰਨਾ। ਤੇ ਹੋਪਫੁਲੀ ਇਹਦੇ ਵਿੱਚ ਕੋਈ ਇੰਟਰਵੈਂਸ਼ਨ ਹੋਵੇ, ਜਿਹੜੇ ਲੋਕਲ, ਭਾਵੇਂ ਫੈਡਰਲ ਲਾਅ ਹੈਗਾ ਇਮੀਗ੍ਰੇਸ਼ਨ ਦਾ, ਪਰ ਜਿਹੜੇ ਵੇਅਰ ਹਾਊਸ ਵਗੈਰਾ ਜਿਹੜੇ ਹੈਗੇ ਆ ਉਹਨੂੰ ਜਿਹੜਾ ਸੀਗਾ, ਇਹਦੇ ਵਿੱਚ ਵੀ ਐਕਚੁਅਲੀ ਇਹਦੇ ਵਿੱਚ ਕੀ ਹੈ ਕਿ ਪ੍ਰਾਈਵੇਟ ਜਿਹੜੀਆਂ ਕਾਰਪੋਰੇਸ਼ਨਸ ਹੈਗੀਆਂ, ਠੀਕ ਹੈ, ਸਾਰਿਆਂ ਨੂੰ ਪਤਾ ਉਹਨਾਂ ਦੇ ਪੈਸੇ ਬਣ ਜਾਂਦੇ ਜਦੋਂ ਬੰਦਾ ਕੋਈ ਫੜ ਹੁੰਦਾ, ਠੀਕ ਹੈ। ਸੋ ਇਹ ਜਿਹੜਾ ਇੱਕ ਪ੍ਰਿਜ਼ਨ ਬਿਜ਼ਨਸ ਹੈਗਾ ਨਾ ਇੱਥੇ ਸਾਡੇ ਮੁਲਕਾਂ 'ਚ, ਇਹ ਏਦਾਂ ਨਹੀਂ ਹੁੰਦਾ। ਉਰੇ 3-4 ਜਿਹੜੇ ਵੱਡੇ ਵੱਡੇ ਕੰਪਲੈਕਸ ਜਿਹੜੇ ਹੈਗੇ ਆ, ਇੱਕ ਇਹਨਾਂ ਦਾ ਮਿਲਟਰੀ ਇੰਡਸਟਰੀ ਕੰਪਲੈਕਸ ਹੋ ਗਿਆ ਕਿ ਲੜਾਈ ਲੱਗੀ ਤੇ ਜਿਹੜੇ ਵੈਂਡਰ ਹੈਗੇ ਉਹਨਾਂ ਦੇ ਪੈਸੇ ਬੰਨੇ ਆ। ਇੱਕ ਫਾਰਮਾ ਵਾਲਾ ਉਹਨਾਂ ਨੇ ਚੱਕਿਆ ਹੋਇਆ ਸੀਗਾ ਕੰਮ ਕਿ ਵਾਰ ਔਨ ਟੈਰਰ, ਵਾਰ ਔਨ ਡਰੱਗਸ। ਤੀਜਾ ਜਿਹੜਾ ਆਪਣਾ ਆ ਗਿਆ ਪ੍ਰਿਜ਼ਨ ਇੰਡਸਟਰੀ ਕੰਪਲੈਕਸ। ਇਹਦੇ ਵਿੱਚ ਜੇ ਆਪਾਂ, ਚਲੋ ਸਾਡਾ ਸ਼ੋਅ ਦੀ ਫਾਰਮੈਟ ਜਿਹੜੀ ਲਿਮਿਟਿਡ ਆ, ਪਰ ਇਹਦੇ ਵਿੱਚ ਵੀ ਮਤਲਬ ਜੱਜ ਉਹਨਾਂ ਨੇ ਕਈ ਵਾਰੀ ਫੜੇ ਹੋਏ ਆ ਜਵਾਕਾਂ ਨੂੰ, ਜਿਹੜੇ ਸੀਗੇ ਟੀਨੇਜਰ ਜਿਹੜੇ ਹੁੰਦੇ ਆ, ਉਹਨਾਂ ਨੂੰ ਸਜ਼ਾ ਜਿਹੜੀ ਜ਼ਿਆਦਾ ਦੇ ਦਿੰਦੇ ਆ ਕਿ ਇਹਨਾਂ ਨੂੰ ਕਰੈਕਸ਼ਨਲ ਫੈਸਿਲਿਟੀ ਦੇ ਵਿੱਚ ਭੇਜਿਆ ਜਾਵੇ। ਮਤਲਬ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਕਿੰਨੇ ਜ਼ਿਆਦਾ ਲੋਕੀ, ਅਮਰੀਕਾ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਪਰਸੈਂਟੇਜ ਪਾਪੂਲੇਸ਼ਨ ਵਾਈਜ਼ ਮੇਰੇ ਖਿਆਲ ਅੰਕੜਾ ਬਹੁਤ ਜ਼ਿਆਦਾ ਹਾਈ ਪਰਸੈਂਟੇਜ ਹੈਗਾ ਕੰਪੇਅਰ ਟੂ ਐਨੀ ਕੰਟਰੀ। ਤੇ ਉਹ ਜਿਹੜੀ ਪ੍ਰਿਜ਼ਨ ਇੰਡਸਟਰੀ ਕੰਪਲੈਕਸ ਹੈਗੀ ਆ, ਜਿਹੜੇ ਬੰਦੇ ਹੈਗੇ ਆ, ਜਿਹਨਾਂ ਨੂੰ ਇਹ ਕੰਟਰੈਕਟ ਮਿਲਦੇ ਆ, ਇਹਨਾਂ ਨੂੰ ਜਿਹੜਾ ਸੀਗਾ ਸਿੱਧੇ ਫੈਡਰਲ ਟੈਕਸ ਪੇਅਰ ਤੋਂ ਜਿਹੜਾ 30,000 ਤੋਂ 50,000 ਡਾਲਰ, ਜੋ ਵੀ ਉਹਨਾਂ ਦਾ ਨੰਬਰ ਹੋਣਾ, ਐਗਜ਼ੈਕਟ ਤਾਂ ਨਹੀਂ ਆਪਣੇ ਕੋਲ ਹੈਗਾ, ਇੱਕ ਕੈਦੀ ਉਹਨਾਂ ਨੂੰ ਉਹਨਾਂ ਜਿਹੜਾ ਪ੍ਰੋਫਿਟ ਜਿਹੜਾ ਕਾਸਟ ਕਰਦਾ ਹੈਗਾ, ਕਿਉਂਕਿ ਅੰਦਰ ਹੈਲਥ ਕੇਅਰ ਕਈ ਚੀਜ਼ਾਂ ਜਿਹੜੀਆਂ ਦੇਣੀਆਂ ਪੈਂਦੀਆਂ। ਸੋ ਇੱਕ ਬਿਜ਼ਨਸ ਆ ਇੱਕ ਤਰੀਕੇ ਦਾ ਇਹ। ਤੇ ਇਹਦੇ ਵਿੱਚ ਜਿਹੜੇ ਸੀਗੇ ਕੰਟਰੈਕਟ ਕਿਹਨੂੰ ਅਵਾਰਡ ਹੋਣੇ ਆ, ਫਿਰ ਜਿਹੜੀ ਕੰਸਟਰਕਸ਼ਨ ਜਿਹੜੀ ਹੁੰਦੀ ਆ, ਇਨਫਰਾਸਟ੍ਰਕਚਰ ਰੀਬਿਲਡਿੰਗ ਜਿਹਨੂੰ ਕਹਿੰਦੇ ਆ, ਉਹਦੇ ਵਿੱਚ ਬੜਾ ਪੈਸਾ ਜਿਹੜਾ ਇੱਧਰ ਉੱਧਰ ਗਵਰਨਮੈਂਟ ਵੇਸਟ ਜਿਹੜਾ ਹੁੰਦਾ। ਤੇ ਉਹ ਚੀਜ਼ ਜਿਹੜੀ ਹੁਣ ਡਿਟੇਨੀ ਆ, ਭਾਵੇਂ ਉਹਨਾਂ ਨੂੰ ਬਾਅਦ 'ਚ ਜਿਹੜਾ ਜੱਜ ਛੱਡੀ ਜਾਣੇ, ਫੜੀ ਜਾਣ, ਛੱਡੀ ਜਾਣ, ਪਰ ਉਹਦੇ ਵਿੱਚ ਇਹ ਹੈਗਾ ਕਿ ਇਹਨਾਂ ਦੇ ਪੈਸੇ ਜਿਹੜੇ ਬਣਦੇ ਆ। ਸੋ ਇਹ ਹੈ ਕਿ ਹੁਣ ਇਹ ਜਿਹੜੇ ਕੰਟਰੈਕਟਰਸ ਜਿਹੜੇ ਹੈਗੇ ਆ, ਇਹਨਾਂ ਦੇ ਖਿਲਾਫ ਜਿਹੜਾ ਲੋਕੀ ਆਵਾਜ਼ ਚੁੱਕ ਰਹੇ ਆ ਕਿ ਇਹਦੇ ਵਿੱਚ ਟਰਾਂਸਪੇਰੈਂਸੀ ਨਹੀਂ ਹੈਗੀ। ਇਹ ਮਤਲਬ ਕਿ ਲੋਕਾਂ ਨਾਲ ਇਸ ਬੇਸ ਤੇ ਧੱਕੇਸ਼ਾਹੀਆਂ ਜਿਹੜੀਆਂ ਹੋ ਸਕਦੀਆਂ। ਮਰਵਾਨਾ ਵਾਲੀ ਜਿਹੜੀ ਇਹਨਾਂ ਦੀ ਫਾਈਟ ਸੀਗੀ ਕਿ ਮਤਲਬ ਇੱਕ ਪਲਾਂਟ, ਇੱਕ ਬੂਟੇ ਦੇ ਉੱਤੇ ਮਤਲਬ ਕਿੱਡੇ ਜ਼ਿਆਦਾ ਡਿਸਪ੍ਰੋਪੋਰਸ਼ਨੇਟਲੀ ਇਹਨਾਂ ਨੇ ਬੰਦੇ ਜਿਹੜੇ ਜੇਲ੍ਹਾਂ ਦੇ ਵਿੱਚ ਕਈ ਸਾਲ ਜਿਹੜੇ ਰੱਖੇ ਸੀਗੇ, ਉਹ ਸੀਗੀ ਓਬਾਮੇ ਨੇ ਆ ਕੇ ਜਿਹੜਾ ਡੀਕ੍ਰਿਮੀਨਲਾਈਜ਼ ਕੀਤਾ ਸੀਗਾ। ਕਾਫੀ ਬੰਦੇ ਜਿਹੜੇ ਛੋਟੇ ਸੀਗੇ,
ਮਤਲਬ ਹਜ਼ਾਰਾਂ ਲੱਖਾਂ ਦੇ ਵਿੱਚ ਹੀ ਸੀਗੇ ਉਹਦੇ, ਉਸ ਚੀਜ਼ ਦੇ ਉੱਤੇ ਇਹਨਾਂ ਨੇ ਬੰਦੇ ਜਿਹੜੇ ਜੇਲ੍ਹਾਂ 'ਚ ਪਾ ਦਿੱਤੇ ਸੀਗੇ, ਤੇ ਅੱਜ ਦੀ ਡੇਟ ਦੇ ਵਿੱਚ ਦੇਖ ਲਓ ਕਿ ਉਹ ਇੱਕ ਲੀਗਲ ਸਬਸਟੈਂਸ ਹੈਗਾ। ਜੀ, ਬਿਲਕੁਲ। ਇਨਫੈਕਟ ਟਰੰਪ ਪ੍ਰਸ਼ਾਸਨ ਨੇ ਇਹਨੂੰ ਸਕੈਜੂਲ 1 ਚੋਂ ਕੱਢ ਕੇ ਇਸ ਦੀ ਕਹਿ ਲਓ ਵੀ ਜਿਹੜਾ ਮਾਰੂ ਕੰਮ ਹੁੰਦਾ ਆ, ਇਸ ਨੂੰ ਥੋੜ੍ਹੇ ਜਿਹੇ ਹੇਠਲੇ ਪੱਧਰ ਦੇ ਉੱਤੇ ਲਿਆਂਦਾ। ਇਹ ਕਿਹਾ ਵੀ ਰਿਸਰਚ ਦੇ ਵਿੱਚ ਇਹ ਕੰਮ ਜਿਹੜੀ ਉਹ ਆਇਆ ਕਰਨੀ ਆ। ਸੋ marijuana ਨੂੰ ਉਹਨਾਂ ਨੇ ਵੀ ਜਿਹੜੀ ਖਤਰਨਾਕ ਡਰੱਗ ਦੇ ਵਿੱਚੋਂ ਕੱਢ ਦਿੱਤਾ ਹੈਗਾ ਆ ਟਰੰਪ ਪ੍ਰਸ਼ਾਸਨ ਜੀ। ਨੇ। ਜੀ, ਟਰਨੀ ਟੇਡ ਕਹਿਣਾ ਜੀ, ਬ੍ਰੇਕ ਲੈਂਦੇ ਆਪਾਂ ਇੱਥੇ ਇੱਕ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਕਾਲਸ ਦਾ ਸਿਲਸਿਲਾ ਜਿਹੜਾ ਉਹ ਸ਼ੁਰੂ ਕਰਾਂਗੇ। ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਜੀ।
ब्रेक तो बाद एक बारी फिर आप सब दा स्वागत है श्रोते प्रोग्राम अपडेट इमिग्रेशन अटॉर्नी टरकियाना जी जी आਇਆਂ ਨੂੰ स्वागत है सत श्री अकाल ਧੰਨਵਾਦ ਜੀ, ਸਤਿ ਸ੍ਰੀ ਅਕਾਲ ਜੀ। ਜੀ ਤੇ ਕਾਲ ਕਰਨ ਦੇ ਲਈ ਨੰਬਰ 408 272 5200 4082725200 ਦੇ ਉੱਤੇ ਤੇ ਆਪਾਂ ਅਗਲੇ ਜਿਹੜੇ ਜੀ ਕਾਲਰਸ ਦੇ ਨਾਲ ਵਾਰੀ-ਵਾਰੀ ਸਿਰ ਕਰਦੇ ਹਾਂ ਜੀ ਗੱਲਬਾਤ ਤੇ ਸਵਾਲ ਜਿਹੜਾ ਉਹ ਆਪਣਾ ਤੁਸੀਂ ਪੁੱਛ ਜਿਹੜਾ ਹੋ ਸਕਦੇ ਹੈਗੇ ਆ ਪਹਿਲੇ ਕਾਲਰ ਨੇ ਜੀ ਆਪਣੇ ਨਾਲ ਜੁੜੇ ਅੰਕਿਤ ਹਾਂਜੀ ਕੀ ਸਵਾਲ ਹੈ ਜੀ ਸਤਿ ਸ਼੍ਰੀ ਅਕਾਲ ਸਰ ਜੀ ਜੀ ਸਰ ਮੇਰਾ ਸਵਾਲ ਇਹ ਆ ਮੈਂ ਤੁਹਾਨੂੰ ਨਾ ਆਪਣਾ ਲਾਸਟ ਵੀਕ ਮੈਂ ਕਾਲ ਕੀਤੀ ਸੀਗੀ ਤੇ ਮੇਰਾ ਇੱਕ ਅੱਧਾ ਸਵਾਲ ਰਹਿ ਗਿਆ ਸੀ ਉਹਦੇ ਚ ਕਿ ਭਾਜੀ ਮੇਰਾ ਨਾ ਆਪਣਾ ਜਜਮੈਂਟ ਪਾਸ ਹੋਈ ਸੀਗੀ ਇੱਕ ਐਕਸੀਡੈਂਟ ਦੇ ਲਈ ਉਹਦੇ ਚ ਕੋਈ ਫੈਟੈਲਿਟੀ ਨਹੀਂ ਸੀਗੀ ਸਿਰਫ ਕਾਰ ਕ੍ਰੈਸ਼ ਸੀਗਾ ਮੇਰੇ ਟਰੱਕ ਨਾਲੋਂ ਹੈ ਨਾ ਤੇ ਜੀ ਔਰ ਸੀਗਾ ਟੈਕਸਸ ਦੇ ਵਿੱਚ ਤੇ ਹੁਣ ਉਹਨਾਂ ਨੇ ਮੈਨੂੰ ਜਿਹੜੀ ਦੂਸਰੀ ਪਾਰਟੀ ਆ ਇੰਸ਼ੋਰੈਂਸ ਪਾਰਟੀ ਉਹਨਾਂ ਨੇ ਮੈਨੂੰ ਸੂ ਕੀਤਾ ਹੋਇਆ ਤੇ ਮੇਰੇ ਅਗੇਂਸਟ ਜਜਮੈਂਟ ਪਾਸ ਕਰਤੀ ਆ ਹੁਣ ਮੈਂ ਚਾਹੁੰਦਾ ਆ ਕਿ ਇਹ ਜਿਹੜੀ ਜਜਮੈਂਟ ਪਾਸ ਹੋਈ ਆ ਇਹਦਾ ਮੇਰੇ ਗ੍ਰੀਨ ਕਾਰਡ ਦੇ ਤੇ ਕੋਈ ਇਫੈਕਟ ਤੇ ਪਊਗਾ ਕਿ ਨਹੀਂ ਪਊਗਾ ਇਹ ਮੇਰਾ ਵੀਰ ਏਦਾਂ ਹੁੰਦਾ ਕਿ ਇਹ ਡਿਪੈਂਡ ਕਰਦਾ ਕਿ ਕਿਹੜੇ ਸੈਕਸ਼ਨ ਦੇ ਥੱਲੇ ਬੰਦੇ ਦੇ ਉੱਤੇ ਜਜਮੈਂਟ ਪਾਸ ਹੋਈ ਆ ਸਿਵਲ ਆ ਕਿ ਕ੍ਰਿਮੀਨਲ ਆ ਜੇ ਕ੍ਰਿਮੀਨਲ ਹੋਵੇ ਕਿ ਉਹ ਇਮੀਗ੍ਰੇਸ਼ਨ ਸੇਫ ਹੈਗਾ ਕਿ ਨਹੀਂ ਹੈਗਾ ਜ਼ਿਆਦਾਤਰ ਜਿਹੜੇ ਸਿਵਲ ਵਾਲੇ ਹੁੰਦੇ ਆ ਜੇ ਉਹਦੇ ਵਿੱਚ ਕੋਈ ਫਰਾਡ ਨਾ ਹੋਵੇ ਤੇ ਫਿਰ ਕੋਈ ਪ੍ਰੋਬਲਮ ਨਹੀਂ ਹੁੰਦੀ ਸੋ ਇਹ ਡਿਪੈਂਡ ਕਰਦਾ ਕਿ ਜਿਹੜਾ ਉਹ ਕੋਡ ਕੀ ਹੈਗਾ ਠੀਕ ਆ ਸੋ ਇਹ ਜਿਹੜਾ ਬੇਸਿਕਲੀ ਮੇਰਾ ਵੀਰ ਸੀਗਾ ਇਹ ਰੇਡੀਓ ਵਾਲਾ ਕੁਐਸਚਨ ਨਹੀਂ ਹੈਗਾ ਇਹ ਆਪਣਾ ਕੀ ਸੀਗਾ ਕਿ ਕਿਸੇ ਵੀ ਵਕੀਲ ਨਾਲ ਜਿਹੜੀ ਕੰਸਲਟੇਸ਼ਨ ਕਰੋ ਆਪਣੇ ਜਿਹੜੀ ਤੁਹਾਡੀ ਜਜਮੈਂਟ ਜਿਹੜੀ ਹੈਗੀ ਨਾ ਉਹਨੂੰ ਰਿਵਿਊ ਕਰਾਓ ਕਿ ਪਹਿਲਾਂ ਕੀ ਹੈਗਾ ਜੇ ਉਹ ਇਮੀਗ੍ਰੇਸ਼ਨ ਸੇਫ ਆਪਸ਼ਨ ਸੀਗੀ ਇਮੀਗ੍ਰੇਸ਼ਨ ਸੇਫ ਜਿਹੜੀ ਕਨਵਿਕਸ਼ਨ ਹੈਗੀ ਆ ਫਿਰ ਕੋਈ ਪ੍ਰੋਬਲਮ ਨਹੀਂ ਪਰ ਕਈ ਜਿਹੜੇ ਕ੍ਰਾਈਮ ਹੁੰਦੇ ਆ ਬਹੁਤ ਸਿਵਲ ਸਾਈਡ ਦੇ ਵਿੱਚ ਤੇ ਕ੍ਰਿਮੀਨਲ ਸਾਈਡ ਦੇ ਵਿੱਚ ਉਹ ਇਮੀਗ੍ਰੇਸ਼ਨ ਕਨਸੀਕੁਐਂਸਸ ਕੈਰੀ ਕਰਦੇ ਆ ਸੋ ਮੈਂ ਤੁਹਾਡੀ ਗੱਲ ਸੁਣ ਕੇ ਨਹੀਂ ਦੱਸ ਸਕਦਾ ਠੀਕ ਹੈ ਇਹਨੂੰ ਆਪਣਾ ਜਿਹੜੀ ਜਜਮੈਂਟ ਸੀਗੀ ਉਹਦੀ ਦਫਾ ਧਾਰਾ ਲੈ ਕੇ ਜਾ ਕੇ ਵਕੀਲ ਆਪਣੇ ਨਾਲ ਬੈਠੋ ਤੇ ਫਿਰ ਜਿਹੜਾ ਸੀਗਾ ਉਹ ਡਿਸਕਸ ਕਰੋਗੇ ਉਹ ਕਿੱਦਾਂ ਇੰਪੈਕਟ ਕਰਦੀ ਹੈ ਓਕੇ ਬਟ ਮੈਨੂੰ ਇਹਦੇ ਚ ਭਾਜੀ ਇਹ ਜਿਹੜੀ ਚੀਜ਼ਾਂ ਨਾ ਇਹ ਪਹਿਲਾਂ ਕਰਨੀਆਂ ਹੁੰਦੀਆਂ ਆਪਣਾ ਜਜਮੈਂਟ ਤੋਂ ਪਹਿਲਾਂ ਨਾ ਬੰਦੇ ਨੇ ਸੈਟਲ ਕਰਨ ਤੋਂ ਪਹਿਲਾਂ ਇਹ ਸਲਾਹ ਕਰਕੇ ਕਿ ਆਹ ਦੋ ਆਪਸ਼ਨਾਂ ਮੈਂ ਕਿਹੜੀ ਵਾਲੀ ਚੂਜ਼ ਕਰਾਂ ਤੇ ਉਹ ਵੈਸੇ ਵੀ ਤੁਸੀਂ ਐਨੀਵੇਜ਼ ਟੂ ਲੇਟ ਹੈਗੇ ਆ ਜਿਹੜੀ ਹੁਣ ਮਤਲਬ ਤੁਹਾਡੇ ਚੜ ਗਈ ਹੈ ਨਾ ਰਿਕਾਰਡ ਦੇ ਵਿੱਚ ਜੀ ਬਟ ਮੈਨੂੰ ਇਹਦੇ ਚ ਕੋਈ ਟਿਕਟ ਵਗੈਰਾ ਨਹੀਂ ਸੀ ਮਿਲੀ ਕੋਈ ਸਿਵਲ ਜਜਮੈਂਟ ਸੀਗੀ ਮੇਰਾ ਵੀਰ ਗੱਲ ਸਮਝਣ ਦੀ ਕੋਸ਼ਿਸ਼ ਕਰ ਕਿ ਜਿਹੜਾ ਕੋਡ ਹੈਗਾ ਨਾ ਹੁਣ ਆਪਾਂ ਗੱਲਾਂ ਬਾਤਾਂ ਨਾਲ ਇਹਨਾਂ ਨੂੰ ਸੋਲਵ ਕਰ ਸਕਦੇ ਹਾਂ ਇੱਕ ਕੋਡ ਦੇ ਥੱਲੇ ਸੈਕਸ਼ਨ ਦੇ ਥੱਲੇ ਕਿ ਟੈਕਸਸ ਦੇ ਕਿਹੜੇ ਕੋਡ ਥੱਲੇ ਮਿਲੀ ਆ ਉਹ ਜਿਹੜਾ ਕੋਡ ਆ ਉਹ ਕੀ ਕਹਿੰਦਾ ਉਹਦੀ ਸਜ਼ਾ ਕਿੰਨੀ ਕੈਰੀ ਕਰਦੇ ਉਹਦੇ ਬੇਸ ਤੇ ਬੰਦਾ ਦੱਸ ਸਕਦਾ ਨਾ ਓਕੇ ਸਰ ਤੇ ਦੂਸਰੀ ਗੱਲ ਸਰ ਮੈਂ ਇਹ ਪੁੱਛਣੀ ਸੀਗੀ ਤੁਹਾਡੇ ਤੋਂ ਕਿ ਮੈਂ ਐਕਸਪੀਡਾਈਟ ਕਰਵਾਇਆ ਸੀਗਾ ਆਪਣਾ 485 ਔਨ ਦਾ ਬੇਸਿਸ ਕਿ ਜਿੱਦਾਂ ਇਹ ਲਾਇਸੈਂਸ ਕੈਂਸਲ ਹੋ ਰਹੇ ਹੈ ਨਾ ਤੇ ਉਹਦੇ ਰਿਗਾਰਡਿੰਗ ਮੈਂ ਇਵੈਲੂਏਸ਼ਨ ਕਰਾ ਕੇ ਤੇ ਮੈਂ ਐਕਸਪੀਡਾਈਟ ਕਰਵਾਇਆ ਸੀਗਾ ਤੇ ਸਰ ਇਹ ਐਕਸਪੀਡਾਈਟ ਨੂੰ ਕਿੰਨਾ ਕੁ ਟਾਈਮ ਲੱਗਦਾ ਹੁੰਦਾ ਜਨਰਲੀ ਕਿਹੜੀ ਇਵੈਲੂਏਸ਼ਨ ਕਰਾ ਕੇ ਐਕਸਪੀਡਾਈਟ ਕਰਾਇਆ ਸੀਗਾ ਸਰ ਇਹ ਮੈਂ ਸਾਈਕੋਲੋਜਿਸਟ ਦੇ ਕੋਲ ਗਿਆ ਸੀਗਾ ਉਹਨਾਂ ਨੇ ਮੈਨੂੰ ਇਵੈਲੂਏਸ਼ਨ ਪੇਪਰ ਦਿੱਤਾ ਸੀਗਾ ਇਹ ਜਿਹੜੀਆਂ ਇਵੈਲੂਏਸ਼ਨ ਹਾਂਜੀ ਇਹ ਮੈਂ ਤੈਨੂੰ ਇਹ ਗੱਲ ਦੱਸ ਦਿੰਦਾ ਇਹ ਬਿਲਕੁਲ ਨਕਮੀ ਸਲਾਹ ਤੈਨੂੰ ਜਿਹਨੇ ਵੀ ਦਿੱਤੀ ਹੈ ਕਿ ਇਵੈਲੂਏਸ਼ਨ ਕਰਾ ਕੇ ਐਕਸਪੀਡਾਈਟ ਕਰ ਦੇਣਾ ਠੀਕ ਹੈ ਸੋ ਇਹ ਚੱਕਰਾਂ 'ਚ ਨਾ ਪਿਆ ਕਰੋ USCIS ਹੋਰ ਜਿਹੜਾ ਮੇਨ ਮੁੱਦਾ ਇਹ ਹੈਗਾ ਕਿ ਹੁਣ ਜਦੋਂ ਐਕਸੀਡੈਂਟ ਹੋਇਆ ਬੰਦਾ ਮਰਿਆ ਉਹਨਾਂ ਨੇ ਆਪਣਾ ਟਾਈਮ ਲਾਣਾ ਠੀਕ ਹੈ ਸੋ ਇਹਦੇ ਵਿੱਚ ਕੀ ਹੁੰਦਾ ਕਿ ਜਦੋਂ ਬੰਦਾ ਆਊਟਸਾਈਡ ਆਫ ਨਾਰਮਲ ਪ੍ਰੋਸੈਸਿੰਗ ਟਾਈਮ ਹੈ ਨਾ ਉਦੋਂ ਬੰਦੇ ਦਾ ਹੱਕ ਹੁੰਦਾ ਉਹਨੂੰ ਐਕਸਪੀਡਾਈਟ ਕਰਾਉਣ ਦਾ ਸੋ ਜੇ ਮੈਂ ਤੁਹਾਡੀ ਜਗ੍ਹਾ ਹੋਵਾਂ ਨਾ ਇਹਦੇ ਵਿੱਚ ਹੋਰ ਮਟੀਰੀਅਲ ਨਾ ਉਹਦੇ ਵਿੱਚ ਸਾਈਕੋਲੋਜਿਸਟ ਵਾਲਾ ਇਹ ਉਹ ਸੁੱਟਿਓ ਠੀਕ ਹੈ ਆਪ ਨਾ ਉਹਨਾਂ ਨੂੰ ਜਾ ਕੇ ਦੱਸ ਦਿਓ ਕਿ ਬੰਦਾ ਡਿਸਟਰਬ ਹੈਗਾ ਕੱਲ ਨੂੰ ਉਹ ਦੂਜੇ ਪਾਸੇ ਲੈ ਜਾਣ ਕਿ ਇਹ ਬੰਦਾ ਡੇਂਜਰ ਟੂ ਸੋਸਾਇਟੀ ਜਿਹੜਾ ਹੈਗਾ ਤਾਂ ਗ੍ਰੀਨ ਕਾਰਡ ਰੋਕ ਦੇਣ ਇਹ ਪੁੱਠੀਆਂ ਸਿੱਧੀਆਂ ਸਲਾਹਾਂ ਨਾ ਮੰਗਿਆ ਕਰੋ ਐਕਸਪੀਡਾਈਟ ਵਾਲੀਆਂ ਨੂੰ ਨਾਰਮਲ ਕੋਰਸ ਦੇ ਵਿੱਚ ਚੱਲ ਲੈਣ ਦਿਓ ਵੀ ਹੁਣ ਯਾਰ ਬੰਦਾ ਮਰਿਆ ਤਾਂ ਇਮੀਗ੍ਰੇਸ਼ਨ ਨੇ ਆਪਣਾ ਟਾਈਮ ਲੈਣਾ ਨਾ ਉਹਨੂੰ ਥੋੜਾ ਜਿਹਾ ਜੀ ਥੈਂਕ ਯੂ ਕਾਲ ਦੇ ਲਈ ਅਗਲੇ ਕਾਲਰ ਦੀਪਕ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਮੇਰਾ ਨਾ ਯੂ ਵੀਜ਼ਾ ਅਪਰੂਵਲ ਹੋਇਆ ਸੀ ਦਸੰਬਰ ਮਹੀਨੇ 2025 ਚ ਤੇ ਮੈਂ ਵਿਆਹ ਕਰਵਾ ਸਕਦਾ ਕਿੱਦਾਂ ਭਾਜੀ ਹਾਂਜੀ ਵਿਆਹ ਦਾ ਕੋਈ ਵੀ ਕਰਾ ਸਕਦਾ ਮੇਰਾ ਵੀਰ ਵਿਆਹ ਦਾ ਵੀਜ਼ੇ ਦੇ ਨਾਲ ਕੋਈ ਸੰਬੰਧ ਨਹੀਂ ਕਿਉਂਕਿ ਉਹ ਲੜਕੀ ਬਾਕੀ ਕਹਿੰਦੇ ਉਹਦੇ ਕੋਲ ਪੇਪਰ ਨਹੀਂ ਕਿੱਦਾਂ ਮੇਰੇ ਥਰੂ ਪੇਪਰ ਉਹਦੇ ਫਿਕਸ ਹੋ ਜਾਣੇ ਕਿੱਦਾਂ ਭਾਜੀ
ਹਾਂਜੀ, ਇੱਕ ਰਾਹ ਜਿਹਾ ਖੁੱਲ ਜਾਂਦਾ ਜੀ। ਅੱਛਾ, ਮੈਂ ਤਾਂ ਇਹ ਪੁੱਛਣਾ ਸੀ ਕਿ ਮੈਂ ਵਿਆਹ ਕਰਾ ਸਕਦਾ ਜੀ। ਵਿਆਹ ਹੁਣ ਏਦਾਂ ਹੈ ਨਾ, ਕਈ ਵਾਰੀ ਬੰਦੇ ਨੂੰ ਗੱਲ ਤੋਂ ਏਦਾਂ ਲੱਗਦਾ ਵੀ ਕਿਤੇ ਪੇਪਰਾਂ ਕਰਕੇ ਆ, ਸੋ ਉਹ ਵਿਆਹ ਨੂੰ ਵਿਆਹ ਦੇ ਹਿਸਾਬ ਦੇ ਨਾਲ ਜਿਹੜਾ ਉਹ ਰੱਖੋ, ਪੇਪਰ ਕਰਕੇ ਨਾ ਜਿਹੜਾ ਉਹ ਆਵੇ। ਕਰਾ ਸਕਦੇ ਆ 485 ਅਜੇ ਵੀ ਵਿੱਚ ਥੋੜੀਆਂ ਜਿਹੀਆਂ ਆਪਸ਼ਨ ਜਿਹੜੀਆਂ ਬਚੀਆਂ ਵਾ ਕਰਾ ਸਕਦੇ ਆ ਤੁਸੀਂ। ਤੇ ਜਿਹੜਾ ਵੀ ਯੂ ਵੀਜ਼ੇ ਵਾਲਾ ਵਕੀਲ ਆ ਤੁਹਾਡਾ, ਨਾਲ ਤੁਸੀਂ ਸੰਪਰਕ ਕਰੋ, ਤੁਹਾਨੂੰ ਦੱਸ ਦਊਗਾ ਕਿੱਦਾਂ ਪੇਪਰ ਵਰਕ ਕਰਨਾ। ਸੁਖਰਾਬ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਾਡੇ ਸਰ ਗੁੱਡੀ ਨੇ RN ਦਾ ਕੀਤਾ ਸੀ ਇੰਡੀਆ ਤੋਂ, ਤੇ ਹੁਣ ਕੈਨੇਡਾ ਦੀਆਂ ਕਲਾਸਾਂ ਲੈ ਕੇ ਉਹਨੇ ਪਾਸ ਕਰ ਲਿਆ ਜੀ। RN। ਹਾਂਜੀ, ਤੇ ਉਹਦਾ ਵੀਜ਼ਾ ਇੱਥੇ ਦਾ ਲੱਗ ਸਕਦਾ ਅਮਰੀਕਾ ਦਾ ਕਿ ਨਹੀਂ ਜੀ? ਤੁਸੀਂ ਕਹਿੰਦੇ ਜਿਹੜਾ ਵਰਕ ਬੇਸ ਤੇ ਵੀਜ਼ਾ ਕਹਿੰਦੇ ਉਹਦੀ ਗੱਲ ਕਰਦੇ ਆ? ਹਾਂਜੀ ਹਾਂ, ਕੋਈ ਵੀ ਲੱਗ ਸਕਦਾ ਤੁਹਾਡੀ ਨੌਲੇਜ 'ਚ। ਹਾਂਜੀ, ਦੇਖੋ, ਜੇ ਤਾਂ ਕੈਨੇਡੀਅਨ ਸਿਟੀਜ਼ਨ ਜਦੋਂ ਬਣੂਗੀ ਨਾ, ਉਦੋਂ ਥੋੜਾ ਜਿਹਾ ਹੱਲ ਹੋ ਜਾਂਦਾ, ਪਰ ਜਿਹੜਾ ਕੱਲਾ RN ਨੂੰ ਨਾ ਇੰਡੀਆ ਵਾਲਿਆਂ ਨੂੰ, ਕਿਉਂਕਿ ਵੇਟਿੰਗ ਟਾਈਮ ਜ਼ਿਆਦਾ ਗ੍ਰੀਨ ਕਾਰਡ ਦੀ, ਤੇ RN ਲਈ ਜ਼ਿਆਦਾਤਰ ਲੋਕਾਂ ਨੇ ਕਿਸੇ ਨੇ ਸਪਾਂਸਰ ਕਰਨਾ ਨਹੀਂ, ਕਿਉਂਕਿ 4 ਸਾਲ ਦੀ ਡਿਗਰੀ ਦੇ ਇਕੁਇਵਲੈਂਟ ਪੜ੍ਹਾਈ ਮੰਗਦੇ ਆ। ਤੇ ਇਹਦੇ ਵਿੱਚ ਪ੍ਰੈਕਟੀਕਲੀ ਸਪੀਕਿੰਗ ਜਿਹੜਾ ਜ਼ਿਆਦਾਤਰ ਜਿਹੜੇ ਬੰਦੇ ਆਏ ਆ ਉਹ ਕੈਨੇਡੀਅਨ ਸਿਟੀਜ਼ਨ ਬਣ ਕੇ TN ਵਗੈਰਾ ਵੀਜ਼ੇ ਦੇ ਥਰੂ ਟਰਾਈ ਕਰਕੇ ਜਿਹੜੇ ਆਏ ਆ। ਤੇ ਇਹਦੇ ਵਿੱਚ ਵੀਜ਼ਾ ਉਹਨਾਂ ਨੇ ਲਗਾਉਣਾ ਨਹੀਂ, ਵਰਕ ਵੀਜ਼ੇ ਵਾਲਾ ਕੋਈ ਏਦਾਂ ਦਾ ਓਪਨ ਐਂਡਡ ਹੈ ਨਹੀਂ ਹੈ ਜੀ ਅੰਕਲ ਜੀ। ਜੀ, ਹਰਪ੍ਰੀਤ, ਠੀਕ ਹੈ ਭਾਜੀ। ਸਤਿ ਸ਼੍ਰੀ ਅਕਾਲ। ਮੇਰਾ ਐਕਚੁਅਲੀ ਮੈਂ ਤੇ ਮੇਰੇ ਹਸਬੈਂਡ ਅਸੀਂ ਆਏ ਸੀ 2010 ਵਿੱਚ ਵਿਜ਼ਟਰ ਵੀਜ਼ਾ ਤੇ ਬਾਅਦ ਵਿੱਚ ਅਸੀਂ ਔਨ ਟਾਈਮ ਅਸਾਈਲਮ ਕੇਸ ਵੀ ਲਗਾ ਦਿੱਤਾ ਸੀ। ਤੇ ਪਰ 2023 ਦੇ ਵਿੱਚ ਉਹਨਾਂ ਮਾਸਟਰ ਹੀਅਰਿੰਗ ਵਿੱਚ ਜੱਜ ਨੇ ਡਿਸਮਿਸ ਟੂ ਮੋਸ਼ਨ ਸਾਡਾ ਕੇਸ ਕਰ ਦਿੱਤਾ। ਤੇ ਉਸ ਤੋਂ ਬਾਅਦ ਅਸੀਂ ਯੂ ਵੀਜ਼ਾ ਅਪਲਾਈ ਕੀਤਾ 2024 ਵਿੱਚ। ਸਾਡੇ ਕੋਲ ਬੋਨਾਫਾਈਡ ਵੀ ਲਾਸਟ ਈਅਰ ਆ ਗਿਆ। ਤੇ ਹੁਣ ਮੇਰੇ 2 ਕੁਐਸਚਨ ਨੇ। ਇੱਕ ਤਾਂ ਮੇਰਾ ਬੇਟਾ ਜਿਹੜਾ ਉਹਨੇ 2031 ਵਿੱਚ ਮਤਲਬ ਕਿ 21 ਸਾਲ ਦਾ ਹੋ ਜਾਣਾ, US ਸਿਟੀਜ਼ਨ ਹੈ। ਤੇ ਪਹਿਲਾਂ ਤਾਂ ਇਹ ਹੈ ਕਿ ਇੱਥੇ ਕੋਈ ਪੋਸੀਬਿਲਿਟੀ ਹੈਗੀ ਹੈ ਕਿ ਜਿਸ ਤਰ੍ਹਾਂ ਪੇਰੈਂਟਸ ਦੀ ਤਬੀਅਤ ਥੋੜੀ ਠੀਕ ਨਹੀਂ ਰਹਿੰਦੀ ਇੰਡੀਆ, ਤੇ ਅਸੀਂ ਯੂ ਵੀਜ਼ਾ ਮਤਲਬ ਕਿ ਐਕਸਪੀਡਾਈਟ ਹਾਂਜੀ ਕਰ ਸਕਦੇ ਹਾਂ? ਕੋਈ ਆਪਸ਼ਨ ਹੈਗਾ ਉਹਨਾਂ ਦੀ ਹੈਲਥ ਬੇਸ ਤੇ? ਤੇ ਦੂਸਰਾ, ਜੇ ਨਹੀਂ ਉਹ ਹੈਗਾ ਆਪਸ਼ਨ, ਤੇ ਜੇ ਅਸੀਂ ਇੰਡੀਆ ਜਾਂਦੇ ਇਸ ਸਾਲ ਜਾਂ ਅਗਲੇ ਸਾਲ, ਤੇ ਸਾਨੂੰ ਈਜ਼ੀ ਰਹੇਗਾ ਉੱਥੋਂ 2031 ਵਿੱਚ ਗ੍ਰੀਨ ਕਾਰਡ ਅਪਲਾਈ ਕਰਨਾ ਥਰੂ ਸਾਡੇ ਬੇਟੇ ਦੇ, ਕਿ ਨਹੀਂ ਜਾਣਾ ਚਾਹੀਦਾ ਸਾਨੂੰ? ਸੋ ਪਹਿਲਾਂ ਇਹ ਦੱਸੋ ਕਿ ਜਿਹੜਾ ਅਸਾਈਲਮ ਆਫਿਸ ਦੇ ਵਿੱਚ ਅਸਾਈਲਮ ਲਗਾਤਾ ਸੀਗਾ 589? ਹਾਂ, ਨਹੀਂ 589 ਨਹੀਂ ਸਾਡਾ, ਉਹਨਾਂ ਨੇ ਪਹਿਲਾਂ ਹੀ ਮੋਸ਼ਨ ਮਾਸਟਰ ਹੀਅਰਿੰਗ, ਸਾਡੀ ਇੰਡੀਵਿਜੂਅਲ ਹੀਅਰਿੰਗ ਹੋਈ ਨਹੀਂ, ਮਾਸਟਰ ਹੀਅਰਿੰਗ ਵਿੱਚ ਹੀ ਉਹ ਮੈਂ ਸਮਝ ਗਿਆ। ਉਸ ਤੋਂ ਬਾਅਦ ਅਸਾਈਲਮ ਆਫਿਸ ਜਾ ਕੇ ਤੁਸੀਂ ਆਏ ਵੀਜ਼ੇ ਤੇ ਸੀਗੇ, ਕਿੱਦਾਂ ਆਏ ਸੀਗੇ? ਵਿਜ਼ਟਰ ਵੀਜ਼ਾ ਤੇ ਆਏ ਸੀ। ਤੇ ਪਹਿਲਾਂ ਤੁਹਾਡਾ ਅਸਾਈਲਮ ਆਫਿਸ ਨੇ ਆਲਰੇਡੀ ਡਿਨਾਈ ਕੀਤਾ ਸੀਗਾ, ਤਾਂ ਹੀ ਤੁਸੀਂ ਕੋਰਟ ਮੋਰੇ ਗਏ, ਰਾਈਟ? ਉਹ ਸਾਡੇ ਜਿਹੜਾ ਅਸਾਈਲਮ ਆਫਿਸਰ ਨੇ, ਹਾਂਜੀ ਆਫਿਸਰ ਨਾਲ ਇੰਟਰਵਿਊ ਹੋਈ ਸੀ, ਤੇ ਉਹਨਾਂ ਡਿਨਾਈ ਕੀਤਾ ਸੀ, ਤੇ ਫਿਰ ਉਹਨੇ ਪ੍ਰੋਸੀਡ ਕਰਦਾ ਅੱਗੇ ਕੋਰਟ ਨੂੰ ਰੈਫਰ ਕਰ ਦਿੱਤਾ। ਹਾਂਜੀ, ਸੋ ਇਹਦੇ ਵਿੱਚ ਜੀ ਆਰਗੂਮੈਂਟ, ਮਤਲਬ ਇਹ ਜਿਹੜੇ ਕੇਸ ਹੈਗੇ ਨਾ, ਜਿਹੜੇ ਅਸਾਈਲਮ ਆਫਿਸ 'ਚ ਪਹਿਲੀ ਗੱਲ ਤਾਂ ਡਿਨਾਈ ਹੁੰਦੇ ਆ, ਇਹ ਕੋਰਟ ਡਿਸਮਿਸ ਨਹੀਂ ਕਰ ਸਕਦਾ ਹੁੰਦਾ। ਉਹਦਾ ਰੀਜ਼ਨ ਇਹ ਹੁੰਦਾ ਕਿ ਤੁਹਾਡੇ ਕੋਲ ਉਹ ਓਪਰਚੁਨਿਟੀ ਨਹੀਂ ਹੈਗੀ, ਤੁਸੀਂ ਦੁਬਾਰਾ ਅਸਾਈਲਮ ਆਫਿਸ ਨਹੀਂ ਜਾ ਸਕਦੇ। ਸੋ ਪਹਿਲਾਂ ਤਾਂ ਉੱਥੇ ਜੱਜ ਨੇ ਗਲਤ ਕੀਤਾ ਉਹ ਚੀਜ਼ ਦੀ। ਹੁਣ ਮੈਨੂੰ ਇਹ ਨਹੀਂ ਪਤਾ ਕਿ ਆਬਜੈਕਸ਼ਨ ਤੁਸੀਂ ਕੀਤੀ ਸੀਗੀ ਕਿ ਨਹੀਂ ਕੀਤੀ ਸੀਗੀ, ਪਰ ਇਹ ਕੇਸ ਤੁਹਾਡਾ ਜਿਹੜਾ ਸੀਗਾ ਡਿਸਮਿਸ ਹੋਣਾ ਨਹੀਂ ਚਾਹੀਦਾ ਸੀਗਾ, ਅਨਲੈਸ ਤੁਸੀਂ ਆਪ ਡਿਸਮਿਸ ਕਰਾਇਆ। ਤੇ ਹੁਣ ਇਹਦੇ ਵਿੱਚ ਚੱਕਰ ਇਹ ਪੈ ਜਾਂਦਾ ਕਿ ਤੁਸੀਂ ਅਨਲੌਫੁਲ ਪ੍ਰੈਜ਼ੈਂਸ ਜਿਹੜੀ ਉਹ ਅਕਰੂ ਕਰ ਰਹੇ ਆ 1 ਸਾਲ ਤੋਂ ਬਾਅਦ, ਤੇ ਤੁਹਾਡੇ ਤੇ 10 ਸਾਲ ਦੀ ਬਾਰ ਜਿਹੜੀ ਲੱਗੂਗੀ। ਤੇ ਇਹਦੇ ਵਾਸਤੇ ਜਿਹੜਾ ਸੀਗਾ ਜਵਾਕ ਤੁਹਾਡੇ ਕੁਆਲੀਫਾਈਂਗ ਰਿਲੇਟਿਵ ਨਹੀਂ ਸਰਵ ਕਰ ਸਕਦੇ। ਮਤਲਬ ਕਿ ਜੇ ਤੁਸੀਂ ਹੁਣ ਚੱਲ ਜਾਂਦੇ ਆ ਤਾਂ ਤੁਸੀਂ ਵਾਪਸ ਨਹੀਂ ਆ ਪਾਉਣਾ 10 ਸਾਲਾਂ ਤੱਕ, ਤੇ ਤੁਹਾਨੂੰ ਯੂ ਵੀਜ਼ੇ ਦੀ ਵੇਟ ਕਰਨੀ ਜਿਹੜੀ ਚਾਹੀਦੀ ਹੈ। ਯੂ ਵੀਜ਼ੇ ਦੇ ਥਰੂ ਹੀ ਤੁਸੀਂ ਆ ਸਕਦੇ ਆ, ਤੇ ਉਹ ਭਾਵੇਂ ਤੁਸੀਂ ਇੱਥੇ ਵੇਟ ਕਰੋ, ਉੱਥੇ ਵੇਟ ਕਰੋ, ਬਟ ਉਹ ਲੰਬਾ ਜਿਹੜਾ ਟਾਈਮ ਲੱਗ ਜਾਣਾ। ਤੇ ਜਿਹੜਾ ਜੇ ਤੁਸੀਂ ਹੁਣ ਵਾਪਸ ਜਾਂਦੇ ਆ 2026 ਚ, ਤੇ ਤੁਹਾਡੇ ਤੇ 10 ਸਾਲ ਦੀ ਜਿਹੜੀ ਬਾਰ ਹੈਗੀ ਆ। ਸੋ ਤੁਸੀਂ 2036 ਚ ਤੁਸੀਂ ਜਿਹੜਾ ਸੀਗਾ ਐਲੀਜੀਬਲ ਹੋਵੋਗੇ। ਓਕੇ, ਮਤਲਬ ਕਿ 2031 ਚ ਨਹੀਂ ਅਸੀਂ ਹੋ ਸਕਦੇ? ਨਹੀਂ, ਕਿਉਂਕਿ ਤੁਹਾਡੇ ਤੇ ਤੁਸੀਂ 589 ਫਾਈਲ ਨਹੀਂ ਕੀਤਾ, ਉਹਨੂੰ ਸਹੀ ਤਰੀਕੇ ਨਾਲ ਚੈਲੰਜ ਨਹੀਂ ਕੀਤਾ ਉੱਤੇ, ਤਾਂ ਕਰਕੇ। ਜੀ, ਥੈਂਕ ਯੂ। ਹਰਜੀਤ ਜੀ। ਹਰਜੀਤ ਜੀ? ਹਾਂਜੀ ਹਾਂਜੀ ਜੀ, ਤੁਹਾਡੀ ਵਾਰੀ ਜੀ ਹਰਜੀਤ। ਮੈਂ ਜੀ ਫਾਰਮ 'ਚ ਕੰਮ ਕਰਦਾ, ਤੇ ਵਰਕ ਪਰਮਿਟ ਤੇ ਕਈ ਸਾਲ ਹੋ ਗਏ। ਤਾਂ ਮੇਰਾ ਫਾਰਮ ਕਹਿੰਦਾ ਵੀ ਮੈਂ ਤੇਰੀ ਹੈਲਪ ਕਰਨ ਨੂੰ ਤਿਆਰ ਹਾਂ, ਵੀ ਜੇ ਉਹ ਹੈਲਪ ਕਰਨਾ ਤਾਂ ਮੈਨੂੰ ਗ੍ਰੀਨ ਕਾਰਡ ਮਿਲ ਸਕਦਾ ਜੀ?
ਸੋ ਭਾਜੀ ਏਦਾਂ ਕਿ ਆਏ ਕਿੱਦਾਂ ਸੀਗੇ 2 ਨੰਬਰ 'ਚ ਆਏ ਸੀਗੇ? ਰਜਿਸਟਰ ਕੀਤੇ ਆ ਸੀਗੇ। ਹਾਂਜੀ, ਸੋ ਪਹਿਲੀ ਗੱਲ ਤਾਂ ਇਹਦੇ ਵਿੱਚ ਏਦਾਂ ਕਿ ਫਾਰਮ ਵਾਲੇ ਜਿਹੜੇ ਹੁੰਦੇ ਆ ਸਕਿਲਡ ਵਰਕਰ ਦੇ ਜਿਹੜੇ 18 ਸਾਲ ਦੀ ਵੇਟ ਆ ਉਹਦੇ ਵਿੱਚ, ਤੇ ਕੰਟਰੀ ਆਊਟ ਨਾਲ ਕਰਨਾ ਪੈਂਦਾ, ਤੇ ਵਿੱਚ ਜਿਹੜੇ ਹੋਰ ਆ ਜਿਹੜੇ 10 ਸਾਲ ਵਾਲਾ ਰੂਲ ਜਿੱਦਾਂ ਮੈਂ ਬਾਹਰ ਸਮਝਾ ਕੇ ਹਟਿਆ ਵੀ ਤੁਹਾਡੇ ਤੇ ਐਪਲੀਕੇਬਲ ਹੁੰਦੀ ਆ। ਸੋ ਲੈ ਦੇ ਕੇ ਏਦਾਂ ਕਿ ਉਹਦੇ ਵਿੱਚ ਕੋਈ ਬਾਹਲੀ ਹੈਲਪ ਹੋਣੀ ਨਹੀਂ ਉਹਦੇ ਵਿੱਚ। ਜਿਹੜੇ ਹੁਣ ਦੂਜੀਆਂ ਕੰਟਰੀਆਂ ਤੋਂ ਆਉਂਦੇ ਆ, ਛੋਟੀਆਂ ਕੰਟਰੀਆਂ ਤੋਂ ਆਉਂਦੇ ਆ, ਉਹਨਾਂ ਦੀ ਹੁੰਦੀ ਆ 3 ਕੁ ਸਾਲ ਦੀ ਵੇਟ, 2-3 ਸਾਲ ਦੀ ਵੇਟ, ਉਹਨਾਂ ਨੂੰ ਫਾਇਦਾ ਹੋ ਜਾਂਦਾ ਜਿੱਦਾਂ ਮੈਕਸੀਕੋ ਤੋਂ ਜਾਂ ਕਿਤੋਂ। ਜਿਹੜਾ ਇੰਡੀਆ ਦੀ ਜਿਹੜੀ EB3 ਦੀ ਹੈ ਕਿਉਂਕਿ ਇੰਜੀਨੀਅਰ ਇੰਨੇ ਕੁ ਜ਼ਿਆਦਾ, ਉਹ ਤੁਹਾਡਾ ਨੰਬਰ ਸਾਰੇ ਉਹਨਾਂ ਨੇ ਆਲਰੇਡੀ ਯੂਜ਼ ਕਰ ਲੈਂਦੇ ਆ, ਤੇ ਉਹ 'ਚ 18 ਸਾਲ ਦੀ ਵੇਟ ਜਿਹੜੀ ਹੈਗੀ ਆ, ਸੋ ਕੋਈ ਹੈਲਪ ਨਹੀਂ ਹੋਣੀ ਅਨਲੈਸ ਜਿਹੜਾ ਜੇ ਕੋਈ ਫਾਰਮਿੰਗ ਵੀ ਜਿਹੜਾ ਕੋਈ ਰਿਫਾਰਮ ਆ ਗਿਆ, ਕੋਈ ਚੇਂਜ ਹੋ ਗਈ ਲਾਅ ਦੇ ਵਿੱਚ, ਫੇਰ ਹੀ ਹੈਲਪ ਹੋਣੀ। ਹਾਲ ਦੀ ਘੜੀ ਹੈ ਨਹੀਂ ਕੁਝ ਵੀ ਹੋਰ। ਨਹੀਂ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੁਲਦੀਪ। ਭਾਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਕੁਐਸਚਨ ਹੈ ਜੀ, ਮੇਰਾ ਫਰੈਂਡ ਹੈ ਜੀ ਇੱਕ, ਇੰਡੀਆ ਡਿਪੋਰਟ ਹੋ ਗਿਆ ਸੀਗਾ ਜੀ, ਉਹਨੂੰ 2020 ਦੇ ਵਿੱਚ ਇੱਥੇ ਲੜਾਈ ਝਗੜਾ ਹੋ ਗਿਆ ਸੀਗਾ, ਤੇ ਉਹ ਇਦਾਂ ਆ ਕਿ ਉਹਨੇ ਲਾਈ ਹੋਈ ਆ, ਉਹਦੀ ਇੰਟਰਵਿਊ ਹੋ ਗਈ ਉੱਥੇ ਬੰਬੇ, ਉਹਦੇ ਵਿਆਹ ਦੇ ਬੇਸ ਤੇ, ਉਹਦੀ ਵਾਈਫ ਤੇ ਉਹਦੀ ਬੇਟੀ ਇੱਥੇ ਆ, ਤੇ ਉਹਨੇ ਉਹਦੀ ਇੰਟਰਵਿਊ ਉੱਥੇ ਹੋ ਗਈ, ਤਾਂ ਉਹ ਕਹਿੰਦੇ ਕਿ ਤੂੰ ਆਪਣੇ I-212 ਆਪਣੇ ਵੇਵਰ ਅਪਲਾਈ ਕਰ। ਉਹਨੇ ਅਪਲਾਈ ਕਰ ਦਿੱਤੀ 2023 ਵਿੱਚ, ਉਹਨੇ ਦਸੰਬਰ 'ਚ ਅਪਲਾਈ ਕੀਤੀ ਤੇ 24 ਜਨਵਰੀ ਵਿੱਚ ਇਹਦਾ ਰਸੀਵਿੰਗ ਆ ਗਈ ਸੀ, ਰਸੀਵ ਹੋ ਗਈ ਸੀ। ਸੋ ਇਹਨੂੰ ਟਾਈਮ ਹੋਰ ਕਿੰਨਾ ਕੁ ਲੱਗਦਾ ਸਰ? ਇਹ 2 ਤੋਂ 3 ਸਾਲ ਭਾਜੀ ਲੱਗ ਜਾਂਦੇ ਔਨ ਐਵਰੇਜ ਜਿਹੜਾ 212 ਨੂੰ। ਇਹ ਮੈਕਸਿਮਮ ਹੈ ਜੀ ਕਿ ਇਹ ਤੋਂ ਮਤਲਬ ਕਿ ਉੱਪਰ ਵੀ ਟਾਈਮ ਜਾ ਸਕਦਾ? ਮੈਕਸਿਮਮ ਤਾਂ ਭਾਜੀ ਤੁਹਾਨੂੰ ਪਤਾ ਹੀ ਆ, ਰਿਜੈਕਟ ਵੀ ਕਰ ਸਕਦੇ ਆ, ਕੋਈ ਉਹਨਾਂ ਦੀ ਗਾਰੰਟੀ ਨਹੀਂ। ਹਾਂ, ਅੱਜ ਕੱਲ ਤਾਂ ਸਰਕਾਰ ਜਿਹੜੀ ਸਟ੍ਰਿਕਟ ਹੈਗੀ ਆ। ਇਸ ਤੋਂ ਅੱਗੇ ਦਾ ਕੋਈ ਪ੍ਰੋਸੀਜਰ ਨਹੀਂ ਹੈ, ਬਸ ਇਹ 212 ਤੋਂ ਬਾਅਦ ਹੀ ਚਲਾਉਣਾ ਚਾਹੀਦਾ? ਜਿਹੜੇ ਬੰਦੇ ਦੀ ਡਿਪੋਰਟੇਸ਼ਨ ਹੋਈ ਸੀ ਉਹਨੂੰ 212 ਕਰਨਾ ਹੀ ਪੈਂਦਾ, ਜਾਂ ਫਿਰ 10 ਸਾਲ ਜਿਹੜਾ ਆਪਣਾ ਪੂਰੇ ਹੋ ਜਾਣ ਉਹਨੂੰ, ਉਸ ਤੋਂ ਬਾਅਦ ਜਿਹੜਾ ਜਿੰਨੀ ਵੀ ਬਾਰ ਉੱਤੇ ਲੱਗੀ ਆ, ਜੇ ਐਕਸਪੀਰਾਈਟਡ ਹੋਇਆ ਤਾਂ 5 ਸਾਲ, ਜੇ ਦੂਜਾ ਤਾਂ 10 ਸਾਲ। ਓਕੇ, ਥੈਂਕ ਯੂ ਸਰ। ਮਿਹਰਬਾਨੀ ਜੀ। ਹਾਂਜੀ, ਸ਼ਮਸ਼ੇਰ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਸਵਾਲ ਹੈਗਾ, ਮੇਰੇ ਭਰਾ ਦਾ ਗਾਰਡੀਅਨਸ਼ਿਪ ਦਾ ਕੇਸ ਗ੍ਰਾਂਟ ਹੋਇਆ ਹੈ, ਤੇ ਉਹਦੀ I-360 ਵੀ ਆਈ ਹੋਈ ਹੈ ਵਿਦ ਰੈਫਰਡ ਐਕਸ਼ਨ। ਹਾਂਜੀ। ਤੇ ਉਹਦੇ ਲੋਕੇਸ਼ਨ ਲੱਗੀ ਹੋਈ ਹੈ, ਉਹਦੇ ਅਸਾਈਲਮ ਦਾ ਕੇਸ ਐਡਮਿਨ ਕਲੋਜ਼ ਕਰਾਉਣਾ ਚਾਹੀਦਾ ਜਾਂ ਨਹੀਂ? ਤੇ ਤੁਹਾਨੂੰ ਹੁਣ ਵਰਕ ਪਰਮਿਟ ਆ ਗਿਆ ਡੈਫਰਡ ਐਕਸ਼ਨ ਉਹਦੇ ਬੇਸ ਤੇ, ਗਾਰਡੀਅਨਸ਼ਿਪ ਦੇ ਬੇਸ ਤੇ? ਨਹੀਂ ਆਇਆ ਨਹੀਂ, ਹੁਣੇ ਮੈਂ ਅਪਲਾਈ ਕੀਤਾ ਹੋਇਆ, ਉਹਦਾ 6-7 ਮਹੀਨੇ ਹੋ ਗਏ। ਪ੍ਰੋਬਲਮ ਹੋਣੀ ਨਹੀਂ ਚਾਹੀਦੀ, ਕੋਈ ਐਡਮਿਨ ਕਲੋਜ਼ ਕਰਾ ਕੇ ਦੇਖ ਲਓ ਤੁਸੀਂ, ਜੇ ਹੁੰਦਾ ਤਾਂ ਕਰਾ ਲਿਓ। ਤਰੀਕ ਕਦੋਂ ਉਹਦੀ? ਤੇ ਉਹਦੇ ਲੋਕੇਸ਼ਨ ਵੀ ਲੱਗੀ ਹੋਈ, ਉਹਦਾ ਕੋਈ ਚੱਕਰ ਤਾਂ ਨਹੀਂ ਹੈਗਾ? ਨਹੀਂ, ਮੈਂ ਕਿਹਾ ਤਰੀਕ ਕਦੋਂ ਉਹਦੀ? 2027 ਦੀ ਹੈ, ਅਗਸਤ ਦੀ। ਹਾਂਜੀ, ਪਿਆ ਜੇ ਤੁਹਾਡੇ ਕੋਲ ਟਾਈਮ, ਦੇਖ ਲਓ ਤੁਸੀਂ ਕਰਕੇ ਵਿੱਚ ਟਰਾਈ। ਤੇ ਲੋਕੇਸ਼ਨ ਦਾ ਤਾਂ ਇਹੀ ਹੈ ਕਿ ਆਈਸ ਵਾਲਿਆਂ ਨਾਲ ਡੀਲ ਕਰਨਾ ਪੈਂਦਾ, ਤੇ ਇੱਕ ਵਾਰੀ ਜਦੋਂ ਉਹਦੀ ਕੇਸ ਜਦੋਂ ਐਡਮਿਨ ਕਲੋਜ਼ ਹੋ ਜਾਂਦਾ, ਤੇ ਫਿਰ ਤੁਸੀਂ ਆਈਸ ਨੂੰ ਰਿਕੁਐਸਟ ਕਰ ਲਿਓ ਉਸ ਤੋਂ ਬਾਅਦ। ਠੀਕ ਹੈ ਭਾਜੀ, ਥੈਂਕ ਯੂ ਜੀ। ਥੈਂਕ ਯੂ ਜੀ। ਅਮਨਦੀਪ। ਹਾਂਜੀ ਸਰ, ਮੇਰਾ ਕੇਸ ਸੀਗਾ ਕਿ ਮੇਰੇ ਵਾਈਫ ਕੈਨੇਡਾ ਤੋਂ, ਉਦੋਂ ਮੈਰਿਜ ਨਹੀਂ ਸੀ ਹੋਈ ਸਾਡੀ, ਉਹ ਕੈਨੇਡਾ ਤੋਂ USA ਆਏ। ਕੈਨੇਡਾ ਆਏ ਸੀ 5 ਅਕਤੂਬਰ ਨੂੰ, USA ਵਿੱਚ ਇਲੀਗਲੀ ਐਂਟਰ ਹੋਏ ਦਸੰਬਰ ਨੂੰ 8 ਨੂੰ। ਹਾਂਜੀ, ਤੇ ਉਹਨਾਂ ਦਾ ਅਸਾਈਲਮ ਕੇਸ ਆਪਾਂ 31 ਦਸੰਬਰ ਨੂੰ ਫਾਈਲ ਕਰਤਾ ਸੀ ਜੀ। ਉਸ ਤੋਂ ਬਾਅਦ ਚੋਂ ਆਪਾਂ ਮੈਰਿਜ ਕਰਵਾ ਲਈ, ਤੇ ਇਹ ਸਾਰਾ ਪ੍ਰੋਸੈਸ ਜਿਹੜਾ ਸੀਗਾ ਅਸਾਈਲਮ ਵਾਲਾ 4 ਮਹੀਨੇ ਦੇ ਵਿੱਚ ਹੋ ਗਿਆ ਸੀ। ਰਸੀਵਿੰਗ ਆ ਗਈ ਕੈਨੇਡਾ ਤੋਂ ਲੈ ਕੇ ਇੱਥੋਂ ਤੱਕ। ਹੁਣ ਸਾਡਾ I-30 ਅਪਰੂਵ ਹੋ ਗਿਆ ਜੀ, ਤੇ ਮੈਂ ਉਹ ਨੈਕਸਟ ਸਟੈਪ ਪੁੱਛਣਾ ਚਾਹੁੰਦਾ ਸੀ ਕਿ ਸਾਨੂੰ ਵੇਵਰ ਕਰਨ ਦੀ ਲੋੜ ਆ ਜਾਂ ਨਹੀਂ ਜੀ? ਜਿਹੜਾ ਉਹ ਫੜੇ ਗਏ ਸੀ ਕਿ ਨਹੀਂ ਫੜੇ ਗਏ ਸੀਗੇ? ਨਹੀਂ ਜੀ, ਸੇਫ ਐਂਟਰ ਹੋਏ ਸੀ। ਟੈਕਨੀਕਲੀ ਤਾਂ ਦੇਖੋ, ਜਦੋਂ ਅਸਾਈਲਮ ਬੰਦਾ ਲਾ ਦਿੰਦਾ ਨਾ, ਅਨਲੌਫੁਲ ਪ੍ਰੈਜ਼ੈਂਸ ਹੁੰਦੀ ਨਹੀਂ, ਵੇਵਰ ਦੀ ਰਿਕੁਆਇਰਮੈਂਟ ਨਹੀਂ ਹੁੰਦੀ, ਬੰਦਾ ਜਾ ਕੇ ਕਰ ਸਕਦਾ। ਇਹ ਮੇਰਾ ਓਪੀਨੀਅਨ ਆ, ਤੁਸੀਂ ਇੱਕ ਦੂਜੇ ਵਕੀਲ ਤੋਂ ਵੀ ਓਪੀਨੀਅਨ ਜ਼ਰੂਰ ਲਿਓ। ਸੋ ਮੇਰੇ ਹਿਸਾਬ ਨਾਲ ਵੇਵਰ ਕਰਨ ਦੀ ਇਹਦੇ ਵਿੱਚ ਲੋੜ ਨਹੀਂ ਪੈਂਦੀ, ਪਰ ਤੁਸੀਂ ਇੱਕ ਦੂਜੇ ਵਕੀਲ ਦੀ ਸਲਾਹ ਲੈ ਕੇ ਜਾਇਓ। ਠੀਕ ਹੈ ਜੀ। ਓਕੇ। ਹੁਣ ਜਿਸ ਤਰ੍ਹਾਂ I-30 ਅਪਰੂਵ ਹੋਇਆ, ਇਸ ਤੋਂ ਬਾਅਦ ਆਪਾਂ 260 ਅਪਲਾਈ ਕਰ ਲਈਏ? ਹਾਂਜੀ, ਮੇਰੇ ਹਿਸਾਬ। ਪਰ ਅਗੇਨ ਆਪਣੇ ਵਕੀਲ ਤੋਂ ਸਲਾਹ ਜ਼ਰੂਰ ਲੈ ਕੇ ਜਾਇਓ। ਉਹਦੇ ਵਿੱਚ ਕਨਫਲਿਕਟ ਆਫ ਓਪੀਨੀਅਨ ਹੈਗਾ। ਮੇਰਾ ਓਪੀਨੀਅਨ ਇਹ ਹੈਗਾ ਕਿ ਇਹਦੇ ਵਿੱਚ ਵੇਵਰ ਦੀ ਲੋੜ ਨਹੀਂ ਹੈਗੀ, ਬਟ ਹੁਣ ਅੱਗੋਂ ਐਮਬੈਸੀ ਵਾਲਾ ਮੂਡ ਟੱਕਰ ਜੋ ਇਹਨੂੰ ਫਿਰ ਥੋੜਾ ਪਹਾੜਾ ਜਿਹਾ ਪੜਾਉਣਾ ਪੈਣਾ ਤੁਹਾਨੂੰ। ਅਨਲੌਫੁਲ ਪ੍ਰੈਜ਼ੈਂਸ ਇਹਦੇ ਵਿੱਚ ਸਟਾਪ ਹੋ ਜਾਂਦੀ ਹੈ, ਕਿਉਂਕਿ ਅਸਾਈਲਮ ਫਾਈਲ ਕੀਤਾ ਸੀਗਾ,
ਤੇ 6 ਮਹੀਨੇ ਤੋਂ ਵੱਧ, ਜਿੱਦਾਂ ਤੁਸੀਂ ਦੱਸਿਆ ਕਿ 4 ਮਹੀਨੇ ਆ ਨਾ, ਉਹ 4 ਦੇ 6 ਨਹੀਂ ਹੋਣੇ ਚਾਹੀਦੇ। ਜਦੋਂ 6 ਮਹੀਨੇ ਹੋ ਜਾਂਦੇ ਆ, ਕੱਚਾ ਰਹਿ ਜਾਵੇ ਬੰਦਾ, ਉਹ ਬੰਦੇ ਦੀ ਜਿਹੜੀ ਸੀਗੀ ਉਹਨੂੰ ਵੇਵਰ ਕਰਨਾ ਪੈਂਦਾ। ਤੇ ਤੁਹਾਡੀ 4 ਮਹੀਨੇ ਬਾਅਦ ਕਲੌਕ ਜਿਹੜੀ ਇੱਕ ਤਰ੍ਹਾਂ ਸਟਾਪ ਹੋ ਗਈ ਹੈ, ਤੁਸੀਂ ਅਸਾਈਲਮ ਫਾਈਲ ਕਰਤਾ ਜੀ। ਅਮਨਦੀਪ ਕੌਰ। ਹੈਲੋ। ਹਾਂਜੀ, ਹੈਲੋ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਨਾ ਕੁਐਸਚਨ ਸੀ, ਮੇਰੀ ਨਾ ਮੈਰਿਜ ਬੇਸ ਇੰਟਰਵਿਊ ਆ ਰਹੀ ਆ। ਅਸੀਂ ਹਸਬੈਂਡ ਵਾਈਫ 2 ਨੰਬਰਸ ਆਏ ਸੀ ਇੱਥੇ US, ਤੇ ਮੇਰੇ ਹਸਬੈਂਡ ਦਾ ਗ੍ਰੀਨ ਕਾਰਡ ਮਿਲ ਗਿਆ ਸੀ, ਉਹਦਾ ਅਪਰੂਵ ਹੋ ਗਿਆ ਸੀ ਕੇਸ ਜੀ। ਤੇ ਉਹਦੇ ਬੇਸ ਤੇ ਮੈਂ ਪਟੀਸ਼ਨ ਪਾਈ ਸੀ, ਉਹਦੀ ਇੰਟਰਵਿਊ ਆ ਰਹੀ ਆ ਹੁਣ। ਮੈਂ ਇਹ ਪੁੱਛਣਾ ਸੀ ਵੀ ਕੀ ਕੁਐਸਚਨ ਕਰਨਗੇ ਮੈਨੂੰ, ਕੀ ਮੇਰਾ ਤਿਆਰੀ ਕਰਨੀ ਚਾਹੀਦੀ? ਤੁਸੀਂ ਵਿਆਹ ਇੱਥੇ ਆ ਕੇ ਕਰਾਇਆ ਸੀ, ਪਹਿਲਾਂ ਹੀ ਕਰਾਇਆ ਸੀਗਾ? ਨਹੀਂ, ਵਿਆਹ ਸਾਡਾ ਇੰਡੀਆ ਹੀ ਹੋਇਆ ਸੀ। ਤੇ ਹਸਬੈਂਡ ਨੂੰ ਕਿਹੜੇ ਬੇਸ ਤੇ ਗ੍ਰੀਨ ਕਾਰਡ ਮਿਲਿਆ? ਅਸਾਈਲਮ। ਫਿਰ ਤਾਂ ਤੁਹਾਡਾ ਤੁਸੀਂ ਇੰਟਰਵਿਊ ਫਿਰ ਤੁਹਾਡੀ ਕਰਦੀ 7:30 ਦੀ ਆ ਰਹੀ ਹੈ? 7:30 ਦੀ, ਹਾਂਜੀ। ਤੇ ਤੁਸੀਂ ਇਕੱਠੇ ਨਹੀਂ ਕੇਸ ਲਗਾਏ ਸੀਗੇ? ਅਸੀਂ ਇਕੱਠੇ ਲਾਇਆ ਸੀ, ਪਰ ਵਕੀਲ ਨੇ ਭਾਜੀ ਅੱਡ ਅੱਡ ਕਰਤਾ ਸੀ ਸਾਡਾ ਕੇਸ। ਕਹਿੰਦੇ ਰਿਸਕ ਆ, ਤੇ ਫਿਰ ਉਹਨੇ ਡਿਫਰੈਂਟ ਲਾਤੇ ਸੀ ਕੇਸ। ਉਹਦਾ ਇਕੱਲੇ ਦਾ ਅਪਰੂਵ ਹੋ ਗਿਆ ਤੇ ਮੇਰਾ ਰਹਿ ਗਿਆ ਸੀ। ਅੱਛਾ, ਤੁਹਾਡਾ ਫਿਰ ਡੀਪੋਰਟੇਸ਼ਨ ਲੱਗੀ ਆ ਕਿ ਨਹੀਂ, ਅਜੇ ਪੈਂਡਿੰਗ 'ਚ ਹੀ ਹੈ? ਨਹੀਂ, ਪੈਂਡਿੰਗ 'ਚ ਆ। ਠੀਕ ਆ। ਇਹਦੇ ਵਿੱਚ ਤੁਹਾਨੂੰ ਆਪਣੇ ਹਸਬੈਂਡ ਦੇ ਬਾਰੇ ਪਤਾ ਹੋਣਾ ਚਾਹੀਦਾ। ਜਿਹੜੀ ਚੀਜ਼ਾਂ ਤੁਸੀਂ ਵਿਟਨੈਸ ਕੀਤੀਆਂ ਉਹਦੇ ਕੇਸ ਤੁਹਾਨੂੰ ਉਹ ਪਤਾ ਹੋਣੀ ਚਾਹੀਦੀਆਂ। ਜੋ ਤੁਸੀਂ ਡਾਕੂਮੈਂਟ ਲਾਏ ਉਹ ਪਤਾ ਹੋਣੇ ਚਾਹੀਦੇ ਆ। ਤੇ ਤੁਹਾਨੂੰ ਆਫ ਕੋਰਸ ਜਿਹੜਾ ਆਪਣਾ ਅਸਾਈਲਮ ਲਗਾਇਆ, ਕਿਉਂ ਲਗਾਇਆ, ਉਹਦੇ ਵਿੱਚ ਕੀ ਉਹ ਪਤਾ ਹੋਣਾ ਚਾਹੀਦਾ। ਉਹਦੇ ਓਬਵੀਅਸਲੀ ਇਮੀਗ੍ਰੇਸ਼ਨ ਦੇ ਵਿੱਚ ਇਮੀਗ੍ਰੇਸ਼ਨ ਦੀ ਇੰਟਰਵਿਊ ਹੋਣੀ ਹੈ। ਤੇ ਹਾਂਜੀ, ਇੱਕ ਤੁਹਾਡੇ ਕੇਸ ਹਿਸਟਰੀ ਵੀ ਹੋਊਗੀ ਕਿ ਕੋਈ ਝੂਠੀ ਐਪਲੀਕੇਸ਼ਨ ਤਾਂ ਨਹੀਂ ਫਾਈਲ ਕੀਤੀ ਸੀ ਉਸ ਚੀਜ਼ ਬਾਰੇ, ਤੇ ਇੱਕ ਵਿਆਹ ਜੈਨੂਇਨ ਹੈਗਾ ਕਿ ਨਹੀਂ ਹੈਗਾ ਉਹਦੇ ਬਾਰੇ ਹੋ ਸਕਦੀ ਹੈ। ਜੀ, ਠੀਕ ਹੈ ਜੀ, ਥੈਂਕ ਯੂ ਜੀ। ਹਾਂਜੀ, ਮੈਂ ਕੋਈ ਡਾਕੂਮੈਂਟ ਜ਼ਰੂਰੀ ਲੈ ਕੇ ਜਾਣਾ ਹੋਵੇ? ਜ਼ਰੂਰੀ ਤਾਂ ਨਹੀਂ ਹੈ ਹੁਣ ਕਹਿ ਸਕਦੇ, ਜ਼ਰੂਰੀ ਮਤਲਬ ਕਿ ਫਾਈਲਾਂ ਆਪਣੀਆਂ ਪੂਰੀਆਂ ਸਾਰੇ ਡਾਕੂਮੈਂਟ ਲੈ ਕੇ ਜਾਇਓ, ਜਿਹੜੇ ਕੇਸ ਲਾਏ, ਕਿੱਦਾਂ ਕੀ ਹੈ ਹਨਾ, ਆਪਣੇ ਜਿੰਨੀਆਂ ਪਟੀਸ਼ਨਾਂ ਫਾਈਲ ਕੀਤੀਆਂ ਸਾਰੀਆਂ, ਜਿਹੜਾ ਵਿਆਹ ਦੇ ਰਿਲੇਟਡ ਡਾਕੂਮੈਂਟ ਹੋ ਗਏ, ਇਕੱਠੇ ਰਹਿੰਦੇ ਆ, ਉਹਦਾ ਪ੍ਰੂਫ ਜਿਹੜਾ ਲੈ ਕੇ ਜਾਇਓ। ਜੀ, ਥੈਂਕ ਯੂ ਜੀ। ਨਵਰਾਜ। ਹਾਂਜੀ, ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਜੀ। ਜੀ। ਹਾਂਜੀ, ਮੇਰਾ ਕੁਛ ਨਹੀਂ ਹੈ ਵੀਰੇ, ਮੇਰਾ ਗਾਰਡੀਅਨਸ਼ਿਪ ਦਾ ਕੇਸ ਲੱਗਾ ਹੀਗਾ ਤੇ ਮੇਰਾ I-360 ਅਪਰੂਵ ਹੋ ਗਿਆ ਹੀਗਾ ਵਿਦ ਡੈਫਰਡ ਐਕਸ਼ਨ। ਤੇ ਮੈਂ ਵਰਕ ਪਰਮਿਟ ਅਪਲਾਈ ਕੀਤਾ ਹੋਇਆ ਗਾਰਡੀਅਨਸ਼ਿਪ ਤੇ ਪ੍ਰੈਸ ਕੀਤਾ ਸੀ ਪਿਛਲੇ ਸਾਲ, ਤੇ ਮਈ 'ਚ ਮੇਰੇ ਬਾਇਓਮੈਟ੍ਰਿਕ ਹੋਏ ਸੀ, ਪਰ ਹਾਲੇ ਤੱਕ ਕੋਈ ਰਿਸਪੌਂਸ ਨਹੀਂ ਆਇਆ। ਪ੍ਰੋਸੈਸਿੰਗ ਟਾਈਮ ਤੋਂ ਬਾਹਰ ਹੋ ਗਿਆ? ਹਾਂਜੀ, ਪ੍ਰੋਸੈਸਿੰਗ ਟਾਈਮ ਤੋਂ ਬਾਹਰ ਹੋ ਗਿਆ, ਮੋਰ ਦੈਨ 6 ਮੰਥ। ਹਾਂਜੀ, 8 ਮਹੀਨੇ ਹੋ ਗਏ ਜੀ। ਹਾਂਜੀ, ਫਿਰ ਉਹੀ ਆ, ਫੋਲੋਅਪ ਵਗੈਰਾ ਕਰੋ ਉਹਨਾਂ ਨਾਲ, ਤੇ ਉਹੀ ਕਰ ਸਕਦੇ ਹੋ ਤੁਸੀਂ। ਫੋਲੋਅਪ ਰਿਕੁਐਸਟ ਪਾਓ ਉਹਨਾਂ ਨੂੰ, ਮਲਟੀਪਲ ਟਾਈਮ ਪਾ ਸਕਦੇ ਆ ਤੁਸੀਂ। ਹਾਂਜੀ। ਅੱਛਾ, ਮਤਲਬ ਕਿ ਵੈਸੇ ਕੋਈ ਆਈਡੀਆ ਹੈ ਵੀ ਵਰਕ ਪਰਮਿਟ ਵੈਸੇ ਆ ਰਹੇ ਆ, ਮਤਲਬ ਗਾਰਡੀਅਨਸ਼ਿਪ ਰਿਗਾਰਡਿੰਗ, ਕਿ ਇਹਦਾ ਕੁਝ ਕਹਿ ਨਹੀਂ ਸਕਦੇ? ਹਾਂਜੀ, ਆ ਰਹੇ ਆ, ਤੁਸੀਂ ਉਹਨਾਂ ਨੂੰ ਕਾਲ ਕਰੋ, ਤੇ ਬਿਲਕੁਲ ਆ ਰਹੇ ਆ ਜੀ। ਓਕੇ। ਇੱਕ ਕੁਐਸਚਨ ਹੋਰ ਸਰ, ਮੇਰੇ ਬ੍ਰਦਰ ਦਾ 290B ਅਪੀਲ ਕੀਤੀ ਹੋਈ ਆ, ਤੁਹਾਡੇ ਕੋਲ ਹੀ ਕੇਸ ਲੱਗਾ, ਤੇ ਇਹਨਾਂ ਦਾ ਲਾਈਕ ਹਾਂਜੀ ਗ੍ਰੀਨ ਕਾਰਡ ਦੀ 485 ਦੀ ਮੈਰਿਜ ਥਰੂ। ਹਾਂਜੀ, ਠੀਕ ਹੈ। ਜੇ ਉਹਨਾਂ ਦਾ ਸਾਡੇ ਥਰੂ ਕੇਸ ਲੱਗਾ ਨਾ, ਤੁਸੀਂ ਸਾਨੂੰ ਈਮੇਲ ਪਾ ਦਿਓ, ਆਪਾਂ ਤੁਹਾਨੂੰ ਡਾਇਰੈਕਟ ਵੀ ਜਵਾਬ ਦੇ ਸਕਦੇ ਹਾਂ। ਬਾਕੀ ਕੋਈ ਨਹੀਂ, ਤੁਸੀਂ ਪੁੱਛ ਲਓ, ਮੈਂ ਦੱਸ ਦਿੰਦਾ। ਹਾਂਜੀ, 290B ਅਪੀਲ ਕੀਤੀ ਹੋਈ ਆ, ਤੇ 6 ਮਹੀਨੇ ਤੋਂ, ਹਾਂਜੀ 6 ਮਹੀਨੇ ਦੇ ਨੇੜੇ ਹੋ ਗਏ, ਤੇ ਉਹਦਾ ਕੀ ਮਤਲਬ ਕਿ ਹਜੇ ਲੱਗੂ ਟਾਈਮ, ਜਾਂ ਕੋਈ ਆਪਾਂ ਆਈਡੀਆ ਕਹਿ ਨਹੀਂ ਸਕਦੇ? ਦੇਖੋ, 290B ਨੂੰ ਤਾਂ ਟਾਈਮ ਲੱਗ ਜਾਂਦਾ, ਕੋਈ ਉਹਦੇ ਵਿੱਚ ਲਿਮਿਟ ਨਹੀਂ ਹੈਗੀ। ਇਹ ਦੁਬਾਰਾ ਐਲੀਜੀਬਲ ਹੈਗਾ ਕਿਸੇ ਚੀਜ਼ ਲਈ ਕਿ ਨਹੀਂ? ਮਤਲਬ ਵਿਆਹ ਦੇ ਬੇਸ ਤੇ ਲਾਇਆ ਸੀਗਾ ਇਹਨੇ 485? ਹਾਂਜੀ, ਵਿਆਹ ਦੇ ਬੇਸ ਤੇ ਲਾਇਆ ਸੀਗਾ। ਤੇ ਵਿਆਹ ਇਹਦਾ ਚੱਲ ਰਿਹਾ ਜੇ? ਹਾਂਜੀ, ਚੱਲ ਰਿਹਾ, ਦੂਜਾ ਹੀ ਸੀਗਾ ਵਿਆਹ। ਹਾਂਜੀ, ਵਿਆਹ ਚੱਲ ਰਿਹਾ। ਤੇ ਡਿਨਾਈ ਕਿਸ ਗੱਲੋਂ ਕੀਤਾ ਸੀਗਾ? ਇਹ ਕੀਤਾ ਸੀਗਾ, ਇਹ ਹੋ ਗਿਆ ਵੀ ਪੂਰਾ ਤਾਂ ਨਹੀਂ ਕਹਿ ਸਕਦੇ ਇੰਨਾ ਤਾਂ ਵੀ, ਪਰ ਇਹਨਾਂ ਮਤਲਬ ਇਹਦੇ ਵਿੱਚ ਏਦਾਂ ਆ ਕਿ ਇਹ, ਕਿਉਂਕਿ ਹੁਣ ਦੇਖੋ ਇਹ ਮੇਰਾ ਕਲਾਇੰਟ ਆ, ਤੇ ਤੁਸੀਂ ਮੇਰੇ ਕਲਾਇੰਟ ਹੈ ਨਹੀਂਗੇ, ਤੇ ਇਹਨੂੰ ਨਾ ਮੈਂ, ਜੇ ਇਹਨੂੰ ਕੋਈ ਡਾਊਟ ਹੈਗਾ, ਇਹਨੇ ਹਾਇਰ ਤੇ ਇਸ ਲਈ ਕੀਤਾ ਨਾ, ਮੈਂ ਇਹਨੂੰ ਡਾਇਰੈਕਟਲੀ ਜਵਾਬ ਦੇ ਦੇਵਾਂਗਾ। ਤੇ ਇਹਨੂੰ ਕੋ ਮੈਨੂੰ ਉਹ ਕਰ ਲਵੇ, ਕੰਟੈਕਟ ਕਰ ਲਵੇ, ਜਿਹੜਾ ਟੈਕਨੀਕਲ ਤੁਹਾਨੂੰ ਪਤਾ ਵੀ ਨਹੀਂ ਹੈਗਾ ਕੇਸ ਦਾ, ਤੇ ਜੇ ਮੇਰਾ ਆਲਰੇਡੀ ਐਗਜ਼ਿਸਟਿੰਗ ਕਲਾਇੰਟ ਆ, ਉਹ ਤਾਂ ਸਿੱਧੇ ਮੈਨੂੰ ਕੰਟੈਕਟ ਕਰ ਲਵੇ, ਉਹਨੂੰ ਮੈਂ ਦੱਸ ਦੂੰਗਾ ਕੀ ਚੱਕਰ ਹੈ ਜੀ। ਉਹਨਾਂ ਕੋਲ ਵੀ ਈਮੇਲ ਜਿਹੜੀ ਕਰਕੇ ਕੰਟੈਕਟ ਜਿਹੜੀ ਉਹ ਕਰ ਲੈਣ, ਸਵਾਲ ਪੁੱਛ ਲੈਣ ਜੀ। ਥੈਂਕ ਯੂ ਵੀਰ ਜੀ। ਗੁਰਪਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
ਹਾਂਜੀ ਵੀਰੇ ਯੂ ਵੀਜ਼ਾ ਅਪਲਾਈ ਕੀਤਾ ਸੀਗਾ ਜੀ 2018 ਦੇ ਅਕਤੂਬਰ ਦੇ ਮਹੀਨੇ ਜੀ। ਤੇ ਉਸ ਤੋਂ ਬਾਅਦ ਜਿੱਦਾਂ ਜਨਵਰੀ 2021 ਦੇ ਵਿੱਚ ਵਰਕ ਪਰਮਿਟ ਅਪਲਾਈ ਕੀਤਾ ਤੇ ਉਹਦੇ ਫਿੰਗਰ ਹੋ ਗਏ ਸੀ ਜਿੱਦਾਂ ਮਹੀਨੇ ਕੁ ਬਾਅਦ ਹੀ। ਉਸ ਤੋਂ ਬਾਅਦ ਨਾ ਤਾਂ ਕੁਝ ਵਰਕ ਪਰਮਿਟ ਦਾ ਹਜੇ ਤੱਕ ਆਇਆ ਜੀ ਤੇ ਨਾ ਹੀ ਕੁਝ ਯੂ ਵੀਜ਼ੇ ਦਾ ਪਤਾ ਲੱਗਾ ਜੀ। ਬੋਨਾਫਾਈਡ ਆ ਗਈ ਸੀ ਕੀ ਲੈਟਰ ਤੁਹਾਨੂੰ? ਨਹੀਂ ਭਾਜੀ ਆਈ ਨਹੀਂ ਬੋਨਾਫਾਈਡ ਵੀ। ਤੁਸੀਂ ਫਾਲੋ ਅਪ ਕਰੋ ਪਹਿਲਾਂ ਉਹਨਾਂ ਨਾਲ ਕਿ ਬੋਨਾਫਾਈਡ ਜੇ ਤੁਹਾਨੂੰ ਦਿੰਦੇ ਆ ਉਸ ਤੋਂ ਬਿਨਾਂ ਵਰਕ ਪਰਮਿਟ ਨਹੀਂ ਆਉਂਦੇ। ਹਰੇਕ ਮਹੀਨੇ ਭਾਜੀ ਜਿੱਦਾਂ ਮਹੀਨੇ ਤੋਂ ਬਾਅਦ ਜਿੱਦਾਂ ਉਹ ਪਾਈ ਜਾਂਦੇ ਰਿਕੁਐਸਟਾਂ ਵੈਬਸਾਈਟ ਤੇ, ਪਰ ਉਹਦਾ ਕੁਝ ਆ ਨਹੀਂ ਰਿਹਾ ਜੀ। ਇਦਾਂ ਤਕਰੀਬਨ ਸਾਨੂੰ ਕਰਦਿਆਂ ਨੂੰ ਸਾਲ ਡੇਢ ਸਾਲ ਹੋ ਗਏ। ਤੁਹਾਡੇ ਭਾਜੀ ਕਾਫੀ ਦੇਰ ਹੋ ਗਈ, ਬੋਨਾਫਾਈਡ ਆ ਜਾਣਾ ਚਾਹੀਦਾ ਸੀਗਾ ਹੁਣ ਤੱਕ, ਇੰਨਾ ਟਾਈਮ ਨਹੀਂ ਲੱਗਦਾ। ਤਾਂ ਹੁਣ ਤੁਹਾਡੇ ਤੋਂ ਪਹਿਲਾਂ ਤਾਂ ਕਾਲਰ ਨੇ 2024 ਚ ਕਹਿੰਦੇ ਮੈਂ ਫਾਈਲ ਕੀਤਾ ਤੇ ਉਹਨਾਂ ਦਾ ਬੋਨਾਫਾਈਡ ਆ ਗਿਆ ਹੈ ਨਾ। ਸੋ ਤੁਸੀਂ ਉਹਨਾਂ ਨੂੰ ਫਾਲੋ ਅਪ ਕਰੋ ਇੱਕ ਵਾਰੀ ਬੋਨਾਫਾਈਡ ਦੇ ਲਈ। ਤੇ ਤੁਹਾਡੇ ਕੋਲ ਉਦਾਂ ਵਰਕ ਪਰਮਿਟ ਹੈਗਾ ਅਸਾਈਲਮ ਵਗੈਰਾ ਦੇ ਥਰੂ? ਨਹੀਂ ਹੈ ਨਹੀਂ ਭਾਜੀ। ਜਿੱਦਾਂ 98 ਦੇ ਵਿੱਚ ਰੋਬਰੀ ਹੋਈ ਸੀਗੀ ਜੀ, ਉਹਦੇ ਬਿਆਪ ਦੇ ਉੱਤੇ ਅਪਲਾਈ ਕੀਤਾ ਸੀ ਯੂ ਵੀਜ਼ਾ। ਹਾਂਜੀ ਸੋ ਫਿਰ ਹਾਂਜੀ ਫਿਰ ਮੇ ਵੀ ਤਾਂ ਹੀ ਹੈਗਾ ਕਿ ਐਡਾ ਪੁਰਾਣਾ ਸੀਗਾ ਤੇ ਤਾਂ ਕਰਕੇ ਉਹਨਾਂ ਨੂੰ ਬੋਨਾਫਾਈਡ ਨਹੀਂ ਤੁਹਾਨੂੰ ਉਹਨਾਂ ਨੇ ਦਿੱਤਾ। ਜਦ ਤੱਕ ਬੋਨਾਫਾਈਡ ਨਹੀਂ ਦਿੰਦੇ ਵਰਕ ਪਰਮਿਟ ਨਹੀਂ ਉਹਨਾਂ ਨੂੰ ਦੇਣਾ। ਤੇ ਇਹਦੇ ਵਿੱਚ 2017 ਵਾਲਾ ਤੇ ਵੈਸੇ ਹੀ ਇਹ ਚੱਲ ਰਿਹਾ ਹੈ ਨਾ ਜਿਹੜਾ ਨੰਬਰ ਹੈਗੇ ਆ। ਤੇ ਮਤਲਬ ਇਦਾਂ ਹੈਗੀ ਇਹ ਤੁਹਾਡਾ ਕਾਫੀ ਪੁਰਾਣੇ ਕੇਸਾਂ ਚੋਂ ਆ। ਫਿਰ ਜੇ 2018 ਦਾ ਪੈਂਡਿੰਗ ਆ ਤੇ ਬੋਨਾਫਾਈਡ ਜੇ ਤੁਹਾਨੂੰ ਨਹੀਂ ਆਉਂਦਾ ਉਹਦਾ ਮਤਲਬ ਇਹ ਹੈ ਕਿ ਜਿਹੜੀ ਇਹਦੇ ਵਿੱਚ ਮੇਨ ਉਹਨਾਂ ਦਾ ਮੁੱਦਾ ਇਹ ਆ ਜਾਂਦਾ ਕਿ ਬੰਦੇ ਨੂੰ ਡੈਮੇਜ ਕੀ ਹੋਇਆ। ਠੀਕ ਹੈ ਕਿ ਪੁਰਾਣੀ 98 ਤੋਂ ਬਾਅਦ ਇਹਨੇ ਥੈਰੇਪੀ ਵਗੈਰਾ ਲਈ ਸੀਗੀ ਨਹੀਂ ਲਈ ਸੀਗੀ, ਇੱਕ ਇਲਾਜ ਦੇ ਡਾਕੂਮੈਂਟ ਹੈਗੇ ਆ ਕਿ ਨਹੀਂ ਹੈਗੇ ਆ। ਸੋ ਇਹ ਬੇਸਿਕਲੀ ਕੀ ਕਰਦੇ ਆ ਜਿਹੜੇ ਇਦਾਂ ਦੇ ਪੁਰਾਣੇ ਕੇਸ ਨੇ ਇਹਨਾਂ ਨੂੰ ਇਹ ਡਿਨਾਈ ਇਸ ਚੀਜ਼ ਕਰਕੇ ਕਰਦੇ ਆ ਕਿ ਇਹ ਟਾਈਮ ਹੋ ਗਿਆ, ਇਹ ਬੰਦਾ ਠੀਕ ਆ, ਇਹਨੂੰ ਕੋਈ ਇਹ ਵਿਕਟਿਮ ਇਹਨੂੰ ਕੋਈ ਹੁਣ ਇਸ ਵੇਲੇ ਪ੍ਰੋਬਲਮ ਨਹੀਂ ਹੈਗੀ ਹਨਾ। ਇਹਨੇ ਕੋਈ ਥੈਰੇਪੀਆਂ ਨਹੀਂ ਲਈਆਂ, ਇਹਨੇ ਕੁਝ ਨਹੀਂ ਕੀਤਾ 98 ਤੋਂ ਲੈ ਕੇ 2018 ਤੱਕ। ਸੋ ਤੁਹਾਡਾ ਕੇਸ ਦਾ ਜਿਹੜਾ ਵੀਕ ਪੁਆਇੰਟ ਹੈਗਾ ਕਾਫੀ, ਤੁਸੀਂ ਆਪਣੇ ਜਿਹੜਾ ਸੀਗਾ ਨਾ ਵਕੀਲਾਂ ਨੂੰ ਇੱਕ ਵਾਰੀ ਸੀਰੀਅਸਲੀ ਜਿਹੜਾ ਡਿਸਕਸ ਕਰੋ ਜੇ ਅਜੇ ਤੱਕ ਤੁਹਾਡਾ ਬੋਨਾਫਾਈਡ ਨਹੀਂ ਆਇਆ। ਇਹਦਾ ਮਤਲਬ ਇਹ ਹੈ ਕਿ ਬਾਲੇ ਜਿਹੜੇ ਅਪਰੂਵ ਹੋਣ ਵੱਲ ਨਹੀਂ ਜਾ ਰਹੇ ਹੈਗੇ। ਠੀਕ ਹੈ ਜੀ। ਠੀਕ ਹੈ ਜੀ। ਇਹਦੇ ਵਿੱਚ ਹੁਣੇ ਮਤਲਬ ਪਹਿਲਾਂ ਇਹਦੇ ਵਿੱਚ ਤੁਸੀਂ ਲਾਸਟ ਮਿੰਟ ਤੇ ਵੇਟ ਨਾ ਕਰਿਓ ਕਿ ਉਹਨਾਂ ਨੇ ਇਮੀਗ੍ਰੇਸ਼ਨ ਨੇ ਤੁਹਾਨੂੰ ਜਿਹੜਾ ਸੀਗਾ ਉਹਨਾਂ ਨੇ ਜਿੱਦਾਂ ਤੁਹਾਨੂੰ ਘੱਟ ਟਾਈਮ ਦੇਣਾ ਕਿ 2-3 ਮਹੀਨਿਆਂ ਚ ਜਿਆਦਾ ਜਵਾਬ ਦਿਓ ਇਦਾਂ ਦਿਓ। ਤੇ ਮੋਸਟਲੀ ਇਹ ਜਿਹੜਾ ਤੁਹਾਡਾ ਸੀਗਾ ਮੈਡੀਕਲ ਨੂੰ ਲੈ ਕੇ ਜਿਹੜੀ ਪ੍ਰੋਬਲਮ ਆਣੀ ਹੈ ਤੁਹਾਨੂੰ ਮੈਂ ਹੁਣੇ ਦੱਸ ਦਿੰਦਾ। ਸੋ ਇਹ ਆਪਣੇ ਜਾ ਕੇ ਨਾ ਵਕੀਲ ਨਾਲ ਇਹਦੇ ਬਾਰੇ ਜਿਹੜਾ ਸੀਗਾ ਬਹਿ ਕੇ ਗੱਲ ਜਿਹੜੀ ਕਰੋ, ਨਹੀਂ ਤਾਂ ਇਹ ਕੇਸ ਮੋਸਟ ਲਾਈਕਲੀ ਜਿਹੜਾ ਸੀਗਾ ਡਿਨਾਈ ਕਰ ਦੇਣਾ ਉਹਨਾਂ ਨੇ। ਠੀਕ ਹੈ ਜੀ। ਠੀਕ ਹੈ, ਤੁਹਾਡੇ ਨਾਲ ਭਾਜੀ ਇਨ ਪਰਸਨ ਸਕੇਜੂਲ ਕਰ ਸਕਦੇ ਆ ਅਪਾਇੰਟਮੈਂਟ ਜੀ? ਤੁਸੀਂ ਆਫਿਸ ਸਾਡੇ ਕੰਟੈਕਟ ਕਰ ਲਿਓ। ਠੀਕ ਹੈ ਜੀ, ਮਿਹਰਬਾਨੀ। ਗੁਰਦੀਪ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਤੇ ਹਾਂਜੀ ਭਾਜੀ ਮੇਰੀ ਨਾ ਥੋੜਾ ਟਾਈਮ ਪਹਿਲਾਂ ਕਿ ਮੇਰੀ ਇੱਕ ਅਰੈਸਟ ਹੋ ਗਈ ਸੀਗੀ ਜੀ। ਅਰੈਸਟ ਹੋ ਕੇ ਭਾਜੀ ਹੁਣ ਮੇਰੀ ਉਹਨਾਂ ਨਾਲ ਸੈਟਲਮੈਂਟ ਹੋ ਗਈ ਕੇਸ ਡਿਸਮਿਸ ਹੋ ਗਿਆ। ਬਟ ਸਾਡੇ ਮੇਰੇ ਘਰੇ ਆਈਸ ਨੇ ਗੇੜਾ ਮਾਰਿਆ, ਮੈਂ ਉਦੋਂ ਘਰੇ ਹੈ ਨਹੀਂ ਸੀਗਾ ਨਾ, ਸਾਡੇ ਘਰ ਦੇ ਨੇ ਡੋਰ ਖੋਲਿਆ। ਤੇ ਉਹਦੇ ਲਈ ਆਪਾਂ ਨੂੰ ਕੀ ਕਰਨਾ ਚਾਹੀਦਾ ਜੀ? ਕੁਝ ਵੀ ਨਹੀਂ, ਉਹ ਬਚ ਕੇ ਰਹੋ ਨਾ ਤੋਂ ਮਤਲਬ ਕੋਈ ਸਾਡੀ ਕੋਈ ਇਦਾਂ ਦੀ ਰਿਕੁਆਇਰਮੈਂਟ ਹੀ ਨਹੀਂ ਕਿ ਇਹਨਾਂ ਦੇ ਬੇਵਕੂਫਾਂ ਦੇ ਹੱਥ ਲੱਗਣਾ ਆਪਾਂ। ਠੀਕ ਹੈ, ਜੇ ਕੋਈ ਵਾਰੰਟ ਨਹੀਂ ਕੁਝ ਨਹੀਂ ਤਾਂ ਜਿੰਨੇ ਮਰਜ਼ੀ ਗੇੜੇ ਮਾਰੀ ਜਾਣ। ਫਿਰ ਉਹੀ ਹੈ ਕਿ ਐਡਰੈਸ ਤੁਹਾਨੂੰ ਆਪਣੇ ਅਪਡੇਟ ਜ਼ਰੂਰ ਰੱਖਣੇ ਪੈਂਦੇ ਆ। ਬਾਕੀ ਠੀਕ ਹੈ ਫਿਰ ਨਹੀਂ ਐਡਰੈਸ ਭਾਜੀ ਮੈਂ ਉੱਥੇ ਹੀ ਰਹਿਣਾ ਆ ਤੇ ਬਟ ਆਪਣੇ ਘਰਦਿਆਂ ਨੂੰ ਪਤਾ ਸੀਗਾ ਕਿ ਦਿਨ ਡੋਰ ਨਹੀਂ ਖੋਲੇ, ਦੇਖ ਲਿਆ ਸੀ ਅਸੀਂ। ਨਹੀਂ ਠੀਕ ਹੈ, ਏਦਾਂ ਹੀ ਚਾਹੀਦਾ ਇਹਨਾਂ ਦਾ। ਇਹ ਪਤੰਦਰਾਂ ਦੇ ਡੋਰ ਖੋਲਣੇ ਨਹੀਂ ਚਾਹੀਦੇ ਇਹਨਾਂ ਤਾਂ। ਮੈਂ ਤਾਂ ਕਹਿੰਦਾ ਉਹ ਕਈ ਵਾਰੀ ਲੋਕਾਂ ਨੂੰ ਕਾਲ ਕਰ ਲੈਂਦੇ ਹਨ ਨੰਬਰ ਤੋਂ, ਚੱਲ ਜਾਂਦੇ ਇਹਨਾਂ ਨੂੰ ਜਾ ਕੇ ਤੇ ਫੜ ਹੋ ਜਾਂਦੇ ਆ। ਮੈਂ ਉਹੀ ਮੈਂ ਗਏ ਕਿਉਂ ਹੈਗੇ ਤੁਸੀਂ? ਹਾਂਜੀ ਭਾਜੀ ਉਦਾਂ ਵੈਸੇ ਬਾਈ ਚਾਂਸ ਏਦਾਂ ਕੁਛ ਕਦੀ ਚਲੋ ਏਦਾਂ ਅਸੀਂ ਤਾਂ ਬਚਾਅ ਕਰਾਂਗੇ। ਜੇ ਬਾਈ ਚਾਂਸ ਆਮਣੋ ਸਾਹਮਣੇ ਹੋ ਜਾਵੇ ਅਸੀਂ ਕੋਈ ਮੈਂ ਪੇਪਰ ਡਿਸਮਿਸ ਵਾਲਾ ਜਾਂ ਕੁਛ ਵੀ ਕੋਈ ਹੱਲ ਹੈਗਾ ਉਹਦੇ ਵਿੱਚ ਕੋਈ? ਨਹੀਂ ਉਹ ਭਾਜੀ ਉਹ ਤੁਹਾਨੂੰ ਉਹਨਾਂ ਨੇ ਇਸ ਕਰਕੇ ਨਹੀਂ ਫੜ ਰਹੇ ਕਿ ਕੇਸ ਡਿਸਮਿਸ ਹੋ ਗਿਆ ਜਾਂ ਫੜਿਆ। ਉਹ ਇਸ ਕਰਕੇ ਫੜਦੇ ਆ ਬੰਦੇ ਨੂੰ ਕਿ ਬੰਦਾ ਕੱਚਾ, ਬਸ ਸਿੰਪਲ ਇਸ ਗੱਲ ਕੇ ਤੋਂ ਉੱਤੇ ਕੁਛ ਹੈ ਹੀ ਨਹੀਂ। ਜਿਹੜੇ ਕੱਚੇ ਬੰਦੇ ਨੂੰ ਸਿਰਫ ਇੱਕ ਬਚਣਾ ਹੀ ਆ ਬਸ ਉਹਨਾਂ ਕੋਲ ਬਚਣਾ। ਜਾਂ ਫਿਰ ਤੁਹਾਨੂੰ ਜਿਹੜਾ ਸੀਗਾ ਹੇਬੀਅਸ ਦੀ ਜਿਹੜੀ ਤੁਸੀਂ ਰਿਟ ਵਗੈਰਾ ਜਿਹੜੀ ਕਰ ਸਕਦੇ ਆ। ਜੇ ਕੇਸ ਡਿਸਮਿਸ ਹੋ ਗਿਆ ਤੇ ਫਾਈਨ ਤੁਸੀਂ ਹੇਬੀਅਸ ਦੀ ਕਰ ਸਕਦੇ ਆ ਤੇ TRO ਤੁਸੀਂ ਜਿਹੜਾ ਫਾਈਲ ਕਰ ਸਕਦੇ ਆ। ਮਤਲਬ ਮੇਰਾ ਪੈਂਡਿੰਗ ਅਸਾਈਲਮ ਪੈਂਡਿੰਗ ਆ ਮੇਰਾ। ਨਹੀਂ ਮੇਰਾ ਵੀਰ, ਜਦੋਂ ਬੰਦੇ ਨੂੰ ਫੜਦੇ ਆ ਨਾ ਉਹਨੂੰ ਛੱਡਣ ਲਈ ਜਿਹੜਾ ਸੀਗਾ ਪ੍ਰੋਸੈਸ ਉਹਨੂੰ ਹੇਬੀਅਸ ਤੇ ਕਹਿੰਦੇ ਆ। ਓਕੇ ਭਾਜੀ, ਥੈਂਕ ਯੂ ਜੀ। ਹਾਂਜੀ ਉਹ ਤੁਸੀਂ ਰਾਈਟ ਵੇ ਕਰ ਦਿਓ। ਕਈ ਵਾਰੀ ਉਹ ਜਿਹੜਾ ਸੀਗਾ 4-5 ਦਿਨ ਚ ਆ ਜਾਂਦਾ ਬੰਦਾ ਬਾਹਰ ਜਦੋਂ ਫੜਿਆ ਜਾਵੇ। ਗੌਰਵ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਭਰਾ ਨਾ 2017 ਵਿੱਚ ਆਇਆ ਸੀਗਾ ਤੇ ਉਹ ਕੈਂਪ ਵਿੱਚ ਰਿਲੀਜ਼ ਹੋਇਆ ਸੀਗਾ। ਉਹਨੂੰ ਬੌਂਡ ਵੀ ਪਿਆ ਹੈ ਨਾ ਤੇ 236A ਦੇ ਅੰਡਰ ਰਿਲੀਜ਼ ਕੀਤਾ ਸੀਗਾ। ਤੇ ਉਹ ਭਾਜੀ ਹੁੰਦਾ ਨਾ ਆਪਣਾ ਜਿਵੇਂ ਟਰੱਕ ਚਲਾਉਂਦਾ ਜੀ, ਜੇ ਕੱਲ ਉਹਨੂੰ ਆਈਸ ਵਾਲੇ ਰੋਕਦੇ ਨੇ ਤੇ ਉਹਨੂੰ ਅਰੈਸਟ ਕਰਨਗੇ ਕਿ ਨਹੀਂ? ਉਹ ਆਈਸ ਚੈਕਿੰਗ ਤੇ ਵੀ ਜਾਂਦਾ ਆਪਣਾ ਐਵਰੀ ਈਅਰ ਜਾਂਦਾ। ਲਿਖਿਆ ਹੈ ਉਹਦੇ ਫਾਰਮ ਦੇ ਉੱਤੇ ਕਿ 236A ਦੇ ਥੱਲੇ ਕੀਤਾ ਅਰੈਸਟ? ਹਾਂਜੀ, ਜਿਹੜਾ ਜੱਜ ਨੇ ਉਹਨੂੰ ਬੌਂਡ ਦਾ ਫਾਰਮ ਦਿੱਤਾ ਸੀਗਾ ਨਾ ਜਿਹਦੇ ਤੇ ਬੌਂਡ ਅਮਾਊਂਟ ਪਾਇਆ ਹੁੰਦਾ, ਉਹਦੇ ਉੱਪਰ ਜੱਜ ਨੇ ਪੈਨ ਨਾਲ ਲਿਖਿਆ 236A ਲਿਖਿਆ ਉਹਦੇ ਉੱਤੇ।
ਹਾਂਜੀ, ਜੇ ਉਹਨੂੰ ਫੜ ਲੈਂਦੇ ਆ ਨਾ, ਸਾਨੂੰ ਉਹੀ TRO ਜਿਹੜਾ ਫਾਈਲ ਕਰਨਾ ਪੈਣਾ, ਟੈਂਪਰੇਰੀ ਰਿਸਟੇਨਿੰਗ ਆਰਡਰ। ਤੇ ਜੇ ਆਲਰੇਡੀ ਉਹਨੇ ਬੌਂਡ ਤੇ ਪਾ ਕੇ ਲਿਖਿਆ ਹੋਇਆ, ਸਾਡਾ ਕੰਮ ਥੋੜਾ ਜਿਹਾ ਸੌਖਾ ਹੋ ਜਾਣਾ ਉਹਨਾਂ ਨੂੰ ਕਢਾਉਣ ਦਾ। ਪਰ ਉਹਨੂੰ ਅਰੈਸਟ ਡਿਟੇਨ ਕਰ ਸਕਦੇ ਨੇ ਜੇ ਕੱਲ ਉਹਦਾ ਆਈਸ ਨਾਲ ਇਨਕਾਊਂਟਰ ਹੁੰਦਾ? ਇੱਕ ਆਈਸ ਵਾਲੇ ਤਾਂ ਏਦਾਂ ਹੈਗੇ, ਉਹ ਦੇਖਦੇ ਥੋੜਾ ਨਾ ਪੇਪਰ ਕਿਹਦਾ ਕੀ ਆ ਕਿੱਦਾਂ। ਉਹ ਤਾਂ ਜਿਹੜਾ ਕੱਚਾ ਬੰਦਾ ਉਹਨੂੰ ਫੜ ਰਹੇ ਆ ਸਿਰਫ। ਉਹ ਤਾਂ ਹੈਗੇ ਜਿਹੜੇ ਇਹਨਾਂ ਨੇ ਤਾਂ ਜਿਹੜੇ ਸੀਗੇ ਜੱਟ ਭਾਊ ਇੱਥੇ ਦੇ, ਉਹਨਾਂ ਨੂੰ ਇਹਨਾਂ ਨੇ ਐਮਾਜ਼ਨ ਤੋਂ ਜਿਹੜੀਆਂ ਵੈਸਟਾਂ ਲੈ ਕੇ ਆਈਸ ਵਾਲੀਆਂ ਪੁਲਿਸ ਵਾਲੀਆਂ ਦੋਨੋਂ ਇਕੱਠੇ ਲਿਖਤਾ ਤੇ ਉਹ ਪਵਾ ਕੇ ਉਹਨਾਂ ਨੂੰ ਸੜਕਾਂ ਤੇ ਭੇਜਤਾ। ਉਹਨਾਂ ਨੂੰ ਕਿੱਥੇ ਕਾਨੂੰਨ ਦੇ ਭਾੜੇ ਭੂੜੇ ਪਤਾ ਹੈਗੇ। ਠੀਕ। ਔਰ ਇੱਕ ਭਾਜੀ ਲਾਸਟ ਕੁਐਸਚਨ ਆਇਆ ਸੀਗਾ ਆਪਣਾ ਭਾਜੀ, ਉਹ ਨਾ ਉਹਦੀ ਪਹਿਲਾਂ ਹੀਅਰਿੰਗ ਬੋਲਦੀ ਵੀ ਸੀ ਆਪਣਾ ਪਿਛਲੇ ਸਾਲ ਤੇ ਜੱਜ ਵੀ ਸੀਗਾ, ਹੁਣ ਉਹਦਾ ਵਿਜ਼ਿਟਿੰਗ ਜੱਜ ਸ਼ੋਅ ਕਰ ਰਿਹਾ ਤੇ 2029 ਚ ਹੀਅਰਿੰਗ ਹੈ, ਤੇ ਉਹ ਤੁਹਾਨੂੰ ਆਪਣਾ ਫਿਊਚਰ ਚ ਰੀਸ਼ਕੈਜੂਲ ਹੋਏਗੀ ਜਦੋਂ ਕੋਈ ਜੱਜ ਆਊਗਾ ਕਿ ਸੇਮ ਸਟਿਲ ਉਹੀ ਰਹੂਗੀ 29? ਨਹੀਂ, 29 ਤੱਕ ਤਾਂ ਇਹਨੇ ਜੱਜ ਭਰ ਦੇਣੇ ਆ, ਟ੍ਰੇਨਿੰਗ ਚੱਲ ਰਹੀ ਇਹਨਾਂ ਦੀ ਮਿਲਟਰੀ ਜੱਜਾਂ ਦੀ। ਉਹ ਜਿਹੜੀ ਉਹ 29 ਵਾਲੀਆਂ ਪਹਿਲਾਂ ਵੀ ਆ ਸਕਦੀਆਂ ਤਰੀਕਾਂ, ਜਿੱਦਾਂ 27 ਦੇ ਵਿੱਚ ਵੀ ਆ ਸਕਦੀਆਂ। ਮਤਲਬ ਜਦੋਂ ਇਹਨਾਂ ਦੇ ਜੱਜ ਆਣੇ ਸ਼ੁਰੂ ਹੋ ਗਏ, ਇਹਨਾਂ ਨੇ ਕਰ ਦੇਣੀਆਂ ਅੱਗੇ ਤਰੀਕਾਂ, ਹਨਾ ਜੀ। ਠੀਕ ਹੈ ਭਾਜੀ, ਥੈਂਕ ਯੂ ਭਾਜੀ। ਜੀ ਕੁਲਵਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਨਾ ਕੁਲਵਿੰਦਰ ਸਿੰਘ ਬੋਲਦਾ। ਤਾਂ ਮੇਰੇ ਨਾ ਇਹ ਕੇਸ ਹੈਗਾ ਆ ਖੱਤਿਆਂ ਵਾਲਾ, ਤਾਂ ਅਸੀਂ ਇੰਡੀਆ ਜਾਣਾ ਚਾਹੁੰਦੇ ਹਾਂ, ਕਿ ਜਾ ਸਕਦੇ ਹਾਂ ਅਸੀਂ ਇੰਡੀਆ ਨੂੰ? ਸਿਟੀਜ਼ਨ ਆ ਜੀ ਇਸ ਵੇਲੇ? ਹਾਂ, ਸਿਟੀਜ਼ਨ ਹੋਇਆ ਨੂੰ ਸਾਨੂੰ ਕਾਫੀ ਚਿਰ ਹੋ ਗਿਆ, ਬਹੁਤ ਦੇਰ ਹੋ ਗਈ ਆ। ਬਸ ਭਾਜੀ ਏਦਾਂ ਹੁੰਦਾ ਕਿ ਦੇਖੋ, ਖੱਤਿਆਂ ਵਾਲੇ ਜਿਹੜੇ ਕੇਸ ਹੈਗੇ ਨੇ, ਇਹਦੇ ਵਿੱਚ ਪੇਪਰਾਂ 'ਚ ਕਈ ਵਾਰੀ ਗੜਬੜ ਨਿਕਲ ਜਾਂਦੀ ਹੈ। ਸੋ ਪਹਿਲੀ ਚੀਜ਼ ਮੈਂ ਤੁਹਾਨੂੰ ਇਹ ਰეკਮੈਂਡ ਕਰੂੰਗਾ ਕਿ ਆਪਣੀਆਂ ਫਾਈਲਾਂ ਸਾਰੀਆਂ ਕਢਾਓ। ਠੀਕ ਆ, ਸਾਰੀਆਂ ਫਾਈਲਾਂ ਆਪਣੀਆਂ ਕਢਾ ਕੇ ਪੁਰਾਣੀਆਂ ਫੌਇਆ ਦੇ ਥਰੂ ਪਹਿਲਾਂ ਇਹਨੂੰ ਪੜ੍ਹੋ ਕਿ ਕੀ ਹੈ, ਕਿਉਂਕਿ ਉਦੋਂ ਇੱਥੇ ਪੈਰਾਲੀਗਲ ਪੂਰਾਲੀਗਲ ਜਿਹੇ ਹੁੰਦੇ ਸੀ। ਕਈ ਵਾਰੀ ਨਾ ਪੁੱਠੀਆਂ ਸਿੱਧੀਆਂ ਚੀਜ਼ਾਂ ਉਹਨਾਂ ਨੇ ਫਾਈਲ ਕੀਤੀਆਂ ਹੁੰਦੀਆਂ ਸੀਗੀਆਂ, ਉਹ ਬੰਦੇ ਨੂੰ ਬਾਅਦ 'ਚ ਤੰਗ ਪਰੇਸ਼ਾਨ ਕਰਦੀਆਂ। ਕਈ ਵਾਰੀ ਇੰਨੀ ਸਿੰਪਲ ਜੀ ਚੀਜ਼ ਸੀਗੀ, ਤੁਸੀਂ ਕਿਹੜੇ ਸਾਲ ਆਏ ਸੀਗੇ, ਉਹ ਚੀਜ਼ ਤੇ ਵਿਵਾਦ ਜਿਹੜਾ ਪੈ ਜਾਂਦਾ। ਅਸੀਂ ਸ਼ੋਅ ਕੀਤਾ 84 ਦਾ, ਅਸੀਂ 84 ਦੇ ਸ਼ੋਅ ਕੀਤਾ 84 ਦਾ। ਹਾਂਜੀ, 84 ਤੁਸੀਂ ਫਾਈਲਾਂ ਭਾਜੀ ਕਢਾਓ ਪਹਿਲਾਂ ਸਾਰੀਆਂ। ਹਾਂਜੀ, ਫਾਈਲਾਂ ਕਢਾਓ ਪਹਿਲਾਂ ਆਪਣੀਆਂ। ਉਹਨੂੰ ਤੁਹਾਨੂੰ ਪਤਾ ਹੋਵੇ ਕੀ ਆ, ਤੁਹਾਨੂੰ ਇਹ ਸਵਾਲ ਪੁੱਛ ਸਕਦੇ ਆ ਕਿੱਦਾਂ ਕੀ ਸੀਗੇ। ਜੇ ਤੁਹਾਡੀ ਸਹੀ ਹੈ ਇਨਫੋਰਮੇਸ਼ਨ, ਤੁਸੀਂ ਕੋਈ ਝੂਠ ਨਹੀਂ ਬੋਲਿਆ, ਤੇ ਫਿਰ ਆਲ ਗੁੱਡ। ਅਸੀਂ ਇੱਕੋ ਹੀ ਝੂਠ ਬੋਲਿਆ ਕਿ ਅਸੀਂ ਐਂਟਰ ਜੇ ਹੋਏ ਆ ਜਾਂਦਾ ਸੀ। ਮੈਂ ਆਇਆ ਸੀ ਵੈਸੇ ਕੈਨੇਡਾ ਜੀ, ਕੈਨੇਡਾ ਤੋਂ ਮੈਂ ਬਾਰਡਰ ਟੱਪਿਆ ਸੀ। ਮੈਂ ਇਹੀ ਦੱਸਿਆ ਸੀ ਕਿ ਬਾਰਡਰ ਟੱਪਿਆ, ਬਸ ਇਹ ਆ। ਹਾਂਜੀ, ਉਹ ਫਿਰ ਭਾਜੀ ਪ੍ਰੋਬਲਮ ਹੈਗੀ ਨਾ ਕਾਫੀ। ਅੱਛਾ ਜੀ, ਹਾਂਜੀ ਠੀਕ ਹੈ ਜੀ। ਉਹ ਬਾਰਡਰ ਟੱਪਣ ਦੀ ਪ੍ਰੋਬਲਮ ਹੈ ਨਾ ਜੀ? ਹਾਂਜੀ ਹੈਗੀ। ਉਹ ਤੁਹਾਡੇ ਇਕੱਲਿਆਂ ਦੇ ਨੇ, ਉਹ ਕਈ ਸਾਰੇ ਕੇਸਾਂ ਤੇ ਪ੍ਰੋਬਲਮ ਆ। ਮੇਰੇ ਹਿਸਾਬ ਨਾਲ ਸਾਰੇ ਕੇਸਾਂ 'ਚ ਪ੍ਰੋਬਲਮ ਹੈਗੀ ਆ। ਜਿਹੜੇ ਵੀ ਬੰਦੇ ਆ, ਕਈ ਇਹਦੇ ਵਿੱਚ ਨਾਮਚੀਨ ਬੰਦੇ ਵੀ ਆ ਜਾਂਦੇ ਆ। ਇਹ ਮਤਲਬ ਜਿਹੜੇ ਖੱਤਿਆਂ ਵਾਲੇ ਜਿਹੜੇ ਪੇਪਰ ਹੈਗੇ ਆ, ਇਹਦੇ ਵਿੱਚ ਇੱਕ ਕੱਟ ਆਫ ਡੇਟ ਜਿਹੜੀ ਉਹਨਾਂ ਦੀ ਸੀਗੀ, ਤੇ ਲੋਕੀ ਉਦੋਂ ਅਮਰੀਕਾ 'ਚ ਐਕਚੁਅਲੀ ਸੀਗੇ ਨਹੀਂ। ਕਾਫੀ ਸਾਰੇ ਲੋਕਾਂ ਦੇ ਉਹਦੇ ਵਿੱਚ ਜਿਹੜੇ ਸੀਗੇ ਉਹ, ਤੇ ਇਮੀਗ੍ਰੇਸ਼ਨ ਨੂੰ ਵੀ ਇਹ ਚੀਜ਼ ਦਾ ਪਤਾ, ਉਹਨਾਂ ਨੇ ਬੜੇ ਸਾਰੇ ਉਹਦੇ ਵਿੱਚ ਫੜੇ ਵੀ ਸੀਗੇ ਲੋਕੀ ਉਹਨਾਂ ਟਾਈਮਾਂ ਦੇ ਵਿੱਚ। ਤੇ ਇਹਦੇ ਵਿੱਚ ਇਹੀ ਹੈਗਾ ਕਿ ਉਹ ਬਸ ਮੈਟਰ ਆਫ ਉਹ ਆ ਕਿ ਉਹਨਾਂ ਨੇ ਐਡੀ ਬੈਕ ਜਾ ਕੇ ਇਹ ਕੇਸ ਜਿਹੜੇ ਹਰ ਟਾਈਮ ਦੇਣਾ ਕਿ ਨਹੀਂ ਦੇਣਾ। ਜੀ ਸੁਰਜੀਤ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਸੀ ਭਾਜੀ ਕਿ ਆਪਣਾ ਜਿਹੜਾ ਹੈਵੀ ਐਕਸੀਡੈਂਟ ਜਿਹੜੇ ਬੌਂਡ ਹੋ ਰਹੇ ਆ, ਉਹ ਜੱਜ ਉਹਨਾਂ ਨੂੰ ਕਿੰਨਾ ਕੁ ਅਮਾਊਂਟ ਪਾ ਰਹੇ, ਕੋਈ ਐਸਟੀਮੇਟ ਹੈਗਾ ਜੀ? ਸਾਡੇ ਭਾਜੀ ਇੱਕ ਇਸੇ ਹਫਤੇ ਜਿਹੜਾ ਪਿਆ ਸੀਗਾ $1500 ਬੌਂਡ ਪਿਆ ਸੀਗਾ, ਤੇ ਇੱਕ ਇਸੇ ਮਹੀਨੇ ਜਿਹੜਾ ਸੀਗਾ ਉਹ 10,000। ਸੋ $1500 ਤੋਂ ਲੈ ਕੇ 10,000 ਦੇ ਵਿੱਚ। ਓਕੇ ਭਾਜੀ। ਭਾਜੀ ਦੂਸਰਾ ਇਹ ਸਵਾਲ ਸੀ ਮੇਰਾ ਕਿ ਜਿਹੜੇ ਰੀਸੈਂਟਲੀ ਜਿਨ੍ਹਾਂ ਨਵੇਂ ਕੇਸ ਲਾਏ, ਜਿਹੜੇ ਵੀਜ਼ੇ ਤੇ ਆ ਕੇ, ਉਹਨਾਂ ਬਾਰੇ ਕੀ ਅਪਡੇਟ ਹੈ, ਜਿਹੜੇ ਅਸਾਲਮ ਆਫਿਸ ਦੇ ਵਿੱਚ ਲੱਗੇ ਨੇ? ਉਹਨਾਂ ਨੂੰ ਤਾਂ ਕਾਫੀ ਛੇਤੀ ਜਿਹੜੀ ਸੀਗੀ, ਆਪਾਂ ਦੇਖਿਆ ਇੰਟਰਵਿਊ ਦੇ ਦਿੰਦੇ ਆ 45 ਦਿਨਾਂ ਦੇ ਵਿੱਚ। ਤੇ ਕੀ ਉਹਨਾਂ ਦਾ ਵੀ ਕੋਈ ਸੋਸ਼ਲ ਮੀਡੀਆ ਚੈੱਕ ਹੁੰਦਾ ਉਸ ਟਾਈਮ ਤੇ, ਜਦੋਂ ਡੇਟ ਤੇ ਜਾਂਦੇ ਤੇ? ਸੋਸ਼ਲ ਮੀਡੀਆ ਹੋ ਜਾਵੇ ਚੈੱਕ, ਕੋਈ ਸੋਸ਼ਲ ਮੀਡੀਆ ਕੋਈ ਗੁਨਾਹ ਥੋੜਾ ਹੈਗਾ। ਉਹ ਸੋਸ਼ਲ ਮੀਡੀਆ 'ਚ ਸਮੱਗਰੀ ਕੀ ਪਾਈ ਆ, ਉਹ ਤੇ ਡਿਪੈਂਡ ਕਰਦਾ ਕਿ ਕੋਈ ਪੰਗੇ ਵਾਲਾ ਤਾਂ ਨਹੀਂ ਚੱਕਰ ਕੀਤਾ। ਮਤਲਬ ਉਹ ਇਹ ਦੇਖਣਾ ਚਾਹੁੰਦੇ ਆ ਕਿ ਅਮਰੀਕਾ ਦੇ ਖਿਲਾਫ ਤਾਂ ਨਹੀਂ ਬੰਦਾ ਬੋਲਦਾ। ਥੈਂਕ ਯੂ ਭਾਜੀ, ਥੈਂਕ ਯੂ ਜੀ। ਜੀ ਗੈਰੀ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੁਐਸਚਨ ਮੇਰਾ ਹੈ ਜੀ, ਮੇਰੇ ਕੋਲ ਅਸਾਈਲਮ ਗ੍ਰੀਨ ਕਾਰਡ ਹੈ ਜੀ। ਮਾਤਾ ਜ਼ਿਆਦਾ ਸੀਰੀਅਸ ਹੈ ਇੰਡੀਆ ਦੇ ਵਿੱਚ, ਜਾ ਕੇ ਵਾਪਸ ਆਵਾਂ, ਕੀ ਪ੍ਰੋਬਲਮ ਹੋ ਸਕਦੀ ਹੈ ਏਅਰਪੋਰਟ ਤੇ ਜੀ? ਆਪਣੇ ਕੇਸ ਬਾਰੇ ਪਤਾ ਹੋਣਾ ਚਾਹੀਦਾ, ਪੜ੍ਹ ਕੇ ਜਾਇਓ ਸਾਰਾ। ਤੇ ਉਹਨਾਂ ਨੇ ਤੁਹਾਡੇ ਕੋਲ ਸਵਾਲ ਪੁੱਛਣੇ, ਕਿੱਦਾਂ ਬਚਾ ਕੇ ਰਿਹਾ ਸੀਗਾ, ਜ਼ਿਆਦਾ ਚਮਕਿਆ ਧਮਕਿਆ ਤਾਂ ਨਹੀਂ, ਵਿਆਹਾਂ ਤੇ ਘੁੰਮ ਕੇ ਭੰਗੜੇ ਤਾਂ ਨਹੀਂ ਪਾਈ ਜਾਂਦਾ ਵੀਡੀਓ ਦੇ ਵਿੱਚ ਗੱਬੇ। ਸੋ ਇਹ ਹੈ ਕਿ ਜਿਹੜੇ ਆਪਣੇ ਕੰਮ ਨੂੰ ਜਾਓ ਤੇ ਕੰਮ ਨੂੰ ਆਓ, ਬਸ ਉਹੀ ਹਿਸਾਬ ਕਿਤਾਬ। ਰੀਜ਼ਨ ਹੋਣਾ ਚਾਹੀਦਾ ਤੁਹਾਡੇ ਕੋਲ, ਕਿਉਂ ਗਿਆ ਸੀਗਾ, ਕਿੱਦਾਂ ਗਿਆ ਸੀਗਾ, ਪ੍ਰੂਫ ਹੋਣਾ ਚਾਹੀਦਾ ਮੈਡੀਕਲ ਵਾਲਾ ਸਾਰਾ। ਤੇ ਜੇ ਸਹੀ ਰੀਜ਼ਨ ਹੈਗਾ, ਫਿਰ ਤਾਂ ਭਾਵੇਂ ਅਸਾਈਲਮ ਬੰਦੇ ਦਾ ਲੱਗਾ ਹੋਵੇ, ਉਹ ਵੀ ਪੇਰੋਲ ਲੈ ਕੇ ਗਏ, ਟਰੈਵਲ ਡਾਕੂਮੈਂਟ ਲੈ ਕੇ ਗਏ ਹੋਏ ਆ ਆਪਣੇ ਕਲਾਇੰਟ ਕਈ। ਤੇ
ਜਿਹੜਾ ਸੀਗਾ ਹਾਂਜੀ ਸਿੱਧੇ ਜਾਓ, ਕੋਈ ਪ੍ਰੋਬਲਮ ਨਹੀਂ ਹੈਗੀ। ਮਤਲਬ ਆਹੀ ਜਿਹੜਾ ਨੇਪਾਲ ਨਪੂਲ ਵਾਲਾ ਜਾਂ ਗੇੜਾ, ਉਹਨਾਂ ਦਾ ਗੇੜਾ ਕੱਟਣਾ ਇਹਨਾਂ ਨੇ, ਬਾਕੀ ਤਾਂ ਸਾਰਾ ਸਹੀ ਹੈ ਕੰਮ। ਜਿਹੜਾ ਜੇ ਪ੍ਰੋਬਲਮ ਆ ਕਿਸੇ ਨੂੰ, ਆਰਾਮ ਨਾਲ ਜਾਓ ਆਪਣਾ, ਹਨਾ ਵਿਆਹ ਕਰਨਾ ਆਰਾਮ ਨਾਲ ਜਾ ਕੇ ਵਿਆਹ ਕਰੋ ਸਿੱਧੇ, ਪਰ ਝੂਠ ਨਾ ਬੋਲੋ, ਗੋਲਮੋਲ ਨਹੀਂ ਗੱਲ ਜਿਹੜੀ ਕਰਨੀ ਉਹਨਾਂ ਨਾਲ। ਜੀ ਠੀਕ ਹੈ ਜੀ, ਥੈਂਕ ਯੂ ਜੀ, ਬਹੁਤ ਮਿਹਰਬਾਨੀ ਜੀ। ਤਲਵਿੰਦਰ, ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਹੈ ਜੀ? ਠੀਕ ਹੋ ਜੀ? ਭਾਜੀ ਮੇਰਾ ਕੁਐਸਚਨ ਇਹ ਸੀਗਾ ਸੀ ਕਿ ਮੈਂ 2023 ਚ ਆਇਆ ਸੀਗਾ ਅਮਰੀਕਾ ਅਸਾਈਲਮ ਬੇਸ ਤੇ ਮੇਰੇ ਕੋਲ ਵਰਕ ਪਰਮਿਟ ਹੈਗਾ, ਤੇ ਰੀਸੈਂਟਲੀ ਮੈਂ ਇੰਗੇਜ ਹੋਇਆ ਇੱਥੇ, ਤੇ ਜਿਹੜੀ ਮੇਰੀ ਫਿਊਚਰ ਵਾਈਫ ਆ ਉਹ US ਸਿਟੀਜ਼ਨ ਆ, ਤੇ ਅਸੀਂ ਦਸੰਬਰ ਦੇ ਵਿੱਚ, ਅਗਲੀ ਦਸੰਬਰ ਨੂੰ ਮਤਲਬ ਸਾਡੀ ਮੈਰਿਜ ਆ। ਤੇ ਮੈਂ ਇਹ ਪੁੱਛਣਾ ਚਾਹੁੰਦਾ ਕਿ ਆਫਟਰ ਮੈਰਿਜ ਸਾਨੂੰ, ਜਿੱਦਾਂ ਹੁਣ ਮੈਂ ਅਸਾਈਲਮ ਤੇ ਆ, ਤੇ ਉਸ ਤੋਂ ਬਾਅਦ ਕੀ ਪ੍ਰੋਸੀਜਰ ਹੋਣਗੇ ਕਿ ਮੈਨੂੰ ਇੰਡੀਆ ਵਾਪਸ ਜਾਣਾ ਜ਼ਰੂਰੀ ਹੈ, ਜਾਂ ਮੈਨੂੰ ਇੱਥੇ ਹੀ ਕੋਈ ਨਾ ਕੋਈ ਮਤਲਬ ਉਹ ਮਿਲ ਸਕਦਾ ਆ ਕਿ ਮੈਂ ਇੱਥੇ ਹੀ ਰਹਿ ਕੇ ਹੀ ਸਿਟੀਜ਼ਨ ਹੋ ਜਾ ਜਾਂ ਗ੍ਰੀਨ ਕਾਰਡ ਹੋ ਜਾ? 2 ਨੰਬਰ ਵਾਲੇ ਨੂੰ, 2 ਨੰਬਰ ਵਾਲਾ ਬੰਦਾ ਵਿਆਹ ਦੇ ਬੇਸ ਤੇ ਇੱਥੇ ਪੱਕਾ ਨਹੀਂ ਹੋ ਸਕਦਾ, ਉਹਨੂੰ ਇੰਡੀਆ ਜਾਣਾ ਹੀ ਜਾਣਾ ਪੈਣਾ। ਇਹਦੇ ਵਿੱਚ ਤੁਸੀਂ ਇੱਕ ਜੇ ਕੋਰਟ ਮੈਰਿਜ ਪਹਿਲਾਂ ਕਰਾ ਸਕਦੇ ਆ, ਕਿ ਅਗਲੇ ਦਸੰਬਰ ਤਾਂ ਬੜੀ ਦੂਰ ਆ, ਤੁਸੀਂ ਜੇ ਕੋਰਟ ਮੈਰਿਜ ਪਹਿਲਾਂ ਕਰਾ ਸਕਦੇ ਆ, ਆਪਣਾ I-130 ਜਿਹੜਾ ਫਾਈਲ ਕਰੋ, ਕਿਉਂਕਿ ਉਹਨੂੰ ਟਾਈਮ ਲੱਗਦਾ, ਜਿਹੜਾ ਰਿਮੂਵਲ ਪ੍ਰੋਸੀਡਿੰਗ 'ਚ ਹੈਗਾ ਉਹਨੂੰ 3 ਸਾਲ ਲੱਗ ਜਾਂਦੇ ਆ, ਤੇ ਉਹਦਾ ਤੁਹਾਨੂੰ ਕੋਈ ਫਲ ਨਹੀਂ ਮਿਲਣਾ। ਹੁਣ ਤੁਸੀਂ 1 ਸਾਲ ਵੇਟ ਕਰੋਗੇ, ਫਿਰ I-130 ਫਾਈਲ ਕਰੋਗੇ, ਤੇ ਫਿਰ ਅੱਗੇ ਜਿਹੜੇ ਹੋਰ ਪ੍ਰੋਸੈਸ ਵੀ ਜਿਹੜੇ ਆ ਜਾਂਦੇ ਆ, ਕਿ ਕੇਸ ਦੀ ਤੁਹਾਡੀ ਤਰੀਕ ਵੀ ਜਿਹੜੀ ਆ ਜਾਣੀ ਹੈ। ਸੋ ਜੇ ਤੁਹਾਡੇ ਕੋਲ I-130 ਹੈਗਾ, ਤੁਸੀਂ ਟਾਈਮ ਸਿਰ ਲਗਾਤਾ ਸੀਗਾ ਅਸਾਈਲਮ ਆਪਣਾ 6 ਮਹੀਨੇ ਤੋਂ ਪਹਿਲਾਂ, ਤੇ ਸਾਡੇ ਕੋਲ ਇੱਕ ਵਿਆਹ ਵਾਲਾ ਪ੍ਰੈਕਟੀਕਲ ਜਿਹੜਾ ਆਪਸ਼ਨ ਜਿਹੜੀ ਮਿਲ ਜਾਂਦੀ ਹੈ। ਪਰ ਜੇ ਤੁਹਾਡਾ ਅਸਾਈਲਮ ਡਿਨਾਈ ਹੋ ਜਾਵੇ ਜਦ ਤੱਕ, ਠੀਕ ਹੈ, ਫਿਰ ਤੁਹਾਡਾ ਕੋਈ ਫਾਇਦਾ ਨਹੀਂ ਹੁੰਦਾ ਵਿਆਹ ਵਾਲਾ, 212 ਵਗੈਰਾ ਔਖੇ ਹੋ ਜਾਂਦੇ ਆ। ਸੋ ਪਹਿਲਾਂ ਤਾਂ ਇਹ ਸੀਗਾ ਕਿ ਕੋਰਟ ਮੈਰਿਜ ਵਾਲਾ ਜਿਹੜਾ ਸੋਚ ਕੇ, ਤਾਂ ਉਹ ਜਿਹੜਾ ਸੀਗਾ ਵਿਆਹ ਵਾਲਾ ਜਿਹੜਾ ਤੁਸੀਂ ਹੁਣੇ ਕਰੋ, ਵੇਟ ਨਾ ਕਰੋ ਇਹਦੀ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਜਦੋਂ ਆਪਾਂ ਇੰਡੀਆ ਜਾਂਦੇ ਆ, ਤਾਂ ਫਿਰ ਇੰਟਰਵਿਊ ਇੰਡੀਆ ਹੁੰਦੀ ਹੈ ਜਾ ਕੇ, ਜਾਂ ਇੱਥੋਂ ਇੰਟਰਵਿਊ ਹੁੰਦੀ ਆ? ਇੰਡੀਆ। ਅੱਛਾ, ਉਹ ਇੰਡੀਆ ਹੁੰਦੀ ਹੈ ਜਾ ਕੇ? ਹਾਂਜੀ। ਅੱਛਾ, ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੁੰਦੀ ਇੰਡੀਆ ਲਈ, ਇਹਦੇ ਵਿੱਚ ਨਹੀਂ ਡਰਨ ਦੀ ਲੋੜ। ਵਿਆਹ ਜੇ ਜੈਨੂਇਨ ਆ ਬੰਦੇ ਦਾ, ਕੋਈ ਚੱਕਰ ਨਹੀਂ ਹੈਗਾ ਜੀ। ਮਨਜੋਤ, ਹਾਂਜੀ, ਸਤਿ ਸ਼੍ਰੀ ਅਕਾਲ ਟਰਕਿਆਨਾ ਭਾਜੀ। ਸਤਿ ਸ਼੍ਰੀ ਅਕਾਲ ਜੀ ਭਾਜੀ। ਮੈਂ ਤੁਹਾਨੂੰ ਮੈਸੇਜ ਵੀ ਕੀਤਾ ਸੀਗਾ, ਮੇਰੇ ਕੋਲ ਨਾ ਜੀ 8 ਸਾਲ ਹੋ ਗਏ ਜੀ ਗ੍ਰੀਨ ਕਾਰਡ ਐਕਸਪਾਇਰ ਹੋਣ ਨੂੰ, ਕੰਡੀਸ਼ਨਲ ਮਿਲਿਆ ਸੀਗਾ, ਵਿਆਹ ਕਰਾ ਕੇ ਆਇਆ ਸੀ। ਹਾਂਜੀ। ਤੇ ਉਹ ਮੈਂ ਰੀਨਿਊ ਨਹੀਂ ਕਰਾਇਆ, ਤੇ ਉਹਦੇ ਬਿਟਵੀਨ ਏਦਾਂ ਹੈ ਜੀ, ਟੈਕਸ ਅਸੀਂ ਇਕੱਠੇ ਫਾਈਲ ਕਰਦੇ ਆ, ਇਕੱਠੇ ਰਹਿੰਦੇ ਆ, ਬੱਚੇ ਵਿਆਹ ਚੱਲਦਾ ਪਿਆ ਇਸ ਵੇਲੇ ਤੁਹਾਡਾ? ਹਾਂਜੀ ਹਾਂਜੀ, ਇਕੱਠੇ ਰਹਿੰਦੇ ਆ ਜੀ, ਵਿਆਹ ਜੈਨੂਅਨ ਆ, ਸਾਰਾ ਕੁਝ ਜੈਨੂਅਨ ਆ। ਉਹਦੀ ਪ੍ਰੋਬਲਮ ਇਹ ਆ ਵੀ 3-4 ਫੈਲਨੀਆਂ ਲੱਗ ਗਈਆਂ ਹੈਗੀਆਂ ਜੀ, 2-3 ਮਿਸਡੀਮੀਨਰ ਹੈਗੇ ਨੇ ਮੇਰੇ ਕੋਲ, ਤੇ ਪਰ ਪਿਛਲੇ 3 ਸਾਲ ਤੋਂ ਸਾਰਾ ਰੈਕਡ ਕਲੀਅਰ ਸੀ, ਪਰ ਇੱਕ ਕ੍ਰਾਈਮ, ਥ੍ਰੈਟ ਕ੍ਰਾਈਮ ਫੇਰ ਪੈ ਗਿਆ, ਪਰ ਉਹ ਚਾਰਜਸ ਫਾਈਲ ਨਹੀਂ ਹੋਏ, ਉਹ ਹਲੇ ਓਪਨ ਚਾਰਜਸ ਆ ਮੇਰੇ ਤੇ। ਜਿਹੜੀ ਫੈਲਨੀ ਸੀਗੀ ਉਹ ਕਿੱਦਾਂ, ਮਤਲਬ ਇੱਕ ਹੁੰਦੀ ਐਕਸਪੰਜਮੈਂਟ, ਇੱਕ ਹੁੰਦਾ ਪਿੱਛੇ ਜਾ ਕੇ ਪੂਰਾ ਜਿਹੜਾ ਵਾਈਪ ਆਊਟ ਹੀ ਕਰ ਦਿੰਦੇ ਆ, ਕਿ ਮਤਲਬ ਜਿੱਦਾਂ ਐਡਵਾਈਜ਼ਮੈਂਟ ਨਹੀਂ ਮਿਲੀ ਸੀਗੀ ਬੰਦੇ ਨੂੰ, ਕੋਈ ਚਾਰਜਸ ਗਲਤ ਸੀਗੇ। ਮਤਲਬ ਹੁਣ ਤੁਸੀਂ ਕਹਿੰਦੇ ਕਿ ਕਲੀਨ ਹੋ ਗਿਆ, ਉਹਦਾ ਕੀ ਮਤਲਬ ਹੈਗਾ? ਕਿ ਐਕਸਪੰਜਮੈਂਟ ਨੂੰ ਇਹ ਕਲੀਨ ਨਹੀਂ ਮੰਨਦੇ ਹੈਗੇ? ਮਤਲਬ ਉਹ ਕੀ ਤੁਸੀਂ ਡਿਸਮਿਸ ਕਰਾ ਰਹੇ ਆ? ਇੱਕ ਤਾਂ ਡੀਲ ਲੈ ਕੇ ਆ ਗਿਆ ਸੀਗਾ ਜੀ, ਜਿਹੜੀ ਨਿਊਯਾਰਕ ਸੀਗੀ ਜੀ, ਉਹ ਮੇਰੇ ਤੇ ਉਹਨਾਂ ਨੇ ਚਾਰਜ ਲਾਤੇ ਸੀਗੇ ਅਸਾਲਟ ਔਨ ਏ ਕਾਪ ਦੇ। ਤੇ ਨਹੀਂ, ਜਿਹੜਾ ਫਾਈਨਲ ਜਿਹੜਾ ਆਊਟਕਮ ਸੀਗਾ, ਜਿਹੜਾ ਜਦੋਂ ਤੁਸੀਂ ਪਲੀ ਡੀਲ ਜਿਹੜੀ ਲਈ, ਉਹ ਕਿਸ ਚੀਜ਼ ਦੀ ਪਲੀ ਡੀਲ ਲਈ ਸੀਗੀ ਉਸ ਕੇਸ ਦੀ? ਮਤਲਬ ਜਿਹੜੀ ਤੁਸੀਂ ਐਂਡ 'ਚ ਗਿਲਟੀ ਪਲੀ ਜਿਹੜਾ ਕੀਤਾ, ਉਹ ਕੀ ਸੀਗੀ? ਕਿਹੜੇ ਧਾਰਾ ਨੂੰ ਕੀਤਾ ਤੁਸੀਂ ਗਿਲਟੀ ਪਲੀ? ਗਿਲਟੀ ਮੈਂ ਕਿਸੇ ਨੂੰ ਨਹੀਂ ਕੀਤਾ ਜੀ, ਸਾਰੀਆਂ ਮੈਂ ਡਿਸਮਿਸ ਹੀ ਕਰਾਈਆਂ ਆ। ਅੱਛਾ, ਦੇਖੋ ਜਿਹੜੇ ਤਾਂ ਡਿਸਮਿਸ ਹੋ ਗਏ ਉਹਦਾ ਕੋਈ ਚੱਕਰ ਨਹੀਂ ਹੈਗਾ, ਜੋ ਮਰਜ਼ੀ ਹੋਇਆ ਹੋਵੇ, ਭਾਵੇਂ ਬੰਦੇ ਤੇ ਮਰਡਰ ਦਾ ਚਾਰਜ ਹੋਵੇ, ਜੋ ਮਰਜ਼ੀ ਹੋਵੇ, ਜੇ ਡਿਸਮਿਸ ਹੋ ਗਿਆ ਤਾਂ ਦੈਟਸ ਇਟ। ਉਹ ਮਤਲਬ ਤੁਹਾਡੀ ਕੋਰਟ ਨੇ ਗੱਲ ਸੁਣੀ, ਤੁਹਾਨੂੰ ਛੱਡ ਦਿੱਤਾ। ਸੋ ਉਹ ਵਾਲੀ ਨੂੰ ਛੱਡ ਦਿਓ ਤੁਸੀਂ। ਹੁਣ ਜਿਹੜਾ ਤੁਹਾਡਾ ਇਸ ਵੇਲੇ ਪੈਂਡਿੰਗ ਆ, ਜਿਹਦੇ ਚਾਰਜਸ ਨਹੀਂ ਫਾਈਲ ਹੋਏ ਆ, ਇਹਦੇ ਵਿੱਚ ਹੁੰਦਾ ਸਟੈਚੂ ਆਫ ਲਿਮਿਟੇਸ਼ਨ ਇੱਕ ਹੁੰਦਾ, ਠੀਕ ਆ, ਹਰੇਕ ਸਟੇਟ ਦਾ, ਹਰੇਕ ਕਾਨੂੰਨ ਦਾ ਅਲੱਗ-ਅਲੱਗ ਹੁੰਦਾ। ਉਹ ਜਦ ਤੱਕ ਸਟੈਚੂ ਆਫ ਲਿਮਿਟੇਸ਼ਨ ਤੁਹਾਡਾ ਰਨ ਆਊਟ ਨਹੀਂ ਹੁੰਦਾ, ਮਤਲਬ ਕਿ ਤੁਹਾਡੇ ਤੇ ਚਾਰਜਸ ਜਿਹੜੇ ਪਾਏ ਜਾ ਸਕਦੇ ਆ, ਜਾਂ ਫਿਰ ਜਿਹੜਾ DA ਜਿਹੜਾ ਚਿੱਠੀ ਲਿਖ ਕੇ ਦੇਵੇ ਕਿ ਮੈਂ ਚਾਰਜਸ ਫਾਈਲ ਜਿਹੜਾ ਨਹੀਂ ਕਰਨੇ, ਤਦ ਤੱਕ ਤੁਹਾਡੇ ਤੇ ਜਿਹੜੀ ਪ੍ਰੋਬਲਮ ਆ, ਹੁਣ ਜਿਹੜਾ ਇਮੀਗ੍ਰੇਸ਼ਨ ਲਾਇਰ ਉਹਦੀ ਸਿਚੁਏਸ਼ਨ ਇਹ ਹੈ ਕਿ ਨਾ ਉਹ ਬੰਦੇ ਨੂੰ ਕੱਚਾ ਰਹਿਣ ਲਈ ਕਹਿ ਸਕਦਾ, ਠੀਕ ਆ। ਹੁਣ ਤੁਸੀਂ ਜੇ ਫਾਈਲ ਕਰੋਗੇ, ਉਹਦੀ ਤੁਹਾਡੀ ਫੇਰ ਪ੍ਰੋਬਲਮ ਜਿਹੜੀ ਹੈਗੀ ਆ, ਬਟ ਇਹਦਾ ਲੈ ਦੇ ਕੇ ਇਹ ਹੈ ਕਿ ਤੁਸੀਂ ਕੰਪਲੀਕੇਟ ਜਿਹਾ ਥੋੜਾ ਕਰ ਲਿਆ, ਤੇ ਹੁਣ ਤੁਸੀਂ 8 ਸਾਲ ਤਾਂ ਇਹਦੇ ਵਿੱਚ ਬਤਾਏ ਹੀ ਆ, ਤੇ ਹੁਣ ਇਹੀ ਹੈ ਕਿ ਤੁਸੀਂ ਤਾਂ ਹੀ ਵੇਟ ਕੀਤਾ ਨਾ ਕਿ ਮੇਰੀ ਸਲੇਟ ਜਦੋਂ ਕਲੀਨ ਹੋ ਗਈ ਮੈਂ ਉਦੋਂ ਕੋਈ ਪੰਗਾ ਲਊਂਗਾ, ਤੇ ਹੁਣ ਤੁਹਾਡੀ ਸਲੇਟ ਤਾਂ ਕਲੀਨ ਇਸ ਵੇਲੇ ਹੈ ਨਹੀਂ, ਕਿ ਜਦ ਤੱਕ ਤੁਹਾਡਾ ਉਹ ਸਟੈਚੂ ਆਫ ਲਿਮਿਟੇਸ਼ਨ ਰਨ ਆਊਟ ਨਹੀਂ ਹੁੰਦਾ, ਤਦ ਤੱਕ ਤੁਸੀਂ ਕੁਝ ਕਰ ਨਹੀਂ ਸਕਦੇ। ਯਾਨੀ ਕਿ ਹੁਣ ਮੈਂ ਗ੍ਰੀਨ ਕਾਰਡ ਲਈ ਜੇ ਮੈਂ ਕਰਦਾ ਆ ਕਿਸੇ ਨੂੰ ਵਕੀਲ ਨੂੰ ਹਾਇਰ, ਤੇ ਉਹ ਨਹੀਂ ਹੋ ਸਕਦਾ? ਮੇਰਾ ਵੀਰ ਏਦਾਂ ਹੁੰਦਾ ਕਿ
ਉਹਦੇ ਵਿੱਚ ਨਾ ਸਵਾਲ ਹੁੰਦੇ ਆ, ਕਦੀ ਅਰੈਸਟ ਤਾਂ ਨਹੀਂ ਹੋਈ, ਸਾਰੇ ਡਾਕੂਮੈਂਟ ਜਿਹੜੇ ਦੇਣੇ ਪੈਂਦੇ ਆ। ਜਿੱਦਾਂ ਹੁਣ ਤੁਹਾਡਾ ਲੇਟੈਸਟ ਵਾਲਾ ਚੱਲਦਾ ਨਾ ਥ੍ਰੈਟ ਵਾਲਾ, FBI ਰੈਕਡ ਕਰਾਇਆ ਸੀਗਾ ਜੀ, ਮੈਂ ਇੱਕ ਸਲਾਹ ਲਈ ਸੀਗੀ ਤੇ FBI ਰੈਕਡ ਕਰਾਇਆ, ਤੇ ਉਹਦੇ ਵਿੱਚ ਸਿਰਫ ਉਹ ਕਹਿੰਦੇ ਆ, ਉਹਨੇ ਮੈਨੂੰ ਇਹ ਸਲਾਹ ਦਿੱਤੀ ਸੀ, ਕਹਿੰਦੇ ਵੀ ਹੋ ਜਾਏਗਾ ਪਰ ਤੁਸੀਂ ਹੁਣ ਕੋਈ ਹੋਰ ਫੈਲਨੀ ਨਾ ਪਵਾ ਲਿਓ, ਪਿਛਲੇ ਸਾਰੇ ਮੇਰੇ ਉਦਾਂ ਕਲੀਨ ਨੇ। ਹਾਂਜੀ, ਪਰ ਮੇਰਾ ਵੀਰ ਜਿਹੜੀ ਤੇਰੀ ਲਾਸਟ ਵਾਲੀ ਹੈ ਨਾ, ਇਹਦੇ ਵਿੱਚ ਸਟੈਚੂ ਆਫ ਲਿਮਿਟੇਸ਼ਨ ਹੁੰਦਾ ਨਾ, ਕਿ ਇੱਕ ਮਤਲਬ ਸਰਕਾਰ ਕੋਲ ਜਿਹਦਾ 2 ਸਾਲ 3 ਸਾਲ ਦਾ ਟਾਈਮ ਹੁੰਦਾ, ਉਹਦੇ ਵਿੱਚ ਉਹ ਕੇਸ ਲੈ ਕੇ ਆ ਸਕਦੀ ਹੈ, ਠੀਕ ਹੈ ਕਿ ਨਹੀਂ? ਡੀਏ ਕੋਲ ਜੀ ਵੀ 2 ਸਾਲ ਦੇ ਵਿੱਚ ਉਹ ਜਿਹੜੇ ਸੀਗੇ ਉਹ 4 ਜਾਣੇ ਸੀਗੇ, ਇੱਕ ਤੇ ਫਾਈਲ ਹੋ ਗਿਆ, ਇੱਕ ਨੂੰ ਉਹ ਅਨਲੀਗਲ ਸੀਗਾ, ਉਹਨੂੰ ਆਈਸ ਚੱਕ ਕੇ ਲੈ ਗਈ, ਠੀਕ ਹੈ ਜੀ। ਤੇ ਮੈਨੂੰ ਨਹੀਂ ਕੋਈ ਫੜਨ ਆਇਆ, ਪਰ ਚਲੋ ਇਹ ਆ ਵੀ ਮੇਰੇ ਤੇ ਉਹ ਚਾਰਜ ਓਪਨ ਹਲੇ ਹੈਗੇ ਨੇ, ਫਾਈਲ ਨਹੀਂ ਹੋਏ। ਤੁਸੀਂ ਉਹਦੇ ਅੰਡਰ ਹੀ ਆਉਂਦੇ ਬੇਸਿਕਲੀ, ਸਟੈਚੂ ਆਫ ਲਿਮਿਟੇਸ਼ਨ ਦੇ ਅੰਦਰ ਆ ਰਹੇ ਆ। ਉਹੀ ਮੈਂ ਕਹਿ ਰਿਹਾ ਨਾ ਕਿ ਵੇਟ ਕਰਨੀ ਪੈਣੀ ਨਾ ਉਹਦੀ ਸਟੈਚੂ ਆਫ ਲਿਮਿਟੇਸ਼ਨ ਤੇ। ਚਾਰਜ ਦਾ ਕੀ, ਉਹ ਤਾਂ ਜੇ ਹੁਣ ਕਿਸੇ ਦੀ 2 ਸਾਲ ਦੀ ਲਿਮਿਟ ਆ, ਉਹਦਾ ਸਰਕਾਰੀ ਵਕੀਲ ਭਾਵੇਂ ਆਖਰੀ ਦਿਨ ਫਾਈਲ ਕਰ ਦੇਵੇ। ਜੀ, ਉਹ ਆ ਵੀ ਜਦੋਂ ਉਹ ਸਮਾਂ ਟੱਪ ਗਿਆ, ਫਿਰ ਉਸ ਤੋਂ ਬਾਅਦ ਚ ਫਿਰ ਟੈਨਸ਼ਨ ਨਹੀਂ, ਪਰ ਇਹ ਆ ਵੀ ਉਨੇ ਸਮੇਂ ਦੇ ਵਿੱਚ ਫਿਰ ਹੋਰ ਕੋਈ ਇਦਾਂ ਦੀ ਜਿਹੜੀ ਉਹ ਕਾਰਵਾਈ ਨਾ ਤੁਸੀਂ ਕੋਈ ਕਰ ਦਿਓ ਵੀ ਬਾਅਦ ਦੇ ਵਿੱਚ ਫਿਰ ਲੈਣੇ ਦੇ ਦੇਣੇ ਜਿਹੜੇ ਉਹ ਪੈ ਜਾਣ। ਸੋ ਬਾਕੀ ਭਰਾਵਾ ਦੂਜੀ ਗੱਲ ਏਦਾਂ ਕਿ ਇੰਨੀਆਂ ਕਿੱਥੋਂ ਫੈਲੜੀਆਂ ਇਕੱਠੀਆਂ ਕਰੀਆਂ ਫਿਰਦਾ, ਇਹਨੂੰ ਠੱਲ ਪਾ ਭਰਾਵਾ, ਇਹ ਠੰਡੇ ਚੋਂ ਬਾਹਰ ਨਿਕਲ ਇੱਕ ਹੋਰ ਬਾਤ ਸੀ ਜੀ, ਠੰਡ ਰੱਖਿਆ ਕਰੋ ਥੋੜੀ ਜੀ। ਹਾਂਜੀ ਹਰਪ੍ਰੀਤ। ਹਾਂਜੀ ਹਰਪ੍ਰੀਤ। ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਗੱਲ ਕਰਨੀ ਸੀ ਨਾ, ਐਕਚੁਅਲੀ ਮੇਰੇ ਤੇ ਨਾ ਇੱਥੇ ਅਟੈਕ ਹੋਇਆ ਸੀਗਾ ਮੇਰੀ ਕਾਰ ਦੀ ਪਾਰਕਿੰਗ ਦੇ ਵਿੱਚ, ਘਰ ਦੇ ਬਾਹਰ ਹੀ ਜੀ। ਤੇ ਮੇਰੇ ਸਟਿਚਸ ਵੀ ਲੱਗੇ ਸੀ ਬਾਂਹ ਤੇ, ਹੈ ਨਾ, ਪੁਲਿਸ ਆਈ, ਸਭ ਕੁਛ ਆਇਆ ਸੀਗਾ। ਆਈ ਜਸਟ ਵਾਂਟ ਟੂ ਨੋ ਕਿ ਮੈਂ ਯੂਵੀ ਦੇ ਲਈ ਅਪਲਾਈ ਕਰ ਸਕਦਾ? ਹਾਂਜੀ ਕਰ ਸਕਦੇ ਹਾਂ, ਮਤਲਬ ਇਹਦੇ ਵਿੱਚ ਪੁਲਿਸ ਦੀ ਇੱਕ ਸਰਟੀਫਿਕੇਸ਼ਨ ਚਾਹੀਦੀ ਹੁੰਦੀ ਆ, ਜੇ ਦੇ ਦੇਣ ਤਾਂ ਆਪਾਂ ਕਰ ਸਕਦੇ ਹਾਂ। ਤੇ ਤੁਸੀਂ ਆਪਣਾ ਪਹਿਲਾਂ ਰਿਪੋਰਟ ਜਿਹੜੀ ਹੈਗੀ ਤੁਹਾਡੇ ਕੋਲ, ਉਹ ਸਾਡੇ ਆਫਿਸ ਕੰਟੈਕਟ ਕਰ ਲਿਓ, ਰਿਪੋਰਟ ਦੇਖ ਕੇ ਦੱਸ ਸਕਦੇ ਹਾਂ ਕਿੱਦਾਂ। ਓਕੇ, ਬਿਕਾਜ਼ ਮੈਂ ਪੁਲਿਸ ਦੀ ਰਿਪੋਰਟ ਮੰਗਦਾ ਤੇ ਹਲੇ ਕਹਿੰਦੇ ਅੰਡਰ ਇਨਵੈਸਟੀਗੇਸ਼ਨ ਹੈ ਹਲੇ, ਤਾਂ ਤੁਸੀਂ ਸਾਡੇ ਆਫਿਸ ਨੂੰ ਕੰਟੈਕਟ ਕਰ ਲਓ ਤੇ ਆਪਾਂ ਉਸ ਤੋਂ ਬਾਅਦ ਕਾਰਵਾਈ ਜਿਹੜੀ ਅੱਗੇ ਪਾ ਸਕਦੇ ਹਾਂ। ਹਾਂਜੀ, ਛੋਟਾ ਜਿਹਾ ਹੋਰ ਸੀਗਾ ਕਿ ਉਹਦੇ ਚ ਜਿਵੇਂ ਸਾਡੀ ਪਾਰਕਿੰਗ ਲੋਟ ਦੇ ਵਿੱਚ ਕੋਈ ਕੈਮਰਾ, ਵੀਡੀਓ ਕੈਮਰਾ ਵਗੈਰਾ ਕੁਝ ਹੈ ਨਹੀਂ ਸੀਗਾ, ਤੇ ਉਹਦਾ ਕੋਈ ਇਫੈਕਟ ਤਾਂ ਨਹੀਂ ਪੈਂਦਾ? ਇਫੈਕਟ ਇਹੀ ਹੈ ਕਿ ਉਹ ਦੇਖਣਾ ਬੰਦੇ ਫੜੇ ਗਏ ਸੀ ਕਿ ਨਹੀਂ ਫੜੇ ਗਏ ਸੀ। ਨਹੀਂ ਫੜੇ ਗਏ ਸੀ, ਉਹ ਭੱਜ ਗਏ ਸੀ। ਫਿਰ ਇਹ ਕਿੱਦਾਂ ਪਤਾ ਲੱਗੂਗਾ ਕਿ ਉਹ ਆਪਣਾ ਸੱਜਣ ਮਿੱਤਰ ਨੇ ਕਿਸੇ ਨੇ ਸੈਟਅਪ ਕੀਤਾ ਹੋਵੇ? ਇਹ ਕਿੱਦਾਂ ਪਤਾ ਲੱਗੂਗਾ ਉਹਨਾਂ ਨੂੰ ਕਿ ਇਹ ਅਸਲੀ ਸੀਗਾ ਕ੍ਰਾਈਮ ਕਿ ਨਹੀਂ ਸੀਗਾ? ਬਟ ਉਸ ਤੋਂ 15 ਦਿਨ ਪਹਿਲਾਂ ਨਾ, ਜਿਵੇਂ ਮੇਰੇ ਘਰ ਦੇ ਬਾਹਰ ਹੀ ਮੇਰੇ ਘਰ ਦੇ ਬਾਹਰ ਜਿਵੇਂ ਕੈਮਰਾ ਲੱਗੇ ਹੋਏ ਨੇ, ਸਾਡੇ ਘਰ ਦੇ ਨਾ ਕੋਈ ਜਿਵੇਂ ਹੋਮਲੈਸ ਵਗੈਰਾ ਰੇਕੀ ਕਰਦੇ ਆ, ਉਵੇਂ ਸੀ। ਉਹਦੀ ਵੀਡੀਓ ਤਾਂ ਹੈਗੀ, ਉਹ ਦਿੱਤੀ ਸੀ ਪੁਲਿਸ ਵਾਲਿਆਂ ਨੇ ਅਸੀਂ, ਕਿ ਇਹੀ ਹੋ ਸਕਦਾ ਬੰਦਾ। ਨਹੀਂ, ਉਹ ਤਾਂ ਫਿਰ ਸ਼ੱਕ ਦੇ ਬਣਾਤੇ ਆ। ਸੋ ਪੁਲਿਸ ਨੇ ਤਾਂ ਹੀ ਨਹੀਂ ਰਿਪੋਰਟ ਦੇਣੀ, ਕਿਉਂਕਿ ਮੇਨਲੀ ਉਹੀ ਹੈ ਨਾ ਕਿ ਹੁਣ ਜਦੋਂ ਮੈਂ ਕਿਹਾ ਟਰੰਪ ਸਰਕਾਰ ਆਈ ਤਾਂ ਬੜੇ ਲੋਕਾਂ ਨੂੰ ਗਲੀ 'ਚ ਜਾ ਕੇ ਕੁੱਟ ਪਈ ਆ ਅਣਪਛਾਤੇ ਬੰਦਿਆਂ ਤੋਂ। ਸੋ ਉਹ ਚੀਜ਼ ਜਿਹੜੀ ਸੀਗੀ ਉਹ ਦੇਖਣੀ, ਉਹ ਉਹਨਾਂ ਨੇ ਦੇਖਣੀ ਹੈ ਕਿ ਟਰੂ ਕ੍ਰਾਈਮ ਹੈਗਾ ਕਿ ਨਹੀਂ ਹੈਗਾ। ਓਕੇ, ਉਹ ਮਤਲਬ ਪੁਲਿਸ ਦੀ ਰਿਪੋਰਟ ਤੇ ਡਿਪੈਂਡ ਕਰਦਾ, ਜੋ ਚ ਮੈਂਸ਼ਨ ਕਰ ਦਿੰਦੇ ਆ ਕਿ ਹਾਂ ਇਹ ਹੋਇਆ ਐਵੇਂ, ਤੇ ਫਿਰ ਅਸੀਂ ਕਰ ਸਕਦੇ ਹਾਂ। ਹਾਂਜੀ ਓਕੇ ਜੀ, ਥੈਂਕ ਯੂ ਸੋ ਮਚ ਜੀ। ਬਾਕੀ ਐਵੇਂ ਨਾ ਮੈਂ ਕਿਹਾ ਐਵੇਂ ਨਾ ਟਾਂਕੇ ਟੂੰਕੇ ਲਵਾ ਲਿਆ ਕਰੋ, ਉਹ ਕਈ ਕੁਛ ਜਿਹੜਾ ਦੇਖਦੇ ਆ ਓਬਵੀਅਸਲੀ ਕੈਮਰੇ ਹਰੇਕ ਚੀਜ਼ ਜਿਹੜੀ ਹੈਗੀ ਆ। ਏਦਾਂ ਬਾਈ ਨੇ ਦੱਸਿਆ, ਪਹਿਲਾਂ ਵੀ ਕਈ ਵਾਰੀ ਦੇਖਿਆ, ਉਹ ਪੁਲਿਸ ਨੂੰ ਵੀ ਪਤਾ ਵਾ ਕਿ ਕਈ ਵਾਰੀ ਜਿਹੜਾ ਸੀਗਾ ਅਣਪਛਾਤੇ ਬੰਦੇ ਆ ਗਏ, ਨਕਾਬਪੋਸ਼ ਆ ਗਏ, ਏਦਾਂ ਆ ਗਿਆ ਉੱਦਾਂ ਆ ਗਿਆ। ਤੇ ਇੱਕ ਉਹ ਜਿਹੜੀ ਵੀਡੀਓ ਜੀ ਵਾਇਰਲ ਹੋਈ ਸੀਗੀ, ਉਹ ਗੁਜਰਾਤੀ ਸੀਗੇ ਮੇਰੇ ਖਿਆਲ 3 ਜਾਣੇ, ਤੇ ਉਹ ਪਤੰਦਰਾਂ ਨੇ ਭਰਾਵੋ ਕੰਬੋ ਡੀਲ ਲੈ ਲਈ ਉਹਨਾਂ ਨੇ ਤਿੰਨਾਂ ਨੇ, ਕਿ ਚਲੋ ਇੱਕ ਬੰਦਾ ਆਊਗਾ ਤੇ ਉਹ ਜਿਹੜੀ ਇੱਕ ਬੰਦੇ ਕੋਲ ਮੇਰੇ ਖਿਆਲ ਐਕਟਿੰਗ ਨਹੀਂ ਹੋਈ, ਉੱਥੋਂ ਫੜੇ ਗਏ। ਦੇਖਿਓ ਨੀ ਰਾਜਗਰਨ ਜੀ ਤੁਸੀਂ ਵੀਡੀਓ? ਉਹ ਆ ਕੇ ਉਹ ਗਨਮੈਨ ਆ ਕੇ ਉਹ ਕਹਿੰਦਾ ਕਿ ਏਦਾਂ ਕਰ ਦੋ, ਅੱਗੋਂ ਹੱਸੀ ਜਾਂਦਾ ਇੱਕ ਬੰਦਾ। ਉਹਨੂੰ ਲੱਗਾ ਵੀ ਮੂਵੀ ਬਣ ਰਹੀ ਆ, ਉਹਦੀ ਅਸਲ 'ਚ ਮੂਵੀ ਬਣ ਗਈ ਆ ਨਾ, ਨਾਲ ਬਾਕੀ ਵੀ ਲੈ ਬੈਠਾ। ਐਕਟਰ ਵੀ ਤਾਂ ਫਿਰ ਪੇਡ ਐਕਟਰ ਲਿਆ ਕਰੋ ਭਰਾਵਾ, ਸਲਾਹ ਵਾਲੇ ਨਾ ਕਰੇ। ਅਗਲੇ ਜਿਹੜੇ ਕਾਲਰ ਨੇ ਰਵੀ, ਤੇ ਬਾਕੀ ਜੇ ਅਟਰਨੀ ਟਰਕਿਆਨਾ ਉਹਨਾਂ ਦੇ ਆਫਿਸ ਦੇ ਨਾਲ ਤੁਸੀਂ ਕੰਟੈਕਟ ਕਰਨਾ, ਤੇ ਉਹ ਫੋਨ ਨੰਬਰ ਆ 415 909 0503 4159090503 415 909 0503। ਹਾਂਜੀ ਰਵੀ, ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਾਜੀ, ਮੇਰੀ ਨਾ ਅਸਾਈਲਮ ਕੇਸ ਡਿਨਾਈ ਹੋ ਗਿਆ ਸੀ, ਪਰ ਉਹਦੇ ਵਿੱਚ ਉਸ ਤੋਂ ਪਹਿਲਾਂ ਮੇਰਾ ਵਿਆਹ ਵਾਲਾ ਕੇਸ ਮੈਂ I-30 ਪਾਸ ਹੋ ਗਿਆ ਸੀ, ਤੇ ਉਸ ਤੋਂ ਬਾਅਦ ਹੁਣ I-12 ਵੀ ਪਾਸ ਹੋ ਗਿਆ, 212 ਸੌਰੀ, ਤੇ 601 ਵੇਟਿੰਗ ਤੇ ਆ ਜੇ, ਉਹ ਅਜੇ ਅਪਰੂਵ ਨਹੀਂ ਹੋਇਆ। ਤੇ ਜੇ ਹੁਣ ਕਿਤੇ ਆਈਸ ਪੜ੍ਹਦੀ ਵੀ ਆ ਤੇ ਉਹ ਪਿਛਲਾ ਕੈਂਸਲ ਤੇ ਨਹੀਂ ਕਰਦੀ, I-30 ਕੈਂਸਲ ਤੇ ਨਹੀਂ ਹੋ ਸਕਦਾ 212 ਦਾ? ਉਹਨਾਂ 'ਚ ਕੋਈ
I-130 ਕੈਂਸਲ ਨਹੀਂ ਹੋ ਸਕਦਾ। ਜੇ ਤੁਹਾਨੂੰ ਫੜਦੀ ਆ ਤੁਸੀਂ ਸਿੱਧੇ ਆਪਣਾ ਇੰਡੀਆ ਚਲ ਜਾਣਾ, ਠੀਕ ਆ, ਉਹਨਾਂ ਨੂੰ ਕਹਿ ਕੇ, ਕਿਉਂਕਿ ਕੋਈ ਫਾਇਦਾ ਨਹੀਂ ਹੋਣਾ ਇੱਥੇ ਟਿਕਣ ਦਾ ਤੁਹਾਡਾ, ਇੰਡੀਆ ਜਾਣਾ ਹੀ ਪੈਣਾ ਤੁਹਾਡਾ ਤੁਹਾਨੂੰ, ਠੀਕ ਆ। 601A ਸੋ ਇਹਦੇ ਵਿੱਚ ਕੀ ਹੈਗਾ ਕਿ ਫਿਰ ਤੁਸੀਂ ਐਮਬੈਸੀ 'ਚ ਜਾਂਦੇ ਹੋ ਇੰਟਰਵਿਊ ਲੈਣ, ਰਾਈਟ ਵੇ। ਐਮਬੈਸੀ ਤੁਹਾਨੂੰ ਮਨਾ ਕਰਦੀ ਆ ਕਿ ਤੁਹਾਡਾ ਵੇਵਰ ਨਹੀਂ ਅਪਰੂਵ ਹੋਇਆ, ਤੇ ਤੁਸੀਂ ਫਿਰ ਇੰਡੀਆ ਤੋਂ 601 ਵੇਵਰ ਜਿਹੜਾ ਫਾਈਲ ਕਰਦੇ ਆ, ਠੀਕ ਆ। ਤੁਹਾਡਾ ਪ੍ਰੋਸੈਸ ਨਾਰਮਲੀ ਹੋਣਾ। ਹੁਣ ਇਹਦੇ 'ਚ ਕੋਈ ਤੁਸੀਂ ਪੰਗਾ ਲੈ ਕੇ, ਹਾਂਜੀ, ਇਹਦੇ ਵਿੱਚ ਲੱਗਾ ਮੇਰਾ ਬਸ ਲਾਈਕ 2 ਮੰਥ ਹੋ ਰਹਿ ਗਿਆ ਅਪਰੂਵਲ 'ਚ, ਉਹਦਾ ਟਾਈਮਿੰਗ ਪੂਰੀ ਹੋਣ ਦੀ। ਤਾਂ ਨਾ ਗੱਲ ਮੇਰਾ ਵੀਰ ਗਿਆਨ ਹੀ ਦੇ ਰਿਹਾ ਥੋੜਾ ਜਿਹਾ। ਤੇ 601 ਜਦੋਂ ਬੰਦਾ ਇਹਦਾ 601A ਵੇਵਰ ਹੈਗਾ ਨਾ, ਉਹ ਜਦੋਂ ਬੰਦਾ ਅਮਰੀਕਾ 'ਚ ਹੀ ਉਦੋਂ ਹੀ ਚੱਲਦਾ। ਉਹ ਜਦੋਂ ਬੰਦਾ ਬਾਹਰ ਕੱਢ ਦਿੱਤਾ ਜਾਂਦਾ 601A ਐਡਵਾਂਸ ਵੇਵਰ ਹੁੰਦਾ, ਉਹ ਨਹੀਂ ਚੱਲਦਾ। ਜਦੋਂ ਬੰਦਾ ਇੰਡੀਆ ਜਾਂਦਾ ਉੱਥੇ ਐਮਬੈਸੀ ਦੀ ਇੰਟਰਵਿਊ ਤੋਂ ਬਾਅਦ 601 ਕਰਨਾ ਪੈਂਦਾ ਜੇ, ਜਾਂ ਤਾਂ 601A ਇੱਥੇ ਅਪਰੂਵ ਹੋਣਾ ਚਾਹੀਦਾ। ਹੁਣ ਤੇਰਾ ਇਹੀ ਸਵਾਲ ਸੀਗਾ ਨਾ ਕਿ ਜੇ ਮੈਨੂੰ ਵਿੱਚ ਵਿਚਾਲੇ ਫੜ ਲਿਆ ਫਿਰ ਕੀ ਹੋਊਗਾ, ਉਹਦੇ ਹਿਸਾਬ ਨਾਲ ਮੈਂ ਜਵਾਬ ਦੇ ਰਿਹਾ ਕਿ ਜੇ ਤੂੰ ਇੰਡੀਆ ਜਾਣਾ ਉੱਥੇ ਐਮਬੈਸੀ ਦੇ ਵਿੱਚ ਜਾਣ ਤੋਂ ਬਾਅਦ ਤੁਹਾਨੂੰ 601 ਕਰਨਾ ਪੈਣਾ ਇੰਟਰਵਿਊ, ਤੇ ਜੇ ਉਹ ਫੇਲ ਕਰਦੇ ਆ ਤਾਂ। ਜੇ ਤੁਸੀਂ ਉੱਥੇ ਇੰਡੀਆ ਜੇ ਵਾਲੇ ਪੰਗੇ 'ਚ ਨਹੀਂ ਪੈਣਾ, ਆਪਸ਼ਨ B ਇਹ ਹੈਗੀ ਕਿ ਜਦੋਂ ਤੁਹਾਨੂੰ ਆਈਸ ਵਾਲੇ ਫੜਦੇ ਆ ਉਦੋਂ ਆਪਾਂ ਇਹੀ ਹੇਬੀਅਸ ਬੌਂਡ ਵਾਲੀ ਜਿਹੜੀ ਆਪਸ਼ਨ ਜਿਹੜੀ ਆਪਾਂ ਟਰਾਈ ਕਰੀਏ, ਤੁਹਾਨੂੰ ਉਹ ਛੱਡ ਦਿੰਦੇ ਆ, ਤੇ ਫਿਰ ਤੁਸੀਂ 601A ਦੀ ਵੇਟ ਕਰਕੇ ਜਿਹੜਾ ਸੀਗਾ ਇੰਟਰਵਿਊ ਦੇਣ ਜਾ ਸਕਦੇ ਆ ਐਮਬੈਸੀ ਦੇ ਵਿੱਚ। ਸੋ 2 ਰਾਹ ਹੁੰਦੇ ਆ। ਅਮਰੀਕਾ ਦੇ ਵਿੱਚ ਰਹਿ ਕੇ 601A ਹੁੰਦਾ, ਇਹ ਬਾਹਰ ਜਦੋਂ ਅਮਰੀਕਾ 'ਚ ਬੰਦਾ ਚੱਲ ਜਾਂਦਾ ਉਦੋਂ 601A ਨਹੀਂ ਹੁੰਦਾ, ਉਦੋਂ ਫਿਰ ਬੰਦੇ ਨੂੰ ਪਹਿਲਾਂ ਐਮਬੈਸੀ ਜਾਣਾ ਪੈਂਦਾ, ਬਾਅਦ 601 ਵੇਵਰ ਹੁੰਦਾ। ਸੋ ਇਹ ਫਰਕ ਹੈਗਾ ਜੀ। ਥੈਂਕ ਯੂ। ਨੀਰੂ, ਹਾਂਜੀ ਨੀਰੂ, ਹੈਲੋ। ਹਾਂਜੀ ਹਾਂਜੀ, ਪੁੱਛੋ ਜੀ, ਕੀ ਸਵਾਲ ਹੈ? ਭਾਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਪਹਿਲਾਂ ਮੇਰੇ 2 ਕੁਐਸਚਨ ਹੈ। ਹਾਂਜੀ, ਪਹਿਲਾਂ ਮੈਂ ਆਪਣੇ ਬ੍ਰਦਰ ਲਈ ਅਪਲਾਈ ਕੀਤਾ ਸੀਗਾ, ਹਾਂਜੀ 2012 ਤੇ ਹਾਲੇ ਤੱਕ ਕੋਈ ਰਿਪਲਾਈ ਨਹੀਂ ਆਇਆ। ਸਿਰਫ ਇੱਕ ਆਹ ਲੈਟਰ ਆਈ ਸੀ, ਫਾਰਮ I-797C ਨੋਟਿਸ, ਤੇ ਹਾਂਜੀ ਇਸ ਤੋਂ ਬਾਅਦ ਕੋਈ ਰਿਪਲਾਈ ਨਹੀਂ ਆਇਆ। ਤੇ ਮੈਂ ਸੋਚ ਰਹੀ ਸੀ ਕਿਸ ਤਰ੍ਹਾਂ ਇਹਦਾ ਸਟੇਟਸ ਚੈੱਕ ਕਰੀਏ ਕਿ ਕੁਛ ਕੁਛ ਚਾਹੀਦਾ ਤਾਂ ਨਹੀਂ ਉਹਨਾਂ ਨੂੰ। ਔਰ ਪਹਿਲਾਂ ਤਾਂ ਆਨਲਾਈਨ ਚੈੱਕ ਕਰੋ ਜੀ, ਦੇਖੋ ਉਹਦੇ ਵਿੱਚ ਇੱਕ ਤਾਂ ਆਨਲਾਈਨ ਅਪਡੇਟ ਹੁੰਦਾ, ਤੁਹਾਨੂੰ ਮਿਲ ਜਾਣਾ। ਜੇ ਕੇਸ ਪੈਂਡਿੰਗ ਆ ਤੇ ਆਲ ਗੁੱਡ ਆ, ਉਹਦਾ ਸਕਰੀਨਸ਼ਾਟ ਲੈ ਲਓ ਤੇ ਮੇਕ ਸ਼ੋਰ ਕਰ ਲਿਓ ਕੋਈ ਨੋਟਿਸ ਮਿਸ ਨਾ ਹੋਇਆ ਹੋਵੇ। ਤੇ ਇਹ 2006 ਵਾਲੇ ਚੱਲ ਰਹੇ ਆ, ਵੈਸੇ ਤਾਂ ਤੁਹਾਨੂੰ ਇਹਦੇ ਵਿੱਚ ਅਜੇ 10 ਕੁ ਸਾਲ ਲੱਗ ਜਾਣੇ ਹੋਰ। ਬਾਕੀ ਹਾਂਜੀ ਫੋਲੋ। ਓਕੇ, ਨਹੀਂ ਉਹਦਾ ਕਿਹੜੀ ਵੈਬਸਾਈਟ ਕਿੱਥੇ ਚੈੱਕ ਕਰਾਂ? USCIS.gov। ਓਕੇ, ਹਾਂਜੀ ਠੀਕ ਹੈ, ਥੈਂਕ ਯੂ। ਹਾਂਜੀ, ਇੱਕ ਕੁਐਸਚਨ ਹੋਰ ਹੈ ਭਾਜੀ ਜੀ। ਮੈਂ ਐਕਚੁਅਲੀ ਆਪਣੇ ਪੇਰੈਂਟਸ ਲਈ ਪਟੀਸ਼ਨ ਕੀਤੀ ਸੀ, ਹਾਂਜੀ, ਤੇ ਉਹ ਲੋਕ ਨਾ ਮੇਰੇ ਕੋਲ ਜਿੱਦਾਂ ਹੁਣ 2-3 ਵਾਰੀ ਆ ਕੇ ਰਹਿ ਗਏ ਆ, ਬਟ ਉਹ ਜ਼ਿਆਦਾ ਟਾਈਮ ਲਈ ਨਹੀਂ ਆਏ। ਔਰ ਪਿਛਲੀ ਵਾਰ ਵੀ ਮੈਨੂੰ ਲੱਗਦਾ ਸਾਲ ਉਹਨਾਂ ਨੂੰ ਪੈ ਗਿਆ ਸੀ, ਤੇ ਉਹਨਾਂ ਨੇ ਉਦੋਂ ਵਾਰਨਿੰਗ ਦਿੱਤੀ ਉਹਨਾਂ ਨੂੰ, ਹੈ ਨਾ, ਵੀ ਨੈਕਸਟ ਟਾਈਮ ਅਸੀਂ ਤੁਹਾਨੂੰ ਅਲਾਓ ਨਹੀਂ ਕਰਨਾ, ਤੁਸੀਂ ਬਹੁਤ ਟਾਈਮ ਬਾਅਦ ਆਏ ਹੋ। ਤੇ ਉਸ ਤੋਂ ਬਾਅਦ ਹੁਣ ਇਸ ਸਾਲ ਫੇਰ ਆ ਰਹੇ ਆ, ਬਟ ਉਹ ਕਹਿੰਦੇ ਉਹਨਾਂ ਦੇ ਹੁਣ ਬੇਬੀ ਹੋਇਆ, ਤੇ ਉਹ ਕਹਿੰਦੇ ਅਸੀਂ ਆ ਤਾਂ ਰਹੇ ਹਾਂ ਵਿਦਿਨ 6 months, ਬਟ ਦ ਥਿੰਗ ਇਜ਼ ਕਿ ਉਹਨਾਂ ਨੇ ਰੁਕਣਾ 2 ਮਹੀਨੇ ਹੀ ਹੈ। ਤੇ ਫਿਰ ਮੈਨੂੰ ਏਦਾਂ ਲੱਗਦਾ ਹੈ ਗ੍ਰੀਨ ਕਾਰਡ ਉਹਨਾਂ ਦਾ ਸਰੈਂਡਰ ਕਰਕੇ ਵੀਜ਼ਾ ਲਵਾਓ, ਨਹੀਂ ਤਾਂ ਗ੍ਰੀਨ ਕਾਰਡ ਤੋਂ ਵੀ ਚੱਲ ਜਾਣਾ ਤੇ ਵੀਜ਼ੇ ਤੋਂ ਵੀ ਚੱਲ ਜਾਣਾ। ਸੋ ਉਹਨਾਂ ਦਾ ਰਹਿਣਾ ਰੋਣਾ ਉਹਨਾਂ ਨੇ ਹੈ ਨਹੀਂਗਾ ਉੱਥੇ, ਤੇ ਉਹਨਾਂ ਦਾ ਤੁਸੀਂ ਜਿਹੜਾ ਸੀਗਾ ਵੀਜ਼ਾ ਲੈ ਕੇ ਦਿਓ ਉਹਨਾਂ ਨੂੰ, ਤੇ ਜਦੋਂ ਉਹਨਾਂ ਦੀ ਰਿਕੁਆਇਰਮੈਂਟ ਬਣੂਗੀ ਰਹਿਣ ਦੀ ਉਦੋਂ ਦੁਬਾਰਾ ਗ੍ਰੀਨ ਕਾਰਡ ਕਰ ਦਿਓ ਜੀ। ਸੋਨੂ, ਸਤਿ ਸ਼੍ਰੀ ਅਕਾਲ ਜੀ। ਆਵਾਜ਼ ਕੱਟ ਰਹੀ ਹੈ ਸੋਨੂ, ਤੁਹਾਡੀ ਆਵਾਜ਼ ਨਹੀਂ ਆ ਰਹੀ। ਹੈਲੋ ਸੋਨੂ ਭਾਈ ਦਾ ਸਿਗਨਲ ਵੀਕ ਲੱਗਦਾ ਅੱਜ ਸਿਗਨਲ ਨਹੀਂ ਭਾਜੀ, ਮੈਂ ਟਰੱਕ ਤੇ ਸੀਗਾ ਜੀ। ਚਲੋ ਹਾਂਜੀ, ਪੁੱਛੋ ਜੀ, ਆ ਗਈ ਆਵਾਜ਼ ਹੁਣ ਜੀ। ਭਾਜੀ ਮੈਂ ਨਾ, ਮੇਰਾ ਮੈਰਿਜ ਹੋਈ ਸੀ 2014 ਦੇ ਵਿੱਚ ਸਿਟੀਜ਼ਨ ਨਾਲ, ਹਨਾ, ਤੇ 2 ਬੱਚੇ ਵੀ ਆ, ਤੇ ਸਿਟੀਜ਼ਨ ਹੋ ਗਿਆ, ਹਨਾ। ਉਸ ਤੋਂ ਬਾਅਦ ਚਲੋ ਸਾਡੀ ਆਪਸ ਵਿੱਚ ਨਹੀਂ ਬਣੀ, ਹਨਾ, ਤੇ ਉਹਨਾਂ ਨੇ ਰਿਸਟੇਨਿੰਗ ਆਰਡਰ ਕੋਰਟ ਤੋਂ 100 ਕੁਛ ਓਦਾਂ ਜਿੱਦਾਂ ਕਰਦੇ ਹੁੰਦੇ ਸਾਰੇ ਹੀ, ਹਨਾ, ਬਾਅਦ ਚ, ਤੇ ਉਹ ਮਿਲੇ ਆ। ਹਾਂਜੀ, ਤੇ ਰਿਸਟੇਨਿੰਗ ਆਰਡਰ ਕੋਰਟ ਨੇ ਉਸ ਤੋਂ ਬਾਅਦ ਜਦੋਂ ਮੈਂ ਕੋਰਟ ਚ ਉਹਦਾ ਜਾ ਕੇ ਰਿਸਪੌਂਡ ਕੀਤਾ, ਤੇ ਕੋਰਟ ਨੇ ਉਹ ਡਿਨਾਈ ਕਰਤਾ ਸੀ, ਹਨਾ, ਸਾਰਾ ਕੁਛ। ਰਿਸਟੇਨਿੰਗ ਆਰਡਰ ਵੀ ਉਹਦੇ ਡਿਸਮਿਸ ਕਹਿ ਲਓ, ਜੋ ਵੀ ਉਹਨਾਂ ਨੇ ਲਏ ਸੀ। ਤੇ ਉਹ ਹੁਣ ਉਹ ਮੈਨੂੰ ਕਹਿ ਰਹੇ ਆ, ਅਸੀਂ ਜਦੋਂ ਮਾਹੌਲ ਜਿਹਾ ਏਦਾਂ ਕਰਕੇ ਵੀ ਮੈਨੂੰ ਡਰਾ ਰਹੇ ਆ, ਤੇ ਮੈਂ ਇੰਡੀਆ ਵੀ ਜਾਣਾ ਚਾਹੁੰਦਾ ਕਿਸੇ ਕੰਮ ਲਈ, ਤੇ ਏਦਾਂ ਜਾ ਸਕਦਾ ਭਾਜੀ? ਓਦਾਂ ਮੈਂ ਹੈ ਸਿਟੀਜ਼ਨ, US ਸਿਟੀਜ਼ਨ ਹੈ ਜੀ। ਸਿਟੀਜ਼ਨ ਬਣ ਗਏ? ਹਾਂਜੀ ਹਾਂਜੀ
ਹਾਂਜੀ ਹਾਂਜੀ, ਕੋਈ ਚੱਕਰ ਨਹੀਂ ਭਾਜੀ। ਬਾਕੀ ਪੰਜਾਬ ਪੁਲਿਸ ਦੀ ਨਹੀਂ ਗਰੰਟੀ ਲੈ ਸਕਦੇ ਕਿੱਦਾਂ ਵਾ, ਬਾਕੀ ਤੁਸੀਂ ਜਾ ਸਕਦੇ ਆ ਉਧਰ। ਕਈ ਵਾਰੀ ਇਹ ਜਿਹੜੇ ਦੂਜੇ ਆਹ ਜਿਹੜੇ ਝੂਠੇ ਜਿਹੜੇ ਮੁਕੱਦਮੇ ਪਾ ਦਿੰਦੇ ਆ ਡੋਰੀ ਸ਼ੋਰੀ ਵਾਲੇ, ਉਹਨਾਂ ਨੂੰ ਤਾਂ ਹੁਣ ਬੰਦਾ ਰੋਕ ਨਹੀਂ ਸਕਦਾ। ਤੇ ਬਾਕੀ ਇਹ ਆ ਕਿ ਵਕੀਲ ਬਕੂਲ ਜੇ ਨਾਲ ਗੱਲਬਾਤ ਜੀ ਕਰਕੇ ਜਾਇਓ, ਪਤਾ ਨਹੀਂ ਕੁਝ ਕਹਿ ਨਹੀਂ ਸਕਦੇ ਇਹਦੇ ਵਿੱਚ, ਹੈਨਾ। ਰਿਸ਼ਤੇਦਾਰ ਇੱਕ ਅੱਧਾ ਦੂਜੇ ਵਾਲਾ ਇੱਕ ਅੱਧਾ ਉਡੀਕਦਾ ਹੋਣਾ ਤੁਹਾਨੂੰ, ਕਦੋਂ ਆਊਗਾ ਫੇਰ ਇਹਨੂੰ ਪਾਵਾਂਗੇ ਚੱਕਰ ਵਿਊ ਚ। ਪਤਾ ਨਹੀਂ ਹੁਣ ਇੱਥੇ ਵੀ ਇਹਨਾਂ ਨੇ ਲਾਈਕ ਕੋਈ ਅੱਜ ਤੱਕ ਕੋਈ ਪੁਲਿਸ ਕਾਲ ਜਾਂ ਕੋਈ ਇਹੋ ਜਿਹੀ ਡੋਮੈਸਟਿਕ ਵਾਇਲੇਸ਼ਨ ਕੁਛ ਨਹੀਂ ਏਦਾਂ ਦਾ ਹੋਇਆ ਹਨਾ। ਚਲੋ ਕੋਈ ਨਹੀਂ ਬਣਦੀ ਕਈ ਵਾਰੀ ਉਹ, ਚਲੋ ਠੀਕ ਆ। ਇੱਥੇ ਨਹੀਂ ਤੁਹਾਨੂੰ ਕੁਛ ਕਰ ਸਕਦੇ, ਪਰ ਜਿਹੜੀ ਉਹ ਕੰਟਰੀ ਆ ਉਹਦੇ ਵਿੱਚ ਤਾਂ ਦੇਖਿਆ ਆਪਾਂ ਝੂਠੇ ਪਾ ਦਿੰਦੇ ਆ ਉਹ ਲੋਕੀ, ਕਿ ਡੌਰੀ ਮੰਗ ਲਈ, ਉਹ ਕਹਿੰਦਾ ਲੈ ਯਾਰ, ਕਹਿੰਦਾ ਮੈਂ ਕਹਿੰਦਾ ਇੱਕ ਕੇਸ ਹੈਗਾ, ਕਹਿੰਦਾ ਮੈਂ 10 ਸਾਲ ਯਾਰ ਰਹੇ, ਕਹਿੰਦਾ ਉਹਨੇ ਕਹਿੰਦਾ ਕੰਮ ਨਹੀਂ ਕੀਤਾ, ਕਹਿੰਦਾ ਮੈਂ ਕਰਦਾ ਰਿਹਾ ਤਾਂ ਕਹਿੰਦਾ ਸਾਰਾ ਕਹਿੰਦਾ ਘਰ ਬਾਹਰ ਚੱਲਿਆ ਇਹ, ਕਹਿੰਦਾ ਇੰਡੀਆ ਗਏ, ਕਹਿੰਦਾ ਡੌਰੀ ਦਾ ਬਾਤ, ਕਹਿੰਦੇ ਮੇਰੇ ਤੋਂ ਪੈਸੇ ਮੰਗਦੇ ਆ ਦੱਸ। ਜੀ ਜੀ, ਮਾਹੌਲ ਬਹੁਤ ਖਰਾਬ ਆ, ਪਤਾ ਨਹੀਂ ਹੁੰਦਾ ਤੇ ਦੇਖ ਕੇ ਜਿਹੜਾ ਉਹ ਚੱਲੋ। ਸਨੀ ਹਾਂਜੀ, ਸਤਿ ਸ਼੍ਰੀ ਅਕਾਲ ਜੀ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਾਈ, ਮੈਂ ਸਵਾਲ ਪੁੱਛਣਾ ਸੀ, ਜਿੱਦਾਂ ਮੈਨੂੰ ਹੋ ਗਿਆ ਸੀ 12-13 ਸਾਲ ਸਿਟੀਜ਼ਨ ਹੋਏ ਨੂੰ, ਤੇ ਪਰ ਬਾਰਡਰ ਕ੍ਰਾਸ ਕਰਕੇ ਕੇਸ ਲਾਇਆ ਸੀਗਾ ਇੱਥੇ, ਤੇ ਸਵਾਲ ਮੇਰਾ ਇਹ ਸੀਗਾ ਵੀ ਉਹਦੇ ਵਿੱਚ ਕੋਈ ਇਸ਼ੂ ਹੋ ਸਕਦਾ, ਜਿੱਦਾਂ ਆਪਾਂ ਇਮੀਗ੍ਰੇਸ਼ਨ ਇੱਥੇ ਟੱਕਰ ਦੀ ਬਾਹਰਲੀ ਸਟੇਟਾਂ ਜਾਂ ਐਰੀਜ਼ੋਨਾ ਵਗੈਰਾ ਕਿਤੇ? ਸੌਰੀ ਭਾਜੀ, ਤੁਸੀਂ ਪੁੱਛਿਆ ਕਿ ਬਾਰਡਰ ਕ੍ਰਾਸ ਕਰਕੇ ਕੇਸ ਲੱਗਿਆ ਹੋਇਆ ਤੁਹਾਡਾ? ਨਹੀਂ, ਸਿਟੀਜ਼ਨ ਹੋਣ ਤੋਂ ਹੁਣ ਤਾਂ ਹੋ ਗਿਆ 12-13 ਸਾਲ ਬਾਈ। ਹਾਂਜੀ, ਸੋ ਤੁਸੀਂ ਟਰੈਵਲ ਦਾ ਪੁੱਛ ਰਹੇ ਨਾ, ਵੀ ਜਦੋਂ ਕਹਿੰਦੇ ਵੀ ਟਰੱਕ ਤੇ ਜਾਂਦੇ ਆ, ਤੁਸੀਂ ਬਾਹਰ ਜਾਂਦੇ ਆ, ਜੇ ਤੁਹਾਨੂੰ ਰੋਕਦੇ ਆ ਤਾਂ? ਨਹੀਂ ਭਾਜੀ, ਉਹ ਆਈਸ ਵਾਲਿਆਂ ਦਾ ਤੁਸੀਂ ਬਸ ਉਹਨੂੰ ਇਹ ਦਿਖਾਣਾ ਕਿ ਮੈਂ US ਸਿਟੀਜ਼ਨ ਆ, ਦੂਜਾ ਉਹਨੂੰ ਕਹਿਣਾ ਮੈਨੂੰ ਤੇਰੀ ਸ਼ਕਲ ਪਸੰਦ ਨਹੀਂ, ਮੈਂ ਗੱਲ ਨਹੀਂ ਕਰਨੀ ਤੇਰੇ ਨਾਲ, ਬਸ ਦੈਟਸ ਇਟ। ਅੱਛਾ, ਜੇ ਮਤਲਬ ਪੁੱਛਦੇ ਆ ਵੀ ਮਤਲਬ ਇੱਥੇ ਕਿਵੇਂ ਤੁਸੀਂ ਸਿੱਧਾ ਹੀ ਕਹਿਣਾ ਕਿ ਮੈਂ US ਸਿਟੀਜ਼ਨ ਆ, ਬਾਕੀ ਕਿ ਮੈਂ ਤੇਰੇ ਨਾਲ ਬਾਹਲੀ ਗੱਲ ਕਰਨੀ ਪਸੰਦ ਨਹੀਂ ਕਰਦਾ ਤੇ ਮੈਨੂੰ ਤੂੰ ਹੁਣ ਰੋਕ ਨਹੀਂ ਸਕਦਾ ਹੈਗਾ, ਦੈਟਸ ਇਟ। ਕੁਛ ਨਹੀਂ ਉੱਤੋਂ ਅੱਗੇ ਕਹਿਣਾ। ਓਕੇ ਥੈਂਕ ਯੂ। ਨਾਲ ਕੋਈ ਆਪਣੇ ਧਾਰਾ ਵਗੈਰਾ ਵੀ ਦੱਸਣੀ ਕਨਸਟੀਟਿਊਸ਼ਨ ਦੀ ਕਿ ਨਹੀਂ? ਕੋਈ ਧਾਰਾ ਤੁਹਾਡੇ ਕੋਲ ਪਾਸਪੋਰਟ ਹੋਣਾ, ਪਾਸਪੋਰਟ ਕਾਰਡ ਹੋਣਾ, ਹੁਣ ਉਸ ਤੋਂ ਵੱਡੀ ਧਾਰਾ ਕਿਹੜੀ ਆ? ਕਾਰਡ ਦਿਖਾਓ ਬਸ, ਉਹਦੇ ਨਾਲ ਤੋਂ ਗਾਲਾਂ ਕੱਢੋ ਉਹਨੂੰ। ਠੀਕ ਹੈ ਚਲੋ, ਗਾਲਾਂ ਤਾਂ ਰਹਿਣ ਦਿੰਦੇ ਆਪਾਂ। ਹਾਂਜੀ ਨਹੀਂ, ਉਹ ਚਲੋ ਭਾਵਨਾ ਜੀ ਕਹਿ ਦਿੰਦੇ, ਗਾਲ ਤੇ ਚਲੋ ਕਾਤੇ ਕੱਢਣੀ, ਕਿਸੇ ਨੂੰ ਨਹੀਂ ਕੱਢਣੀ ਚਾਹੀਦੀ। ਉਹ ਬਾਕੀਆਂ ਵੀਡੀਓ ਬਣਾ ਕੇ ਬਾਕੀਆਂ ਨੂੰ ਨਜ਼ਾਰੇ ਦਿਵਾਓ ਸੋਸ਼ਲ ਮੀਡੀਆ ਤੇ। ਤੇ ਸਮਾਂ ਥੋੜਾ ਮੈਂ ਮਜ਼ਾਕ ਕਰ ਰਿਹਾ। ਬਾਕੀ ਇਹ ਕਿਸੇ ਨੇ ਪੁੱਛਿਆ ਸੀਗਾ, ਕਹਿੰਦਾ ਭਾਜੀ ਸਿਟੀਜ਼ਨ ਦਾ ਕਾਰਡ ਰੱਖਣਾ ਪੈਣਾ। ਮੈਂ ਕਿਹਾ ਯਾਰ, ਇਹ ਤਾਂ ਹੁਣ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਕਿੰਨਾ ਡਰਾਮਾ ਕਰਨਾ ਚਾਹੁੰਦੇ ਆ, ਕਿੱਦਾਂ ਸੁੱਖ ਸ਼ਾਂਤੀ ਨਾਲ ਬਾਹਰ ਆਉਣਾ ਚਾਹੁੰਦੇ ਆ, ਕਿੱਦਾਂ। ਜਿਹੜੇ ਆਈਸ ਵਾਲੇ ਹੈਗੇ ਇਹਨਾਂ ਦਾ ਕੋਈ ਜੂਰਿਸਡਿਕਸ਼ਨ ਨਹੀਂ ਹੈਗਾ, ਕੋਈ ਵਾਰੰਟ ਸ਼ੋਰੰਟ ਨਹੀਂ ਇਹਨਾਂ ਕੋਲ ਹੁੰਦਾ। ਸੁਪਰੀਮ ਕੋਰਟ ਨੇ ਵੀ ਇਹਨਾਂ ਨੂੰ ਇਹ ਕਿਹਾ ਕਿ ਤੁਸੀਂ ਪੁੱਛ ਸਕਦੇ ਆ ਕਿ ਬੰਦੇ ਦਾ ਇਮੀਗ੍ਰੇਸ਼ਨ ਸਟੇਟਸ ਕੀ ਹੈ। ਜਦੋਂ ਬੰਦੇ ਨੇ ਆਪਣਾ ਦੱਸਤਾ ਇਮੀਗ੍ਰੇਸ਼ਨ ਸਟੇਟਸ ਇਹ ਆ, ਉੱਥੇ ਜਿਹੜੀ ਗੱਲ ਖਤਮ ਹੋ ਜਾਂਦੀ ਹੈ ਇਨਕੁਆਇਰੀ। ਬਾਕੀ ਜਿਹੜੀ ਫਾਲਤੂ ਗੱਲਾਂ ਬਾਤਾਂ ਜਿਹੜੀ ਹੁੰਦੀ ਨਾ ਕਿ ਮੈਂ ਤੇਰੀ ਡਿੱਕੀ ਚੈੱਕ ਕਰ ਸਕਦਾ, ਮੈਂ ਤੇਰਾ ਜਿਹੜਾ ਡੈਸ਼ਬੋਰਡ ਆ ਉਹ ਚੈੱਕ ਕਰ ਸਕਦਾ, ਜਵਾਬ ਸਿੱਧੇ ਹੈਗਾ ਕਿ ਨਹੀਂ ਚੈੱਕ ਕਰ ਸਕਦੇ, ਤਾਂ ਕਿਉਂਕਿ ਤੁਹਾਡੇ ਉਹ ਕਨਸਟੀਟਿਊਸ਼ਨਲ ਪ੍ਰੋਟੈਕਸ਼ਨ ਜਿਹੜੀਆਂ ਹੈਗੀਆਂ, ਬਸ ਉਹ ਆਪਣੀ ਤੁਸੀਂ ਉਹਨਾਂ ਨੂੰ ID ਜਿਹੜੀ ਦਿਖਾ ਦਿਓ ਇੱਕ ਵਾਰੀ, ਦੈਟਸ ਇਟ, ਐਂਡ ਆਫ ਸਟੋਰੀ। ਉਸ ਤੋਂ ਅੱਗੇ ਜਿਹੜੀ ਗੱਲਬਾਤ ਵਧਣੀ ਨਹੀਂ ਚਾਹੀਦੀ। ਬਾਕੀ ਇਹ ਹੈ ਕਿ ਆਪਣਾ ਕੈਮਰਾ ਸ਼ੈਮਰਾ ਔਨ ਰੱਖਿਆ ਕਰੋ ਜਦੋਂ ਪੁਲਿਸ ਨੇ ਪੁੱਲ ਅਪ ਕੀਤਾ ਜਾਂ ਕਿਸੇ ਨੇ ਕੀਤਾ। ਹੋਰ ਕਿਸੇ ਚੀਜ਼ ਤੋਂ ਨਹੀਂ ਡਰਦੇ, ਵੀ ਉੱਤੇ ਡਰਦੇ ਆ ਕਿ ਰਿਕਾਰਡ ਬੰਦਾ ਕਰ ਰਿਹਾ ਹੁੰਦਾ ਇਹਨਾਂ ਨੂੰ। ਜੀ, ਸਮਾਂ ਸਮਾਪਤ ਹੈ। ਧੰਨਵਾਦ, ਬੜੀ ਮਿਹਰਬਾਨੀ ਤੁਹਾਡੀ ਟਰਨੀ ਟਰਕਿਆਨਾ ਜੀ। ਮਿਲਦੇ ਹਾਂ ਅਗਲੀ ਵਾਰੀ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।